ਭਾਈ ਮੇਰਾ ਭਾਂਜਾ ਸਾਂਗਲੇ ਮੈਂ ਕਹੋ ਸਾਜੀ 25,000 ਦੇ ਬੱਕਰੇ ਲੈਣੇ ਆ, 4 ਤੁਸੀਂ ਲਵੋ 4 ਮੈਂ ਲੈਣਾ। ਅਸੀਂ ਛੱਡ ਦੇਣੇ ਸੀ 6-7 ਮਹੀਨੇ ਪਹਿਲੇ। ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ, ਕੀਤੀ ਚੱਕੀ ਤੁੰਬਾ ਲੈ ਲਿਆ ਤੇ ਗਾਣਾ ਗਾਉਂਦੇ ਆ, ਉਹ ਮੁੜੇ ਹੋਏ ਸਿੰਘੋ ਮਾਲਾ ਮੇਰਾ ਚੱਕੀ ਦੁੰਬਾ। ਮੁੰਡਾ ਕਹਿੰਦਾ ਭਾਜੀ ਨਾ ਉਹ ਧੁੱਪੇ ਬੈਠੀ ਨਾ ਛਾਵੇਂ ਬੈਠੀ ਹੈ, ਉਹ ਰਕਸ਼ੇ 'ਚ ਬੈਠੀ ਹੈ। ਮਿੱਠੇ ਦਾ ਬੱਕਰਾ ਕਦੀ ਪਰਦਾ ਚੁੱਕ ਕੇ ਅੰਦਰ ਝਾਤੀ ਮਾਰ ਰਿਹਾ, ਕਦੀ ਇੱਧਰ ਝਾਤੀ ਮਾਰ ਰਿਹਾ, ਕਦੀ ਧਿਆਨ ਰੱਖ ਰਿਹਾ। ਆਪਣੇ ਭਰਾ ਨੂੰ ਕਹਿੰਦਾ ਤੈਨੂੰ ਕਿਹਾ ਸੀ ਚੱਕੀ ਦੁੰਬਾ ਲਿਆ, ਤੂੰ ਸ਼ੱਕੀ ਦੁੰਬਾ ਲੈ। अस्सलाम वालेकुम जी, पैसरनामे साहब आ गए ने यार। ਜਿਹੜਾ ਮੇਰਾ ਨਹੀਂ ਆ ਮੈਂਬਰਸ਼ਿਪ YouTube ਤੇ ਬਹੁਤ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਲਈ ਨਹੀਂ ਜਾ ਰਹੀ ਪਾਕਿਸਤਾਨ 'ਚ। ਉਹਦਾ ਸਿੰਪਲ ਹੱਲ ਇਹ ਆ, ਤੁਸੀਂ YouTube ਖੋਲਣਾ, ਉਹਦੇ ਤੇ ਅਗਰ ਜੁਆਇਨ ਦਾ ਬਟਨ ਨਹੀਂ ਨਾ ਆ ਰਿਹਾ, ਮੈਂਬਰਸ਼ਿਪ ਲਿਖਿਆ ਸਿਰਫ 3 ਬੰਦੇ ਬਣੇ ਨੇ, ਉਹ ਨਹੀਂ, बैक जाना, अच्छा जिहा VPN इंस्टॉल करना, VPN ऑन करके दोबारा YouTube खोलोगे, ज्वाइन का बटन आ जाएगा, ज्वाइन करोगे अगों नूं फिर ज्वाइन कर लेना। सही ठीक है ना? मुड़ के VPN डिलीट कर दो ना, ज्वाइन हो गया फिर मैं डिलीट कर। अच्छा, फिर सारी प्राइवेसी नजर आई जाएगी। उस्ताद जी वो जेड़ा 202 बंदे हो गए, माशाल्लाह 800 बंदा और चाहिए मैंने, हाले ज्वाइन नहीं ना हो रहा। ਲੋ ਮੁਸ਼ਲ ਲੰਘ ਗਈ, ਬਾਕੀ ਹੱਥ ਹੀ ਰਹਿ ਗਿਆ। यार सारे ज्वाइन करो, सारे ज्वाइन जहाज आ गई आपसे। यार एक मिनट ठहर जा, ज्वाइन करन ਮੈਨੂੰ ਆ ਗੁੱਸਾ ਚੜਨ ਡਿਆ, ਦੁੱਖ ਹੋਣ ਡਿਆ ਕਿ ਉਸਤਾਦ ਦੇ ਕਹਿਣ ਤੇ ਨਹੀਂ ਹੋਏ। ਉਸਤਾਦ ਮੇਰਾ ਤੇ ਆਰਡਰ ਲਾਵੇ ਤੇ ਭਾਈ ਜਾਨ ਸਾਰਾ ਕੁਝ ਹੋ ਜਾਂਦਾ। हो गए आ ਵੈਰੀ ਗੁੱਡ। ਉਹਨਾਂ ਕੋ ਕਈਆਂ ਕੋ ਵਿਚਾਰਿਆਂ ਕੋ ਹੋ ਜਾਂਦੇ ਚਾਹੁੰਦੇ ਆ। ਆਪਸ਼ਨ ਨਹੀਂ ਆ ਰਿਹਾ। एक्सेस नहीं है। ਨਹੀਂ ਉਹਨਾਂ ਨੂੰ ਤੁਸੀਂ ਕਹਿੰਦੇ ਟੀਮ ਚੋਂ ਵੀ ਕਿੰਨੇ ਕੀਤਾ ਜੋ ਨਹੀਂ ਤਾਂ ਕਈਆਂ ਦੇ ਬੈਂਕ ਦਾ ਕਾਰਡ ਦਾ ਮਸਲਾ ਹੁੰਦਾ ਹੈ, ਐਪ ਦੇ ਵਿੱਚੋਂ ਜਾ ਕੇ ਆਪਣੀ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਆਨ ਕਰੋ, ਉਹ ਵੀ ਆਫ ਹੁੰਦੀ ਕਿਸ ਟਾਈਮ। ਅੱਛਾ ਉਸਤਾਦ ਜੀ ਉਹਦੇ ਕਿੰਨੇ ਪੈਸੇ ਲੱਗਦੇ ਨੇ ਜੁਆਇਨ ਕਰਨ ਦੇ? 30 ਦਿਰਹਮ 30 ਦਿਨ ਮਹੀਨੇ ਦੇ। ਕੁਛ ਵੀ ਨਹੀਂ, ਇੱਕ ਦਿਨ ਦਾ ਇੱਕ ਦਿਨ ਹੁੰਦਾ ਜੀ। 2100 ਰੁਪਏ। ਆ ਦੂਜੇ ਦਿਨ ਮੈਂ ਲਾਈਵ ਹੋਣਾ 2-2 ਘੰਟੇ 3-3 ਘੰਟੇ, ਉੱਤੋਂ ਮੈਂ ਸਟ੍ਰੀਮ ਯਾਰਡ ਤੇ 10 ਬੰਦੇ ਚੁੱਕ ਲੈਣਾ, ਟਿਕਟੌਕ ਟੈਬ, ਗੱਲਬਾਤ ਹੁੰਦੀ ਪੂਰੀ, ਪੂਰਾ ਨਿਜ਼ਾਮ। ਉਹਦੇ ਵਿੱਚ ਕੋਈ ਵੀਡੀਓ ਚਲਾ ਲਓ, ਆਡੀਓ ਚਲਾ ਲਓ, ਜੋ ਮਰਜ਼ੀ ਵਿੱਚ ਚਲਾ ਲਓ, ਸਾਰਿਆਂ ਨੂੰ ਵੇਖੋ, ਆਪਣਾ ਟੀ ਟਾਈਮ ਚਲਾ ਕੇ ਰਿਵਿਊ ਕਰੋ, ਨਾਲ ਸ਼ੂਗਰ ਲਾਓ, ਮੇਲਾ ਲਾਓ। ਸਾਡੇ ਨਾਲੇ ਜਿਹੜੀਆਂ ਉਹਦੇ ਵਿੱਚ ਐਕਸਟਰਾ ਵੀਡੀਓ ਸੁੱਟ ਰਹੇ ਆ ਆਪਾਂ ਲਹਿਦਾ, ਉਹ ਤੂੰ ਬਹੁਤ ਬਗੈਰਤੀ ਕੀਤੀ ਆ। ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਦਾਨਿਸ਼ ਨੇ ਐਂਡ ਤੇ ਕੀ ਬਗੈਰਤੀ ਕੀਤੀ ਉਹਨਾਂ ਨੇ। ਕੀਤਾ ਮੈਂ ਤਾਂ ਕਿਹੜੇ ਜਿਹੜਾ ਬਾਹਰ ਮੈਨੂੰ ਨਾ ਉਸਤਾਦ ਜੀ ਜਿਹੜੀ ਅਸੀਂ ਨਾ ਬਿਹਾਈਂਡ ਦਾ ਸੀਨ ਆ ਨਾ, ਥੋੜਾ ਬਹੁਤ 5 ਮਿੰਟ 10 ਮਿੰਟ 15 ਮਿੰਟ, ਉਹ ਅਸੀਂ ਉਧਰ ਮੈਂਬਰਸ਼ਿਪ ਵਾਲੀ ਸਾਈਡ ਤੇ ਸਿੱਟ ਦਈਦਾ। ਉਹ ਵਜ੍ਹਾ ਉਹਦੀ ਹੈ, ਉਧਰ ਜ਼ਰਾ ਬੱਚੇ ਘੱਟ, ਫੀਮੇਲ ਘੱਟ, ਫੈਮਲੀਆਂ ਘੱਟ, ਉਹਦੇ 'ਚ ਜ਼ਰਾ ਥੋੜੀ ਜੀ ਦਾਨੇ ਸਾਹਿਬ ਦੀ ਬਗੈਰਤੀ ਨੂੰ ਵੀ ਮਾਰਜਨ ਮਿਲ ਜਾਂਦਾ। ਯਾਰ ਕੀ ਬਾਤ ਹੈ, ਮੇਰੇ ਮੂੰਹ ਦੀ ਗੱਲ ਖੋਲੀ ਉਸਤਾਦ। ਯਾਰ ਮੇਰੇ ਮੂੰਹ ਚੋਂ ਗੱਲ ਖੋਲੀ ਉਸਤਾਦ ਨੇ। ਮੈਂ ਨਾ ਇਹ ਕਰਨਾ ਚਾਹ ਰਿਹਾ ਸੀ, ਮੇਰੇ ਅੰਦਰ ਇੱਕ ਗੁਬਾਰ ਹੈ। ਉਸਤਾਦ ਦੇ ਮੁਹੱਤਰਮ ਕਈ ਲੋਕ ਐਸੇ ਨੇ, ਉਹ ਵਿਚਾਰੇ ਸਿੱਧੇ ਸਾਦੇ ਹੈਗੇ ਨੇ ਉਸਤਾਦ ਜੀ, ਉਹ ਅਕਸਰ ਗੁਫ਼ਤਗੂ ਕਰਦੇ ਨੇ, ਉਹਨਾਂ ਦੇ ਮੂੰਹੋਂ ਕੋਈ ਐਸਾ ਅਲਫਾਜ਼ ਨਿਕਲ ਜਾਂਦਾ ਹੈ। ਉਹ ਕਈ ਐਸੇ ਬੰਦੇ ਹੈਗੇ ਨੇ ਜਿਹੜੇ ਵੀਡੀਓ 'ਚ ਵੀ ਆਉਣਾ ਚਾਹ ਰਹੇ ਨੇ, ਜੁਗਤਾਂ ਵੀ ਬੜੀਆਂ ਕਰਦੇ, ਲੇਕਿਨ ਉਹਨਾਂ ਨੂੰ ਮੂੰਹੋਂ ਨਿਕਲ ਜਾਂਦਾ। ਉਹਨਾਂ ਨੂੰ ਮਾਰਜਨ ਮਿਲੇਗਾ ਉਸਤਾਦ ਜੀ, ਉਹਨਾਂ ਲਈ ਕੋਈ ਤਾਂ ਸੈਟ ਹੋਣੀ ਚਾਹੀਦੀ ਹੈ ਨਾ। ਸਹੀ ਗੱਲ ਆ। नहीं तो एडिटर ਨੂੰ ਪਤਾ 70,000 ਦਿੰਦਾ ਹੈ। ਨਹੀਂ, ਉਹ ਅਸੀਂ ਕਰਦੇ ਉਧਰ ਮੈਂਬਰਸ਼ਿਪ, ਉਹ ਜ਼ਰਾ ਅੱਛਾ ਵਾ ਨਿਜ਼ਾਮ ਕਿ ਬਹੁਤ ਸਾਰੀਆਂ ਗੱਲਾਂ ਸਾਡੀਆਂ ਬੜੀਆਂ ਅੱਛੀਆਂ ਗੱਲਾਂ, ਜਿਹੜੀਆਂ ਹਲਕੀ ਜੀ ਗੱਲ ਬੜੀ ਬਰੀਕ ਹੁੰਦੀ, ਲੇਕਿਨ ਥੋੜੀ ਜੀ ਉਹਦੇ 'ਚ ਕੋਈ ਨਿਜ਼ਾਮ ਹੋ ਜਾਂਦਾ ਵਾ ਅਕਸਰ ਇਧਰੋਂ, ਸਾਜੀ ਮੈਂ ਉਹ ਫਿਰ ਸਾਨੂੰ ਕੱਟਣੀ ਪੈਂਦੀ ਹੈ, ਜਦ ਕਿ ਗੱਲ ਬਹੁਤ ਮਜ਼ੇਦਾਰ ਹੁੰਦੀ। ਲੇਕਿਨ ਉਹਦੇ ਵਿੱਚ ਐਂਡ ਦੇ 25 ਮਿੰਟ ਤੇ ਕੋਈ 30 ਸਕਿੰਟ ਦੇ ਉੱਤੇ ਇਹਨੇ ਨੋਨੀ ਦੇ ਬੈਗ ਨੂੰ ਗੱਲ ਕੀਤੀ ਹੈ ਕਿ ਨੋਨੀ ਨੇ ਬੈਗ ਪਾਇਆ ਤੇ ਉਹਨੇ ਕਿਹਾ ਇਹਨੇ ਇਹਦੇ ਵਿੱਚ ਪਤਾ ਨਹੀਂ ਕੋਈ ਚੀਜ਼ ਤੂੰ ਕਹਿ ਰੱਖੀ ਹੁੰਦੀ। ਓਏ ਹਾਂ ਉਹ ਕੱਟੀ ਨਹੀਂ, ਵੈਸੇ ਸਰ ਜੀ ਅਗਲੀ ਗੱਲ ਦੱਸਾਂ, ਓਏ ਹੋਏ ਅਗਲੀ ਗੱਲ ਤੇ ਪੁੱਛ ਸੁਣ ਲਾ ਕਿ ਮੈਨੂੰ ਮੇਰੇ ਵੀਰ ਨੇ ਇੱਕ USA ਤੋਂ ਉਹਨੇ ਕਿਹਾ ਕਿ ਯਾਰ ਜਾਨੀ ਭਾਈ ਆ, ਤੇ ਮੈਂ ਸੁਣੀ ਆ, ਤੇ ਮੈਨੂੰ ਉਸ ਲਫ਼ਜ਼ ਦਾ ਮਤਲਬ ਹੀ ਨਹੀਂ ਸੀ ਪਤਾ, ਮੈਨੂੰ ਪਤਾ ਨਹੀਂ ਸੀ ਕਿਹਨੂੰ ਕਹਿੰਦੇ ਆ, ਤੇ ਮੈਂ ਸੁਣੀ। ਮੈਂ ਕਿਹਾ ਭਾਜੀ ਇਹ 'ਚ ਤੇ ਮੈਨੂੰ ਕੋਈ ਐਸੀ ਗੱਲ ਨਹੀਂ ਨਜ਼ਰ ਆਈ। ਕਹਿੰਦਾ ਭਾਜੀ ਦੁਬਾਰਾ ਸੁਣੋ। ਮੈਂ ਦੁਬਾਰਾ ਸੁਣੀ ਤੇ ਤੇਰੀ ਆਵਾਜ਼ ਦੇ ਉੱਤੇ ਕਿਸੇ ਦੀ ਓਵਰਲੈਪ ਹੋਈ ਹੈ ਆਵਾਜ਼, ਤੇ ਮੈਂ ਫਿਰ ਵੀ ਮੈਂ ਕਿਹਾ ਭਾਜੀ ਇਹ ਕੋਈ ਐਸਾ ਲਫ਼ਜ਼ ਨਹੀਂ ਕਿ ਜਿਹੜਾ ਵੀ ਮੈਨੂੰ ਇੰਜ ਓਵਰਲੈਪ ਦੇ ਵਿੱਚੋਂ ਵੀ ਨਿਕਲ ਕੇ ਮੈਨੂੰ ਪਤਾ ਲੱਗੇ ਕਿ ਐਸਾ ਵੀ। ਤੇ ਮੈਂ ਕਿਹਾ ਉਹਨੇ ਇੰਨਾ ਮੈਨੂੰ ਸਮਝ ਆਈ ਹੈ ਕਿ ਇਹਦੇ ਬੈਗ ਦੇ ਵਿੱਚ ਆ ਹੁੰਦਾ, ਉਹ ਆ ਮੈਨੂੰ ਲਫ਼ਜ਼ ਨਹੀਂ ਸਮਝ। ਉਹਨਾਂ ਨੇ ਲਫ਼ਜ਼ ਲਿਖਿਆ, ਮੈਂ ਕਿਹਾ ਭਾਜੀ ਮੈਨੂੰ ਇਹਦਾ ਪਤਾ ਹੀ ਨਹੀਂ। ਖੈਰ ਉਹ ਫਿਰ ਕਹਿੰਦੇ ਤੁਸੀਂ ਸਰਚ ਕਰਨਾ। ਫਿਰ ਰਾਤੀ ਇੱਕ ਮੁੰਡਾ ਆਇਆ ਸੀ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਇਹਦਾ ਕੀ ਮਤਲਬ ਆ, ਉਹਨੇ ਫਿਰ ਮੈਨੂੰ ਦੱਸਿਆ।
ਤੇ ਹੈ ਸੀ ਕੋਈ ਗਲਤ ਗੱਲ? ਨਹੀਂ ਬਿਲਕੁਲ ਫੇਕ ਸੀ ਉਹ ਫੇਕ ਚੀਜ਼ ਨੂੰ ਕਹਿੰਦੇ ਆ ਹਾਂਜੀ ਹਾਂਜੀ ਇਹਨੇ ਨਾ ਉੱਥੇ ਵੀ ਕੀਤੀ ਗੱਲ ਹਵੇਲੀ ਪੇ ਆ ਜਾਣਾ ਤੇ ਉਹ ਤੇ ਕਿੰਨੀਆਂ ਕੀਤੀਆਂ ਨਹੀਂ, ਨਹੀਂ, ਇਹਨੇ ਇੰਨੀਆਂ ਕੀਤੀਆਂ ਮੈਨੂੰ ਦੁਬਈਓਂ ਸੱਚੀ ਮੁੱਚੀ ਉਸਤਾਦ ਤੋਬਾ, ਜੀ ਤੋਬਾ। ਮੇਰੇ ਭੈਣ ਭਰਾ ਬਣੇ ਹੈਗੇ ਨੇ, ਉਹਨਾਂ ਨੇ ਕਿਹਾ ਕਿ ਇਹ ਵੇਖੋ ਦਾਨਿਸ਼ ਨੇ ਇਹ ਕੀਤੀ ਹਵੇਲੀ ਪੇ ਬਾਹਰ ਬੈਠੇ ਵੀ ਤੁਸੀਂ ਕੋਈ ਸ਼ੋਅ ਕੀਤਾ ਉਹ ਵੀ ਲੋਕਾਂ ਨੇ ਕਿਹਾ ਮਾਮਾ ਠਾਕਰ ਵਾਲਾ ਉਹਦੇ ਚ ਇਹਨੇ ਕਿੰਨੀਆਂ ਕੀਤੀਆਂ, ਕਹਿੰਦਾ ਉਹ ਕਹਿੰਦਾ ਹਵੇਲੀ ਪੇ ਆ ਜਾਣਾ, ਆਗੂ ਕਹਿੰਦਾ ਚਲੋ ਰਹਿਣ ਬਸ ਦਿਓ। ਬਸ 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 ਉਸਤਾਦ ਜੀ ਉੱਥੇ ਤੁਹਾਡੇ ਕੋਲ ਜਿਹੜੀ ਮੈਂਬਰਸ਼ਿਪ ਵਾ ਜਿਹੜੀ ਤੁਹਾਡੀ ਬੱਸ ਵਾ ਉਹਦੇ ਵਿੱਚ ਅਲੋ ਆ ਤੁਸੀਂ ਜਿਹੜਾ ਉਹ ਟੋਟਾ ਚੱਕ ਕੇ ਪਾਇਆ ਵਾ ਉਹਦੇ ਵਿੱਚ 5 ਮਿੰਟ ਭਾਈ ਦਾਨਿਸ਼ ਨੂੰ ਦੇ ਦਿਓ ਉਹ ਨਹੀਂ ਯਾਰ, ਉਸਤਾਦ ਜੀ, ਵੈਸੇ ਜਿਹੜਾ ਇੱਥੇ ਗੱਲ ਗੁਮਾਨ ਕਰ- ਕਰਦਾ ਉੱਧਰ ਕੱਢ ਲਿਆ ਯਾਰ ਕਰੇਗਾ ਸੱਚੇ ਦਿਲ ਨਾਲ ਤੋਬਾ ਕਰਨੀ ਚਾਹੁੰਦਾ ਵਾਂ ਉਸਤਾਦ ਜੀ। ਲੇਕਿਨ ਤੇਰੇ ਚਿਹਰੇ ਦੀ ਸਮਾਈਲ ਦੱਸ ਦੇ ਤੂੰ ਸੱਚੇ ਦਿਲ ਨਾਲ ਨਹੀਂ ਨਹੀਂ ਹਲਕਾ ਲਾਫਟਰ ਚਿਹਰੇ ਤੇ। ਉਸ ਤੋਂ ਬਾਅਦ ਇਹਨੇ ਬੰਜਰ ਜ਼ਮੀਨਾਂ ਦਾ ਮਾਲਕ ਕਹਿ ਦਿੱਤਾ ਮੈਂ ਕਿਹਾ ਉੱਥੇ ਇਹਨੇ ਫਿਰ ਓਏ ਭਰਿਆ। ਮੈਂ ਉਸਤਾਦ ਜੀ ਨੇ ਮੂੰਹ ਤੇ ਇੰਝ ਕਰਕੇ ਹੱਥ ਰੱਖਿਆ, ਇਹਨੇ ਕੀਤੀਆਂ, ਇਹਨੇ ਨਹੀਂ ਮੁੜਨਾ, ਜੋ ਮਰਜ਼ੀ ਕਰ। ਉਹ ਨਹੀਂ ਯਾਰ, ਉਹਨੇ ਸੱਚੇ ਦਿਲ ਨਾਲ ਤੌਬਾ ਕਰ ਲਈ ਆ। ਮੈਂ ਅੱਜ ਤੋਂ ਬਾਅਦ ਨਹੀਂ ਉਸਤਾਦ ਜੀ, ਬਸ। ਮੇਰੇ ਕੰਨਾਂ ਨੂੰ ਹੱਥ ਆਏ ਤੋਂ ਬਾਅਦ ਨਹੀਂ, ਸੱਚੀ ਮੁੱਚੀ। ਇਹ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਮੈਂ ਅੱਗੇ ਵੀ ਆ ਵਾ ਜਿਹਨੇ ਉਸਤਾਦ ਨਾਲ ਵਾਅਦਾ ਕੀਤਾ ਕਿ ਉਸਤਾਦ ਜੀ ਜ਼ਿੰਦਗੀ 'ਚ ਗੰਦੀ ਗੱਲ ਕਦੇ ਸੁਣ ਲਓ। ਉਸਤਾਦ ਜੀ ਮੈਂ ਵੀ ਕਹਿਤਾ ਹੂੰ। ਤੁਹਾਡੀ ਲੱਗੀ ਕੋਈ ਨਹੀਂ, ਨਹੀਂ ਤੁਸੀਂ ਤਾਂ ਬਚ ਗਏ ਹੋ। ਲੱਗੀ ਲੁਕੀ ਦਾ ਮਰਾਦ ਹੈ ਨਹੀਂ। ਮੈਂ ਵਾਅਦਾ ਕੀਤਾ, ਮੈਂ ਕਿਹਾ ਉਸਤਾਦ ਜੀ ਅਗਰ ਕਿਤੇ ਤੁਹਾਡੀ ਜ਼ਿੰਦਗੀ 'ਚ ਕੰਡ ਲੱਗੇ ਤੇ ਮੈਂ ਜ਼ਿੰਮੇਦਾਰ। ਅੱਜ ਮੇਰੇ ਬਾਹਰ ਸ਼ੋਅ ਕਰਨ ਦੇ ਸੀ, ਤੁਸੀਂ ਉਹਦੇ ਕਿਹਾ ਚ ਸੀ ਕੀ ਕਿ ਸ਼ਰਾਧ ਹੈ, ਗੱਲ ਲੱਗਣੀ ਨਹੀਂ, ਹੁਣ ਮੈਂ ਕਰਨ ਲੱਗਾ ਤੂੰ ਘੱਟ ਦੇ। ਕਿੱਟਾ ਹੀ ਹੈ। ਕਿੰਨੀ ਅੱਛੀ ਸੀ। ਨਾ 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 ਚਲੋ ਚਲੋ ਕੋਈ ਗੱਲ ਨਹੀਂ। ਚਲੋ ਖੈਰ ਚਲੋ ਠੀਕ उस्ताद जी मैं आज आपको वचन देता हूँ। ਉਹ ਯਾਰ ਇੱਕ ਮਿੰਟ ਆ ਜਾ ਭਾਜੀ 5-7 ਦਿਨ ਰਹਿ ਗਏ ਆ ਮੈਂ ਕਿਹਾ ਬੱਕਰੇ ਜੇ ਕੋਈ ਹੈਗੇ ਆ ਤੇ ਕੋਈ ਹਿਸਾਬ ਕਿਤਾਬ ਤੇ ਉਹ ਇੱਕ ਬੱਕਰੀ ਵੀ ਸੀ ਤੁਹਾਡੇ ਕੋਲ ਉਹ इन्होंने बोले कि ਵੇਚੀ मगरूर ਉਹ ਵੇਚੀ ਉਹ ਇਹਨਾਂ ਪੈਸੇ ਕਮਾਏ ਉਹ ਚੋਂ ਉਹ ਚੋਂ ਉਹਨੇ ਕਮਾਈ ਜਿਹਨੂੰ ਵੇਚੀ ਹੈ। ਓਏ ਹੋਏ ਔਰ ਔਰਤ ਜ਼ਾਤ ਦੀ ਕਮਾਈ ਖਾਏਗਾ ਉਹਨੂੰ ਅਸੀਂ ਤਾਂ ਖਾਦੀ ਨਹੀਂ ਔਰਤ ਜਾਤ ਦੀ, ਔਰਤ ਜਾਦੀ 27000 ਦਾ ਘਾਟਾ ਪਾ ਗਈ ਹੈ। ਮੈਨੂੰ ਤਾਂ ਇਹ ਲੱਗਾ ਵੀ ਔਰਤ ਜਾਂਦੀ ਨੇ ਕਾਂਟਾ ਲੈ ਗਈ ਤੁਹਾਡਾ। ਤੇਰੇ ਕੋਲ ਭਾਰੂ ਕੋਈ ਹੈਗੇ ਆ 3 ਭਾਰੂ ਖੜੇ ਆ, ਮੈਨੂੰ ਲੱਗਦਾ ਉਹ ਖੜੇ ਰਹੇ ਜਿਹੜੇ। ਨਹੀਂ ਤੇ ਆਪ ਕਰ ਲੈਣਾ। ਕੀ ਰੇਟ ਆ ਉਹਨਾਂ ਦਾ 2,35,000 ਦੇ ਪੈਂਡ ਆਇਆ ਮਾਲਕਾਂ ਨੂੰ। ਨਹੀਂ ਤੇ ਬਿਠੇ ਜੇ ਬੱਕਰੀ ਲੈਣੀ ਹੋਵੇ ਮੈਂ ਤੇ ਕੀ ਮੁਹੱਬਤ ਕਰੇਗਾ ਬੰਦਾ? ਬੱਕਰੀ ਕਰੇਗੀ ਮੁਹੱਬਤ, ਮੈਂ ਤਾਂ ਵੇਚ ਦੇਣੀ ਭਾਜੀ। ਨਹੀਂ ਬਿਠੇ ਮੇਰਾ ਮਾਲਕ ਆ। ਤੇਰਾ ਵੀ ਤੇ ਖਿਆਲ ਰੱਖਣਾ ਨਾ। ਬੱਕਰੀ ਲੱਗ ਜਾਂਦੀ ਕੁਰਬਾਨੀ ਤੇ ਉਸਤਾਦ ਜੀ ਕੈਸੀ ਗੱਲ ਆ ਕਿ ਮੈਂ ਉਹਦੇ ਨਾਲ ਗੱਲ ਸ਼ੁਰੂ ਕੀਤੀ ਹੈ ਤੇ ਮੈਂ ਉਹਨੂੰ ਕਿਹਾ ਤੈਨੂੰ ਕਿੰਨੇ ਕਿਤੇ ਪੈ ਰਹੇ ਆ ਉਹਨੇ ਕਿਹਾ 240 ਦੇ ਪੈ ਰਿਹਾ ਉਹਨੇ ਫੜ ਕੇ ਤੇ ਉਹ ਗੱਲ ਫੜ ਲਈ ਤੇ ਮੈਂ ਬੇਟਾ ਵੇਲਾ ਗਲਤੀ ਹੋ ਗਈ, ਗਲਤੀ ਹੋ ਗਈ, ਉਹ ਗਲਤੀ ਹੋ ਗਈ, ਕਸਮ ਗਲਤੀ ਹੋ ਗਈ। ਨੈਕਸਟ ਨਹੀਂ ਹੋਊਗਾ। ਉਹ ਮੈਂ ਕਹਿ ਰਿਹਾ ਖੁਦਾ ਦੀ ਕਸਮ ਹੈ ਸਾਰੀਆਂ ਗਲਤੀਆਂ ਇਸ ਸ਼ੋਅ ਨੂੰ ਦੁਆਵਾਂ ਦਿਓ ਤੇ ਚੁੱਕ ਕੇ ਬਾਹਰ ਮਾਰਨ ਤੈਨੂੰ ਜਿਨ੍ਹਾਂ ਦਾ ਸ਼ੋਅ ਅੱਛਾ ਕਰਦਾ ਉਸਤਾਦ ਜੀ ਮਾਫੀ ਦੇ ਦੇ। ਇਸ ਸ਼ੋਅ ਨੂੰ ਦੁਆਵਾਂ ਦਿਓ ਇਹਨਾਂ ਲੋਕਾਂ ਨੂੰ ਦੁਆਵਾਂ ਦਿਓ ਐਦਾਂ ਹੀ ਮਿਹਰਬਾਨੀ, ਅੱਲਾ ਭਲਾ। ਕਸਮ ਹੈ ਨਹੀਂ ਤੇ ਤੇਰੀ ਕੀ ਜ਼ਰੂਰਤ ਆ ਕਿ ਤੂੰ ਜਿਹੜਾ ਭਾਵੇਂ ਕੋਈ ਵੀ ਬੰਦਾ ਬੈਠਾ ਤੂੰ ਇੰਜ ਗੱਲ ਕੱਟ ਦਵੇ ਔਰ ਫਿਰ ਦੂਜੀ ਆਉਣ ਤੋਂ ਗੱਲ ਕੀਤੀ ਤੂੰ ਅਗਲੇ 5 ਮਿੰਟ 'ਚ ਫੇਰ ਕੱਟਣੀ ਇਸ ਸ਼ੋਅ ਨੂੰ ਦੁਆਵਾਂ ਦਿਓ ਕਸਮ ਵਾਲੀ ਗੱਲ ਆ ਫੈਸਲਾ ਨਹੀਂ ਕੱਢਦਾ ਤੁਸੀਂ ਹਾਂ। ਕਰੋਗਾ ਕਿੰਨੇ ਕੁ ਚ ਪੈ ਜਾਂਦੇ ਆ 10,000? ਉਸਤਾਦ ਜੀ ਉਹ ਨਾ 2,35,000 ਦੇ ਵਿੱਚ ਪੈਂਡ ਆਏ ਆ। ਦੂਸਰਾ ਵੱਡਾ ਗੱਲ 2,35,000 ਚ ਪੈ ਜਾਂਦੇ ਆ ਨਹੀਂ ਨਹੀਂ, ਯਾਨੀ ਕਿ ਬਾਈ ਕੀਤੇ ਕੁੱਤੇ ਆ ਪੈ ਜਾਂਦੇ ਆ ਜੋ ਹਾਲ ਰਾਤ ਨੂੰ ਕਰਦੇ ਆ ਨਾ, ਇਹ ਤਾਂ ਕੁੱਤੇ ਵੀ ਨਹੀਂ ਕਰਦੇ। ਵੀ ਇਸ ਕਿਸਮ ਦੀ ਆਵਾਜ਼ ਕੱਢਦੇ, ਉਤੋਂ ਮੰਜੀ ਮੇਰੀ ਸੇਂਝ ਹੁੰਦੀ, ਮੈਂ ਕੋਈ ਐਸੀ ਨਹੀਂ ਪੈ ਹੁੰਦਾ, ਮੈਂ ਆਕੜੀ ਜਾਂਦਾ ਵਾ। ਬੱਕਰੇ ਮੈਨੂੰ ਸੌਣ ਨਹੀਂ ਦਿੰਦੇ। ਵੀ ਇੱਕ ਬੱਕਰਾ ਬਣਿਆ ਪਾਣੀ ਵਾਲੀ ਕੈਨ ਨਾਲ, ਕੈਨ ਫੁੱਲ ਭਰੀ ਸੀ, ਮੈਂ ਉੱਠਿਆ ਤਾਂ ਬੱਕਰਾ ਮੇਰੇ ਇੱਥੇ ਜ਼ੁਬਾਨ ਮਾਰਨ ਦੇ ਕੈਨ ਨਾਲ, ਕੈਨ ਮੇਰੇ ਪੈ ਦੀ ਹੈ ਭਾਈ। ਅੱਛਾ ਤੁਸੀਂ ਕੈਨ ਨਾ ਬੰਨੀ ਸੀ ਇੱਕ ਕੀਟ ਨੇ ਬੰਨਿਆ, ਇੱਕ ਵੇਸਣ ਦਾ ਥੱਲਾ ਪਾਵਾ ਨਹੀਂ ਹੁੰਦਾ, ਉਹਦੇ ਨਾਲ ਬੰਨ੍ਹ- ਉਹਦੇ ਨਾਲ ਬੰਨਿਆ, ਉਹਨੂੰ ਪਾਵਾ ਹੀ ਕੱਢ ਕੇ ਲੈ ਗਿਆ। ਤੁਹਾਡੇ ਪਾਸਤੇ ਕਿਤਾਬਾਂ ਤੇ ਲਾਉਣਾ ਤਾਂ ਯਾਰ ਉਸਤਾਦ ਜੀ ਕਹਿੰਦਾ ਉਹ ਬੇਸਨ ਦੇ ਡੰਡੇ ਜਿਹੇ ਨਾਲ। ਉਹ ਖਿੱਚਿਆ ਨਾ ਉਹਨੇ। ਨਹੀਂ ਉਹ ਥੱਲੇ ਨਹੀਂ ਹੁੰਦਾ ਇੰਜ ਕਰਕੇ ਹਾਂਜੀ। ਪੈਪ ਲਗਾਉਣ ਵਾਲਾ ਓਏ ਹੋਏ ਹੋਏ। ਉਹ ਕਵਰ ਜਿਹਾ। ਕਵਰ ਜਿਹਾ ਉਹ ਵੈਸੇ ਹੀ ਇੰਜ ਕਰਕੇ ਰੱਖਿਆ ਹੁੰਦਾ ਉਹ ਕਿਤੇ ਜੁੜਿਆ ਨਹੀਂ ਹੁੰਦਾ ਹਾਂਜੀ। ਉਹਨੂੰ ਵੈਸੇ ਹੀ ਇੰਜ ਕਰਕੇ ਵਿੱਚ ਦਿੱਤਾ ਹੁੰਦਾ ਉਹਦੇ ਨਾਲ ਬੰਨਤਾ ਉਹ ਲੈ ਗਿਆ ਟੈਪਲਰ ਨਾਲ ਬੰਨਿਆ ਹੋਇਆ ਉਹਨੂੰ ਹੀ ਆ। ਆਹੋ ਨਹੀਂ ਇੱਕ ਅੱਗੋਂ ਵੇਚਣ ਐ ਲੱਗੇ ਵੀ ਝੋਲੀਆਂ ਕੀਤੀ ਵੇਚਣ ਪੈਸੇ ਕਿੰਨੇ ਲੈਣੇ ਆ ਜਿਹੜਾ 240 ਦੇ ਤੈਨੂੰ ਪਏ 35 ਦੇ ਮੈਨੂੰ ਮੇਰੇ ਪਏ ਮਾਲਕਾਂ ਨੂੰ, ਬਾਬਰ ਸਾਹਿਬ ਨੂੰ, ਵਪਾਰੀ ਹੋ ਬਾਬਰ ਸਾਹਿਬ ਨੂੰ ਪਏ ਉਹ ਕਿੰਨੇ ਦੇ ਦੇਣੇ ਹੁਣ 2.35 ਦੇ ਪਏ ਜੀ। 235 ਦੇ ਤੇ ਤੈਨੂੰ ਪਏ ਆ ਨਾ ਦੇਣੇ ਕਿੰਨੇ ਦੇ ਆ ਉਸਤਾਦ ਜੀ ਤੁਹਾਡਾ 210 ਚ ਟੱਕ ਲਵਾ ਦਾਂ, ਵਾਹ 210 ਚ 2 ਪੂਰੇ ਚ ਲਵਾ ਦਾਂ, 170। ਹੁਣ ਨਾ ਕਰਿਓ ਹੁਣ ਫਿਰ ਜਾ। ਲਿਓ ਬਿਆਨੇ ਜਾ। ਨਾਲ ਗੱਲ, ਬਿਆਨੇ ਨਾਲ ਗੱਲ। ਉਹ 36 ਕਿਲੋ ਗੋਸ਼ਤ ਵਾ ਵਿੱਚ ਉਹਨਾਂ ਦੇ। ਜਾਂ ਤੇਰੀ ਜ਼ਬਾਨ ਤੇ ਬੱਕਰਾ ਚੜਾ ਦੇਣਾ ਮਿੱਠਾ ਜੀ ਅੱਗੇ ਤੁਸੀਂ ਜਿਹੜੇ ਬੱਕਰੇ ਵੇਚੇ ਮਾਸ਼ਾਅੱਲਾ ਉਹਨਾਂ ਚੋਂ ਸੋਹਣਾ ਤੁਹਾਡਾ ਲੱਕ ਟੁੱਟਾ। ਅੱਛਾ ਲੋਕਾਂ ਕੋ ਕਟਵਾਈ ਜਾ ਰਿਹਾ ਤੂੰ ਉਥੇ ਗੈਰਾਂ ਕੋਲੋਂ ਤੂੰ ਕਟਵਾ ਰਿਹਾ ਆਪਣੇ ਕੋਲੋਂ ਨਹੀਂ ਤੂੰ ਆਪਣੇ 235 ਦੇ ਲਏ ਮੈਂ ਅਕਲ ਹੋਣਾ ਹੀ ਆ। 170 ਮੇਰੇ ਭਰਾ ਨੇ ਕਹਿਤਾ ਮੈਂ ਉਹਦੀ ਜ਼ਬਾਨ ਤੇ ਚਲੋ ਜਾਓ, ਜੋੜਾ ਦੇਤਾ 170 ਦਾ। ਜੋੜਾ ਨਹੀਂ ਤਿੰਨਾਂ ਦੇ ਤੂੰ 3 ਲਏ ਆ 235 ਦੇ ਹੁਣ ਮੰਡੀ ਗਏ ਹੋਇਆ ਕਿਤੇ ਵੇਚ ਨਾ ਹੋਣ। ਨਹੀਂ ਵਿਕਦੇ ਹਮ ਹੀ ਭਰਦੇ। ਤੈਨੂੰ ਜਿਹੜਾ ਫੋਨ ਆਵੇ ਵੀ 185 ਦੇ ਵੇਚਦੇ ਆ ਆਹੋ, ਤੇ ਫਿਰ 235 ਦੇ ਲੈਤੇ ਉਹਨੇ ਵੇਚ ਦੇਣੇ ਤੇ ਉਦੋਂ ਦਾ ਇਹੀ ਕੁਝ ਕਰਨ ਦਿਆ 19-20 ਫੋਨ ਆਏ ਮੈਨੂੰ ਮੰਡੀ ਜਾ ਕੇ, ਔਰ ਤੁਹਾਡੀ ਦੁਆ ਨਾਲ ਪ੍ਰੋਫਿਟ ਵਾਲਾ ਇੱਕ ਵੀ ਨਹੀਂ ਆਇਆ। ਉਹ ਨਹੀਂ ਉਹ ਆਉਣਾ ਵੀ ਨਹੀਂ ਤੈਨੂੰ
ਲੇਕਿਨ ਇਹ ਵਾ ਭਾਈ ਬਾਬਰ ਦੀ ਮੈਨੂੰ ਨੀਅਤ ਤੇ ਸ਼ੱਕ ਨਹੀਂ ਹੈ, ਖਲੂਸ ਨਾਲ ਬੱਕਰੇ ਦੀ ਪਰਵਰਿਸ਼ ਕਰਦਾ ਉਹ, ਪੂਰੀਆਂ ਖੁਰਾਕਾਂ ਪੂਰੀ ਇਹੋ ਜੀ ਪਰਵਰਿਸ਼ ਨੂੰ ਕੀ ਕਰਨਾ ਵੀ ਸਾਰੀ ਪਰਵਰਿਸ਼ ਕਰਕੇ ਜਾ ਕੇ ਘਾਟੇ 'ਚ ਵੇਚ ਆਇਆ? ਇਹ ਕਿਹੜੀ ਪਰਵਰਿਸ਼ ਆ? 7-8 ਐਟਮਾਂ ਖਾਂਦਾ ਵਾ, ਅੱਛਾ 7-8 ਐਟਮਾਂ, ਤੂੜੀ ਬੰਡਾ ਹਰ ਸ਼ੈ, ਔਰ ਨੁਹਾਏ ਆ ਤਿੰਨਾਂ ਨੇ, ਪੂਰੀ ਗਲੀ ਮੱਲੀ ਹੈ, ਨੁਹਾ ਧੋ ਕੇ ਘਾਟੇ 'ਚ ਵੇਚ ਆਇਆ। ਯਾਰ ਇਹ ਤਾਂ ਜ਼ਿਆਦਤੀ ਹੈ ਯਾਰ। ਸਾਡੀ ਉਹਨੂੰ ਜਾਂਚਾ ਕਾਰੋਬਾਰ ਦੀ ਵਪਾਰ ਕਿੱਦਾਂ ਕਰੀਦਾ ਯਾਨੀ ਤੂੰ ਸਿਰਫ ਅਗਲੇ ਦੀ ਗੱਲ ਕੱਟਣੀ ਆ, ਨਹੀਂ ਤੇ ਵੈਸੇ ਨਹੀਂ ਤੂੰ ਬੋਲਣਾ। ਕਿਉਂ ਮੈਂ ਕਿਉਂ ਕੀਤੀ? ਫਨਕਾਰਾਂ ਨੂੰ ਟੀਟੈਂਟ ਸੌਣਾ ਦਿਆ ਕਰੋ ਸਾਡੀ। ਉਸਤਾਦ ਜੀ 2 ਬੱਕਰੇ ਤੁਸੀਂ ਲੈ ਲਓ, ਇੱਕ ਮੈਂ ਲੈ ਲੈਣਾ, ਮੁੱਕ ਲਓ ਇੱਕ ਤਾਂ ਮੁੱਕ ਲਓ। ਚਲ ਐਂਟੀ ਕਰ। ਯਾਰ ਉਹਨਾਂ ਨੇ ਰੇਟ ਲਾਵੇ ਨਾ ਹੁਣ 170 ਚੋਂ ਮੈਂ 2 ਕਿੰਨੇ ਦੇ ਦਊਂਗਾ? 70 ਦਾ ਇੱਕ ਲੈ ਲੇਗਾ। ਮੈਂ 70 ਦਾ ਕਾਤੋਂ ਲੈਣਾ ਸਾਰੇ? ਚਲੋ ਜੀ। ਓਏ ਉਹ ਇੱਕ ਵਾਲਾ ਲੈ ਉਸਤਾਦ ਜੀ ਹਾਂ ਇੱਕ ਗੱਲ ਠੀਕ ਆ। ਬੱਕਰੇ ਹਦਾਇਤ ਵਾਲੇ ਆ, ਅੱਛਾ 25-25 30 ਕਿਲੋ ਤੋਂ ਉੱਪਰ ਗੋਸ਼ਤ ਹੈ। ਹਦਾਇਤ ਵਾਲੇ ਬੰਦੇ ਸਿੱਧੇ ਕੰਮ ਤੇ ਜਾਂਦੇ, ਕੰਮ ਤੋਂ ਘਰ ਆਉਂਦੇ। ਇਦਾਂ ਹੀ ਸਾਡੇ ਹਦਾਇਤ ਵਾਲੇ ਆ। ਇਦਾਂ ਹੀ ਹੋਣ ਰਿਹਾ ਵਾ। ਔਰ ਮੰਡੀ ਬਹੁਤ ਤੇਜ਼ ਆ, ਨਹੀਂ ਯਕੀਨ ਤੁਸੀਂ ਮੰਡੀ ਜਾ ਕੇ ਦੇਖ ਲਓ, ਵਿਜ਼ਿਟ ਕਰ ਲਓ। ਨਹੀਂ ਉਹ ਤੇ ਕਿਹੜੀ ਤੇਜ਼ ਆ ਵੀ ਤੈਨੂੰ 15 20 ਹਜ਼ਾਰ ਇੱਕ ਭਾਰੂ ਜੋ ਘਟੀ ਜਾ ਰਿਹਾ? ਇਹ ਕਿਹੜੀ ਤੇਜ਼ ਆ? ਮੰਡੀ ਸਲੋ ਕਰ ਬੇਟਾ। ਅੱਖ ਚਮਕਦੇ ਘਾਟਾ ਖਾਂਦੇ ਆਹੋ ਚਲੋ ਯਾਰ, ਉਸਤਾਦ ਮੁਹਤਰਮ ਮਾਦਰ ਦੇ ਨਾਲ 2 ਲੱਖ ਰੁਪਏ ਤਿੰਨਾਂ ਬੱਕਰਿਆਂ ਦਾ ਓਕੇ ਕਰੋ। ਇੱਕ ਮੈਂ ਚੱਲ ਜਾ ਯਾਰ। ਓਏ ਇੱਕ ਮੈਂ ਅੱਲਾ ਹਾਫਿਜ਼ ਜੀ। ਪਰ ਇਹ ਪੰਚਾਇਤ ਵਾਲੀ ਗੱਲ ਕਰਦਾ ਕਿੰਨੇ? ਤਿੰਨੇ ਹੀ 2 ਲੱਖ। 2 ਲੱਖ ਉਸਤਾਦ ਜੀ 240 ਦੇ ਇਹ ਤੋਂ ਥੱਲੇ ਨਹੀਂ ਬਾਰੇ ਖਾਂਦੇ। ਮੈਂ ਬਹੁਤ ਘਾਟੇ ਖਾ ਚੁੱਕਿਆ, ਮੇਰਾ ਕੰਗਰੋੜ ਟੁੱਟਿਆ ਪਿਆ ਘਾਟੇ ਖਾ। ਅੱਛਾ ਉੱਥੋਂ ਖਾ ਲਿਆ, ਸਾਡੇ ਕੋਲ ਨਹੀਂ ਤੂੰ ਖਾ ਸਕਦਾ ਘਾਟੇ। ਹੁਣ ਅਕਲ ਆ ਗਈ ਨਾ। ਤੈਨੂੰ ਕਹਿਣ ਕੌਣ ਡਿਆ ਵਾ? ਤੇ ਵੇਖ ਲੈ ਯਾਰ, ਤੈਨੂੰ ਪਤਾ ਵਾ। 2 ਲੱਖ ਫੈਸਲ ਨੇ ਕਹਿਤਾ ਜਾ। ਜਾ ਸਿਆਣੇ ਕਹਿੰਦੇ ਬੱਕਰੀ ਪੱਥਰ ਚੱਟ ਕੇ ਮੁੜਦੀ ਆ, ਮੈਂ ਹੁਣ ਇਦਾਂ ਨਹੀਂ ਕਰਦਾ। ਪਰ ਨਹੀਂ ਇਹ ਇੱਕ ਬੱਕਰੀ ਪੂਰੇ ਸਹੀ ਗੱਲ। ਤਿੰਨੇ ਲੈ ਲੈ ਚਿੱਟੇ ਚੁਲਕਦੇ। ਉਹ ਮੈਂ ਦੇਖੇ ਤਦੀ ਤੇ ਤੈਨੂੰ 2 ਲਾਤਾ। ਚੱਲ ਠੀਕ ਆ, 2 ਉਸਤਾਦ ਜੀ ਦੇ ਤੇ ਇੱਕ ਮੇਰਾ। ਚੱਲ 2 ਚੋਂ ਚਲੋ ਠੀਕ ਹੋ ਗਿਆ। ਕਿੰਨੇ ਦੇ ਵੇਚਣੇ ਤੂੰ? 3 ਬੱਕਰੇ ਆ, ਮੈਂ 240 ਤੋਂ 1 ਰੁਪਿਆ ਘੱਟ ਨਹੀਂ। ਮੈਨੂੰ ਅਕਲ ਆ ਗਈ, ਉੱਥੇ ਨਾ ਵਿਕਣ 240 ਦੇ ਫਿਰ ਘਰ ਕਰ ਲਾਂਗੇ। ਬਾ ਫਿਰ ਠੀਕ ਆ। ਹਾਂ ਠੀਕ ਹੋ ਸੋਹਣਾ ਗਿਆ ਹੋ ਗਿਆ। ਉਸਤਾਦ ਜੀ। ਪਹਿਲੇ ਤਾਂ ਤੂੰ ਬਗੈਰਤ ਆਦਮੀ ਆ। ਉਹ ਤੂੰ ਇੱਕ ਨੇਕ ਕੰਮ ਕੁਰਬਾਨੀ, ਉਹਦੇ ਵਿੱਚੋਂ ਦਿਹਾੜੀਆਂ ਤੇਰੀ ਗੰਦੀ ਨੀਅਤ ਦੀ ਵਜ੍ਹਾ ਤੋਂ। ਉਹ ਨਹੀਂ ਉਸਤਾਦ ਜੀ, ਦਿਹਾੜੀ ਤਾਂ ਮੈਂ ਕਿਹਾ ਹੀ ਨਹੀਂ। ਮੈਂ ਕਹਿੰਦਾ ਤੇਰੀ ਗੰਦੀ ਨੀਅਤ ਦੀ ਵਜ੍ਹਾ ਤੋਂ ਤੈਨੂੰ ਘਾਟੇ ਪੈ ਰਿਹਾ। ਉਹ ਰੱਬ ਵੀ ਫਿਰ ਉੱਤੇ ਬੈਠਾ ਨਾ, ਉਹ ਨੀਅਤਾਂ ਨੂੰ ਜਾਣਦਾ ਵਾ। ਉਹ ਨਹੀਂ ਉਹ ਯਾਰ ਦਿਹਾੜੀ ਲਾਉਂਦੇ। ਲੇਕਿਨ ਐਵੇਂ ਉਹ ਕਹਿ ਰਿਹਾ ਕਿ ਮੈਨੂੰ ਇੰਨੇ ਦੇ ਪੈ ਰਹੇ। ਅੱਛਾ 2,40,000 ਦੇ। ਇਹ ਉਹ ਇੱਕ ਮਿੰਟ ਠਹਿਰ ਜਾ। ਤੋਂ ਨਹੀਂ ਘਾਟਾ ਪੈ ਰਿਹਾ ਹਲੇ ਭਾਈ, ਬਾਹਰ ਪਲਾਨਿੰਗ ਮਾੜੀ ਕਰਦਾ ਵਾ। ਓਕੇ ਓਏ ਇਦਾਂ ਹੀ ਹੁੰਦਾ ਵਾ, ਇਦਾਂ ਹੀ ਹੁੰਦਾ। ਓਏ 90,000 ਰੁਪਏ ਚ 240 ਪਈਏ ਤੇ ਕਿੰਨਾ ਬਣਦਾ ਵਾ? ਆਹੋ 3 ਇਹਨੇ ਦੀ ਉਹ ਕਹਿੰਦੇ 240 ਤੇ ਪੈ ਰਹੇ ਨੇ। ਅੱਛਾ ਜਦੋਂ ਪਹਿਲੇ ਗੱਲ ਸੋਚ ਲਈਦੀ ਹੁੰਦੀ ਆ ਕਿ ਮੈਂ ਐਡੇ ਭਰਵੀਂ ਜਿਹੜੀ ਗੱਲ ਕਰ ਰਿਹਾ, ਉਸ ਤੋਂ ਬਾਅਦ ਮੈਂ ਕਹਿਣਾ ਕੀ ਹੈ? ਮੈਂ ਉਹੀ ਤਾਂ ਕਹਿਣ ਡਿਆ ਨਾ, 240 ਦੇ ਇਹਨੂੰ ਪਏ ਆ, ਪੈ ਗਏ ਵਿੱਚ 90,000 ਮੇਰਾ ਪਾਲ ਆ। 330 ਉਹ ਯਾਰ ਆਹ ਕਿਹੜੀ ਗੱਲ ਹੋਈ ਹੈ ਯਾਰ? ਅੱਛਾ 90 ਤੇਰਾ ਪਾ ਲਿਆ, ਉਹਨੇ ਫਕੀਰ ਦੇ ਪਾ ਲਾ, ਕਿੰਨੇ ਹੋ ਗਏ? ਨਹੀਂ ਉਸਤਾਦ ਜੀ 90,000 ਮੇਰਾ ਤੇ ਬਾਕੀ ਉਸਤਾਦ ਦੇ। 1 10 ਇੱਕ 10 ਤੁਹਾਡਾ 2 ਲੱਖ ਰੁਪਏ ਬਣ ਗਿਆ। ਉਹਨੂੰ 230 ਦੇ ਪਏ ਨੇ ਨਾ। ਅੱਛਾ 2 30 ਦੇ ਉਹ ਚ 90 ਤੂੰ ਦੇਣਾ। 90 ਮੇਰਾ, ਇੱਕ ਬੱਕਰਾ ਮੇਰਾ। ਡਨ ਹੋ ਗਿਆ। ਠੀਕ ਹੈ, ਮੈਂ ਡਨ ਕਰ ਲੈਣਾ ਮੁੱਕ ਗਿਆ, ਦੇਖ ਕੇ। ਮੁੱਕ ਗਿਆ। ਮੈਂ ਭਾਵੇਂ ਤੂੰ ਮੁੱਕਰੇ ਮੈਂ ਚਾਂਦ ਰਾਤ ਨੂੰ ਲਾਂਗਾ, ਬਾਕੀ ਦੇ ਜਿੰਨੇ ਪੈਸੇ ਕਿੰਨੇ ਪੈਸੇ ਬਾਜੀ, ਬਾਕੀ ਤਾਂ ਛੱਡੋ। 3 ਬੱਕਰੇ 240 ਦੇ ਮੈਂ ਲੈ ਲੈਣੇ ਆ। ਨਹੀਂ ਤੁਸੀਂ 2 ਲੈਣੇ ਨੇ। ਸੁਣ ਲੈ ਨਾ, 240 ਦੇ ਮੈਂ ਲੈ ਲੈਣੇ ਆ। ਉਹਦੇ ਚੋਂ 90 ਮੈਨੂੰ ਦੇ ਕੇ ਇੱਕ ਤੂੰ ਲੈ ਜਾਣਾ। ਨਹੀਂ 90 240 ਚੋਂ 90 ਕੱਢ। ਰਹਿ ਗਿਆ ਡੇਢ 50 1,000 ਡੇਢ 50 ਕਿਤਾ ਨਾ। 1.5 ਲੱਖ ਡੇਢ ਹੀ ਰਹਿ ਗਿਆ। ਤੁਸੀਂ 1.5 ਲੱਖ ਦੇ 2 ਬੱਕਰੇ ਲਵੋ, ਇੱਕ ਮੈਂ ਜਾਣਾ ਤੇ ਮਿੱਠਾ ਜਾਣਾ। ਚਲੋ ਲਿਆਓ, ਸਹੀ ਡਨ ਕਰੋ, ਤੁਹਾਨੂੰ ਵਾਰੇ ਦੇ ਲਿਆਓ ਦਿਓ, Okay। ਲਿਆਓ ਦਿਓ। ਜਾ ਮੁਕਾ। 1.5 ਲੱਖ ਦੇ 2 ਬੱਕਰੇ ਬੁਲਾ ਲਾ। ਮੈਂ ਚਾਂਦ ਰਾਤ ਨੂੰ ਲੈਣੀ, ਫਿਰ ਨਾ ਗਈ। ਅੱਛਾ ਇੱਕ ਲੈਣਾ, ਤੂੰ ਲੈਣਾ ਹੀ ਕਿਹੜਾ? ਬੱਕਰਾ ਇੱਕ। ਇੱਕ ਮੈਂ ਲੈਣਾ ਹੀ। ਤੇ ਲੈਣੇ ਤੇ ਨਹੀਂ ਨਾ ਕਿਹਾ, ਲੈਣਾ ਹੈ ਇੱਕ ਮੇਰਾ। ਤੂੰ ਵੈਰੀ ਗੁੱਡ ਵੀ ਲੈ ਕੇ ਆਇਆ ਤੂੰ। ਬੁਲਾ ਕੇ ਤੇ ਉਹ ਵੀ ਡਿੱਗ ਗਏ ਨਾ ਹੁਣ। ਫੋਨ ਕਹਿ ਵੱਜ ਗਿਆ ਹੀ। ਉਹਦਾ ਤਾਜਰ ਆ ਗਏ ਆ। ਸ਼ੁਕਰ ਹੈ ਯਾਰ, ਲੱਖ 2-4 ਹਜ਼ਾਰ ਲੱਗੂਗਾ ਹੀ। ਨਹੀਂ ਤੇ 2-4 ਨਹੀਂ ਮਿੱਠੇ। 1 ਮਿੰਟ ਆ, ਤੁਹਾਡੇ ਬੱਕਰੇ ਲੌਕ ਕਰਤੇ ਆ। ਚੱਲ ਵਪਾਰੀ ਫੋਨ ਚੁੱਕ ਤੁਸੀਂ ਲਵੇ। ਸ਼ੁਕਰ ਕਰੋ ਲੈ ਲੈਣੇ ਨੇ, ਤੇ ਉਹਨੇ ਉਸਤਾਦ ਜੀ ਹੱਸ ਕੇ 30-40 ਹਜ਼ਾਰ ਦਾ ਘਾਟਾ ਖਾ ਲਿਆ। ਓਏ ਹੋਏ ਹੋਏ ਹੋਏ। ਕਿਸੇ ਨੇ ਬੱਕਰੇ ਵੀ ਖੋਲੇ, ਮੋਬਾਈਲ ਵੀ ਖੋਲੇ ਮੰਡੀ ਚੋਂ ਤੇ ਬੱਕਰੇ ਵੀ ਖੋਏ ਗਏ ਜੇ, ਮੋਬਾਈਲ ਵੀ ਖੋਇਆ ਗਿਆ ਜੇ। ਮੈਂ ਤੁਹਾਨੂੰ ਦੱਸਤਾ ਜੀ। ਦੁਆ ਕਰੋ ਲੋਡਰ ਬਚ ਜਵੇ। ਉਹ ਸੁਥਰਾ ਪੰਜਾਬ ਵਾਲੇ ਮੁੰਡੇ ਦਾ ਵਾ, ਅੱਧਾ ਕੂੜਾ ਹੁੰਦਾ ਤੇ ਪਿੱਛੇ ਬੱਕਰੇ ਲੋਡ ਕੀਤੇ ਹੁੰਦੇ ਆ। ਸੱਚੀ ਤੇ ਉਹਨਾਂ ਨੂੰ ਇਨਫੈਕਸ਼ਨ ਨਹੀਂ ਹੋਏਗੀ ਕਾਦੀ ਤੇ ਦੂਜੇ ਨੂੰ ਕਰ ਲੈ। ਵੈਕਸੀਨੇਸ਼ਨ ਚ ਕਰਾਈ ਹੋਈ ਆ। ਤੇ ਭਾਈ ਸ਼ਾਹਦ ਨੂੰ ਕਰ ਲੈ। ਨਹੀਂ ਸ਼ਾਹਦ ਮੋਬਾਈਲ ਘਰ ਛੱਡ ਕੇ ਜਾਂਦਾ ਵਾ। ਮਿੱਠੇ ਨਹੀਂ ਬੱਕਰੇ ਉਸਤਾਦ ਜੀ 2:40 ਅੱਜ ਰਾਤ ਤੱਕ ਸੌਦਾ ਤੁਹਾਡਾ ਮੇਰਾ ਡਨ। ਅਗਰ ਬੱਕਰਾ ਨਾ ਕੋਈ, 1.5 ਤੇ 2 ਮੈਨੂੰ ਦੇਣੇ ਆ। ਮੈਂ- ਇੱਕ ਇਹਨੂੰ ਦੇਣਾ ਤੂੰ। ਮੈਂ ਤੁਹਾਨੂੰ 2:40 ਦੇ ਤਿੰਨੇ ਦੇ ਦੇਣੇ ਆ। ਨਹੀਂ ਇਨਸਾਫ ਕਰਨਾ। ਮੈਂ ਇੱਕ ਲੈਣਾ ਹੈ।
ਮੈਂ ਚਾਂਦ ਰਾਤ ਨੂੰ ਚੁੱਕਾਂਗਾ 90 ਦਾ ਜਿੰਨੇ ਦਾ ਮਰਜ਼ੀ ਚੁੱਕਾ, ਮੈਂ ਜਾਣਾ ਮਿੱਠਾ ਮੇਰਾ ਭਰਾ ਹੈ। ਨਹੀਂ ਭਰਾ ਭਰੂ ਨਹੀਂ, ਮੈਂ ਉਸਤਾਦ ਦਾ ਸੌਦਾ ਕੀਤਾ ਵਾ ਔਰ ਮੈਂ ਤੁਹਾਨੂੰ ਆਹ ਕੀ ਗੱਲ ਨਹੀਂ ਆਹ ਕੰਮ ਕਰ, ਤੈਨੂੰ ਜ਼ੁਬਾਨ ਤੇ ਹੀ ਨਹੀਂ ਯਕੀਨ ਹੈਗਾ। ਉਸਤਾਦ ਜੀ ਕਹਿਣ ਮੈਨੂੰ ਕਹਿਣ ਕਿ ਆਪਣਾ ਮੈਂ ਜਿਗਰ ਕੱਢ ਕੇ ਰੱਖਾਂ ਇੱਥੇ ਤੇਰੇ ਸਾਹਮਣੇ, ਨਾ ਕਹੀਂ ਭਾਵੇਂ ਤੁਸੀਂ ਜਿਗਰ ਰੁਪਏ ਨਹੀਂ ਕੱਢਣਾ, ਮੈਂ ਗੱਲ ਕਰਦੇ ਪੂਰੀ ਠੀਕ ਹੈ ਨਾ। 2 ਚੱਲਦੇ ਤੁਹਾਡਾ ਮੇਰਾ ਸੌਦਾ ਡਨ ਹੋ ਗਿਆ। ਨਹੀਂ ਹੁਣ 90 ਦਾ ਤੁਸੀਂ ਇਹਨਾਂ ਨੂੰ ਦੇਣਾ ਵਾ ਕਿ 90 ਨੇ ਮੈਨੂੰ ਦੇਣਾ ਵਾ? ਯਾਰ ਜਦੋਂ ਤੈਨੂੰ ਮੈਂ ਲੈਦਾ ਇਹਨਾਂ ਨੂੰ 2 ਦੇ ਦੇਣਾ ਤੇ ਮੈਂ ਤੇਰੇ ਕੋਲ ਇੱਕ ਲੈਦਾ ਚਾਂਦ ਰਾਤ ਨੂੰ ਚੁੱਕ ਲਾਂਗਾ। ਤਿੰਨਾਂ ਜਿਹੜਾ ਮਰਜ਼ੀ ਬੱਕਰਾ ਦੇ ਦੇਵਾਂ ਇਹਨਾਂ ਨੂੰ। ਜਿਹੜਾ ਮਰਜ਼ੀ ਦੇ ਡਨ ਕਰਦੇ ਉਸਤਾਦ ਜੀ, ਮੈਂ ਤੁਹਾਨੂੰ ਹਦਾਇਤ ਵਾਲੇ 2 ਪੀਸ ਦੇਵਾਂਗਾ। ਚਲੋ ਕਦੇ ਚਮਕ ਪੂਰੀ ਬਚੀ ਹੋਈ ਯਾਰ ਸਵੇਰੇ ਪਾਲਿਸ਼ ਮਾਰੀ ਹੈ। ਮਿੱਠੇ ਸਾਜ ਕੋ ਜਿਹੜੀ ਤੂੰ ਸ਼ਾਇਰੀ ਸਾਜ ਨੇ ਤੇਰੇ ਨਾਲ ਤੱਕ ਦੀ ਬਹਿਸ ਨਹੀਂ ਕੀਤੀ, ਤੂੰ ਇੱਥੇ ਲੈ ਗਿਆ ਸਾਜ ਨੇ ਬਹਿਸ ਕੀਤੀ ਨਹੀਂ, ਤੂੰ ਬੱਕਰਾ ਦੇ ਕਿੰਨੀ ਬਹਿਸ ਕਰਨ ਦਿਆ ਤੂੰ ਸਾਜ ਕੋ ਸਾਜ ਜਿੱਦਾਂ ਕਰਨੀ ਕਰ ਲੋ ਤੁਹਾਡੇ ਬੱਕਰੇ। ਮੈਨੂੰ ਗੱਡੀ ਦਿੱਤੀ ਉਹਦੇ ਚੋਂ ਹੱਕ ਹੁੰਦਾ ਨਾ ਮੈਨੂੰ ਗੱਡੀ ਦਿੱਤੀ ਉਹਦੇ ਚੋਂ 9 ਲੱਖ ਰੁਪਇਆ ਘਾਟਾ ਪਿਆ। ਉਸਤਾਦ ਨੇ ਕਿਹਾ ਕਿ ਮੇਰਾ ਪੁੱਤਰ ਹੀ ਲੈ ਪਤਾ ਕੀ ਗੱਲ ਆ ਗੱਲ ਤੂੰ ਆਪ ਕਰਦਾ, ਮੈਂ ਤੈਨੂੰ ਕੁਛ ਨਹੀਂ ਸਿਖਾਉਣਾ, ਤੇਰੇ ਕੰਨ 'ਚ ਦੱਸੀ। ਮੇਰੇ ਕੰਨ ਚ ਨਹੀਂ ਦੱਸੀ, ਉਸਤਾਦ ਜੀ ਦਾ ਜ਼ਰਫ ਤਾਂ ਦੇਖ ਯਾਰ ਤੂੰ, ਉਸਤਾਦ ਜੀ ਦਾ ਜ਼ਰਫ ਹੀ ਨਹੀਂ ਦੇਖਣ ਦਿਆ। ਉਹ ਤੂੰ ਸਾਡਾ ਸਿਰਫ ਦੇਖ, 3 ਬੱਕਰੇ ਝੁਲਕਦੇ ਆ ਖੜੇ ਉੱਤੇ, ਸ਼ੇਰ ਲੱਗਦੇ ਬੱਬਰ ਸ਼ੇਰ। ਤੂੰ ਮੇਰਾ ਜ਼ਰਫ ਦੇਖਿਆ? ਹਾਂ ਇਹਨੇ ਤੁਹਾਡਾ ਸਰਫ ਐਕਸਲ ਵੀ ਦੇਖਿਆ ਵਾ, ਅੰਦਰ ਜਿਹੜਾ ਵਾਸ਼ਰੂਮ ਚ ਪਿਆ ਏਡਾ ਪੈਕਟ ਉਸ ਜ਼ਰਫ ਐਕਸਲ ਤੇ ਸਰਫ ਐਕਸਲ। ਹੁਣ ਲੌਕ ਕਰਦੇ ਜੀ, ਥੋੜੇ ਤਿੰਨੇ ਲੈ ਲੈ ਤੁਹਾਡੇ ਆ, ਚਲੋ ਠੀਕ। ਲੌਕ ਕਰਤੇ ਹੁਣ ਵਿਕਣ ਜੇ ਨਾ ਵਿਕਣ ਤੁਹਾਡੇ ਆ। ਟੋਕਨ ਫੜ ਲਾ ਨਹੀਂ ਜੇ ਉਸਤਾਦ ਨੂੰ ਦੇਣੇ ਆ 235 ਦੇ ਲਏ ਬਗੈਰ ਤਾਂ ਮੇਰੇ ਕੋਲ 5 ਕਮਾਉਣਾ ਤੋਂ। ਤੁਹਾਡੇ ਕੋਲ 5 ਨਹੀਂ ਕਮਾਇਆ, ਜਿਹੜਾ ਲੂਸਰ ਵੱਡਾ ਖੋਇਆ ਉਹੀ ਤਾਂ ਯਾਰ ਲੂਸਰ ਵੱਡਾ ਖਵਾਇਆ, ਫਿਰ ਉਹ ਵੀ ਪਾਲਾ ਸਾਰੇ ਪਾਲਾ। 235 ਘਰ ਨਹੀਂ ਰੱਖੇ ਤੂੰ, ਜਾਨ ਨਹੀਂ ਘਰ ਨਹੀਂ ਰੱਖੇ ਉਨੀ ਦੇਰ ਬੱਕਰੇ, ਲਾਗਤ ਲੈਣ ਆਏ ਆ। ਨਹੀਂ ਉਨੀ ਦੇਰ ਰੱਖੇ ਨਹੀਂ ਨਾਲ ਰੱਖੇ ਆ। ਤੇ ਫਿਰ ਉਹ ਤੂੰ ਮੇਰੇ ਬੱਕਰੇ ਇੰਨੇ ਦਿਨ ਘਰ ਰੱਖੇ, ਉਹਨਾਂ ਦਾ ਕਿਰਾਇਆ ਦੇ। ਹਾਂ ਰੈਂਟ ਭਰ ਇੱਥੇ। ਆਪਣੀ ਤੇ ਗੱਲ ਹੁਣ ਹੋਣ ਡਈ ਆ। ਤੇ ਫਿਰ ਹੁਣ ਹੁੰਦਾ ਹੀ ਹੈ ਨਾ, ਤੇ ਫਿਰ ਜਿਹੜੇ ਤੂੰ ਰੱਖੇ ਉਹ ਜਾਣੇ ਤੇਰਾ ਕੰਮ ਜਾਣੇ 235 ਦੇ ਬਣਦੇ ਆ। ਮੈਂ ਤਾਂ ਨਵਾਈ ਤੋਂ ਲੈਣ ਦੇ ਵਿੱਚ ਸ਼ੈਂਪੂ ਮਾਰੇ ਪੂਰੀ। ਯਾਰ ਨਾ ਨਵਾਉਂਦਾ ਤੂੰ ਮੈਨੂੰ ਗੰਦੇ ਕਰਕੇ ਦੇ ਦੀਆਂ, ਯਾਰ ਇਹਦਾ ਛਿੱਲਾ ਦੇ ਬਕਰਵਾਰੀ ਦੇ ਫਿਰ ਤੂੰ ਉਹ ਆਪ ਭੁਗਤ। ਚਲੋ। 235 ਦੇ ਆ, ਹੁਣ ਦੇਣੇ ਕਿੰਨੇ ਦੇ ਦੱਸ? ਚਲੋ ਜੀ ਤੁਸੀਂ 240 ਦੇ ਦਿਓ। ਨਹੀਂ ਮਿੱਠੇ ਆ ਤੇ ਫਿਰ ਤੂੰ ਯਾਰ, ਹੁਣ ਨਾ ਤੇ ਤੂੰ ਬਹੁਤ ਯਾਰ ਨਾ ਕਰ ਯਾਰ ਰਹਿਣ ਦੇ ਨੇ, ਪਤਾ ਨਹੀਂ ਇਹਦੀ ਕੁਰਬਾਨੀ ਵੀ ਹੋਣੀ ਕਿ ਨਹੀਂ, ਕਿਉਂਕਿ ਐਦਾਂ ਲੈਣੇ ਨਾ ਹਾਂਜੀ। ਉਹਦੀ ਨੀਅਤ ਗੰਦੀ ਆ, ਉਹਨੇ ਕਮਾਈ ਦਾ ਸੋਚ ਕੇ ਲਿਆਂਦੇ ਆ। ਦਿਹਾੜੀ ਲਾਉਣ ਦੇ ਹਾਂ। ਉਹ ਅੱਲਾ ਨੇ ਉਹ ਮੇਰੀ ਸੁਣੋ ਗੱਲ, ਮੇਰਾ ਜ਼ਿਹਨ ਸੀ, ਮੈਂ ਕਿਹਾ ਭਾਈ ਬਾਵਨ ਨੇ ਕਿਹਾ ਉਹਨੂੰ ਕੰਮ ਕਰਾ ਦਿਓ, ਤੇ ਇਹਨਾਂ ਦੇ ਵਿੱਚ ਤਲੇ ਕੀ ਕੋਈ ਨਹੀਂ, ਲਾਸ ਪ੍ਰੋਫਿਟ ਨਾਲ ਆ ਉਹ ਜ਼ਿੰਦਗੀ ਤੈਨੂੰ ਦਾ। ਐਡਾ ਇਨਵੈਸਟਰ ਪਿੱਛੇ ਉਹ 3 ਬੱਕਰੇ ਲੈ ਕੇ ਦੇ ਕੇ ਉਹਨੂੰ ਤੂੰ ਕੰਮ ਕਰਾਇਆ ਵਾ, ਆਹੋ। ਤੇ ਹੁਣ ਰੋਣ ਕਿਉਂ ਦੇ ਉਹ ਕਰੀ ਜਾ ਰਿਹਾ ਕੰਮ। ਤੇ ਕਰੀ ਜਾ, ਮੈਂ ਤਾਂ ਹੈਪੀ ਆ। ਮੈਂ ਤੈਨੂੰ ਇਹ ਕਿਹਾ ਸੀ, ਮੈਂ ਕਿਹਾ ਚਾਦਰਾਂ ਤੱਕ ਲੱਖ ਰੁਪਏ ਘਟਾਈ। ਇਹਨੇ ਇਹਨੂੰ ਕਿਹਾ ਕੰਮ ਕਰਨਾ ਵਾ, ਉਹ ਕੰਮ ਪਾਈ ਜਾ ਰਿਹਾ। ਕੰਮ ਕਰੀ ਜਾ ਰਿਹਾ ਮਾਰਜਨ ਕੰਮ ਕਰੀ ਜਾ ਰਿਹਾ। ਲੇਕਿਨ ਉਸਤਾਦ ਦੇ ਮੁਹਤਰਮ ਮੈਂ ਸਦਕੇ ਜਾਵਾਂ, ਮੇਰਾ ਯਾਰ ਹੈ ਮੰਡੀ ਵਿੱਚ, ਉਹਦੇ ਮੁਰਸ਼ਿਦਾ ਨਾਲ ਮੈਂ ਮਿਲਿਆ ਬੜੇ ਅਦਬ ਤਰੀਕੇ ਨਾਲ। ਉਹ ਮੇਰੇ ਫੈਨ ਸੀਗੇ ਉਸਤਾਦ ਜੀ, ਸਾਡਾ ਪ੍ਰੋਗਰਾਮ ਦੇਖਦੇ ਸਾਰੇ। ਕਹਿੰਦੇ ਜੀ ਫੈਸਲ ਰਾਮੇ ਜਿਹੜੇ ਬੱਕਰੇ ਤੇ ਹੱਥ ਰੱਖੇ, ਜਿੰਨੇ ਪੈਸੇ ਦੇ ਲੈ ਜਾ। ਆਪਣੇ ਹੱਥ ਗੈਰ ਝੂਲੀ ਲੋਕ ਨਹੀਂ ਤੁਸੀਂ ਕੀਤਾ ਕਿਦਾਂ? ਜਿੱਦਾਂ ਤੁਸੀਂ ਆ ਕੇ ਮੈਨੂੰ ਸਟੋਰੀ ਸੁਣਾਈ ਸੀ ਕਿ ਮੈਂ ਮੁਰਸ਼ਦ ਨੂੰ ਕਿਦਾਂ ਮਿਲਿਆ, ਸਿਰਫ ਵਹਿੜੇ ਦਾ ਕਰਕੇ ਵੀ ਦੱਸੋ ਨਾ। ਮੈਂ ਵੈੜੇ ਦਾ ਕਰਕੇ ਕੀ ਲਓ। ਉਹ ਤਾਂ ਮੇਰੀ ਕਿਸਮਤ ਦੇ ਵਿੱਚ ਹੁਆ, ਜੋੜੀ ਚੀਜ਼ ਕਿਸਮਤ ਚੋਂ ਹੀ ਮਿਲਣੀ। ਉਸਤਾਦ ਜੀ ਉਹ ਕਰੈਕਟਰ ਨੇ ਮੈਨੂੰ ਪਛਾਣ ਕੇ ਨਾ ਬੁਲਾ ਲਿਆ, ਆਜੋ ਫੈਸਲ ਭਾਈ। ਮੈਂ ਉਸਤਾਦ ਦੇ ਮੁਹਤਰਮ ਉਹ ਗਿਆ, ਕਹਿੰਦਾ ਮੇਰੇ ਮੁਰਸ਼ਿਦ ਆਏ। ਮੈਂ ਕਿਹਾ ਯਾਰ ਮੇਰੀ ਕੁੱਲੀ ਕਰਾਈ ਪਹਿਲੇ, ਜ਼ਿਕਰ ਕੀਤਾ ਸੀ ਮੈਨੂੰ ਕੁੱਲੀ ਕਰਾਈ। ਮੈਂ ਕੁੱਲੀ ਕਰਕੇ ਉਸਤਾਦ ਜੀ ਮੁਰਸ਼ਿਦਾਂ ਨੂੰ ਮਿਲਿਆ, ਤੇ ਮੈਨੂੰ ਕਹਿੰਦੇ ਨਾਲ ਬਹਿ ਜਾ। ਮੈਂ ਕਿਹਾ ਜੀ ਮੈਂ ਨਾ ਸਦਾਤ ਦੇ ਬਰਾਬਰ ਨਹੀਂ ਬਹਿ ਸਕਦਾ। ਉਹਨੇ ਜ਼ਬਰਦਸਤੀ ਮੈਨੂੰ ਬਿਠਾਇਆ, ਉਹ ਮੇਰਾ ਪੁੱਤਰ ਟੈਨਸ਼ਨ ਨਹੀਂ, ਉਹ ਉਸਤਾਦ ਦਾ ਸੁਣਾ, ਫਲਾਣੇ ਦਾ ਸੁਣਾ, ਹਾਲ ਚਾਲ ਪੁੱਛਣ ਲੱਗ ਪਿਆ। ਫਿਰ ਉਹਨੇ ਕਿਹਾ ਕਿੱਧਰ? ਮੈਂ ਕਿਹਾ ਜੀ ਵਹਿੜਾ ਲੈਣਾ ਹੈ। ਉਹਨੇ ਕਿਹਾ ਉਰੇ ਆ ਮੁੰਡੇ, ਅਲੀ ਪੁੱਤਰ ਜਿਹੜੇ ਵਹਿੜੇ ਤੇ ਹੱਥ ਰੱਖੇ ਇਹਨੂੰ ਦੇ ਦੇਣਾ, ਜਿੰਨੇ ਪੈਸੇ ਦੇਵੇ ਇਹਨੂੰ ਬਹਿਸ ਨਹੀਂ ਕਰਨੀ। ਤੇ ਮੈਂ ਹੁਣ ਸ਼ਦਾਬ ਦੇ ਨਾਲ ਮੈਸੇਜ ਤੇ ਲੱਗਣ ਡਿਆ, ਮੈਂ ਕਿਹਾ ਵਹਿੜਾ ਪਸੰਦ ਕਰ। ਇੱਕ ਵਹਿੜਾ ਉਸਤਾਦ ਜੀ 6.5 ਲੱਖ ਰੁਪਏ ਦਾ ਇੱਕ ਵਹਿੜਾ, ਇਹ ਵੱਡੀ ਗੱਲ ਫਿਰ ਹੈ। 4 ਲੱਖ ਦਾ, ਫਿਰ 2 ਸੀ ਦਾ। ਉਹ ਪਸੰਦ ਕਰ ਲਿਆ ਸੀ, ਕਹਿੰਦਾ ਜਾਓ ਲੈ ਜਾਓ ਫੈਸਲ ਭਾਈ। 3 ਦੱਸੇ ਤੂੰ ਕਿਹੜਾ ਪਸੰਦ ਕੀਤਾ? 2 ਸੀ। ਹਾਂ ਉਹਨੇ ਫਿਰ ਉਸਤਾਦ ਦੇ ਮੁਹਤਰਮ ਰਜਿਸਟਰਡ ਖੋਲਿਆ, ਕਹਿੰਦਾ ਜੀ ਫੈਸਲ ਇਹਨਾਂ ਦੇ ਓਰੀਜਨਲ ਰੇਟ ਲਿਖੇ ਆ। ਮੈਂ ਓਰੀਜਨਲ ਰੇਟ ਪੜ੍ਹ ਕੇ ਹੈਰਾਨ ਹੋ ਗਿਆ। ਮੇਰੇ ਕੋਲ ਐਵੇਂ ਥੋੜੇ ਜਿਹੇ ਪੈਸੇ ਜ਼ਿਆਦਾ ਹੁੰਦੇ ਨਾ ਤੇ ਮੈਂ 6 ਲੱਖ ਵਾਲਾ ਲੈ ਲੈਣਾ ਸੀ। 2 ਸੀ ਵਾਲੇ ਤੋਂ ਮੈਂ ਜੈਨਵਨ ਕਹਿ ਰਿਹਾ, ਤੂੰ ਲੈ ਕੇ ਕਿਹੜਾ ਆ? ਲੈ ਕੇ ਮੈਂ 2 ਸੀ ਵਾਲਾ ਆਇਆ। ਕਿੰਨੇ ਚ? ਜਿੰਨੇ ਉਹਨੂੰ ਮੈਂ ਦਿੱਤੇ ਉਹਨੂੰ ਰੱਖ ਲਏ, ਕਿੰਨੇ ਪੁੱਛੋ? ਕਿੰਨੇ ਦੱਸੋ ਜਿੰਨੇ ਮਰਜ਼ੀ ਦਿੱਤੇ ਹੁਣ ਚਲੋ ਤੂੰ ਲੈ ਆ, ਕਿੱਥੇ ਆ ਉਹ? ਘਰ ਬਚੇ। ਤੇ ਬੱਕਰਾ, ਹੁਣ ਬੱਕਰਾ ਲੈਣਾ? ਬੱਕਰਾ ਉਸਤਾਦ ਜੀ ਮੇਰੀ ਵਿਸ਼ ਹੈ ਕਿ ਮੈਂ ਲਵਾਂ, ਲੇਕਿਨ ਅੱਲਾਹ ਪਾਕ ਤੌਫੀਕ ਦੇਵੇ ਕਿ ਮੈਂ ਸਾਥੀ ਭਾਰ ਤੁਹਾਡੇ ਤੇ ਹੀ ਆ। ਮੇਰੀ ਮੇਰਾ ਭਾਈ ਫੈਸਲੇ ਬੱਕਰੇ ਨਾਲੋਂ ਨਾ ਸਾਜੀ ਦੁੰਬਾ 35-40 ਦਾ ਸੋਹਣਾ ਯਾਰ ਦੁੰਬਾ ਕਿਉਂ ਨਹੀਂ ਲੋਕੀ ਕਰਦੇ ਯਾਰ? ਦੁੰਬਾ ਹੈ ਨਾ ਦੁੰਬੇ ਦੀ ਇਸ ਵਾਰੀ ਫਸਲ ਨਹੀਂ ਹੋਈ, ਦੁੰਬਾ ਇਸ ਵਾਰੀ ਹੋਏ ਘਾਟਾ ਉਹ ਚੱਲ ਹੈ ਰਾਜਨਪੁਰੋਂ ਆਉਂਦਾ ਵਾ,
ਉਧਰ ਕਹਿੰਦੇ ਜਿਹੜਾ ਉਹਨੇ ਜਲਾਬ ਸਲਾਬ ਸਲੂਬ ਆਇਆ ਉਧਰ ਤੁੰਬਾ ਰੜਿਆ ਬਹੁਤ ਆ। ਲੇਕਿਨ ਉਸਤਾਦ ਮੁਹਤਰਮ ਇਸ ਟਾਈਮ ਜਿਹੜੇ ਛਾਏ ਹੋਏ ਨੇ ਨਾ ਆਸਟ੍ਰੇਲੀਅਨ, ਉਹਨਾਂ ਦੀਆਂ ਚੱਕੀਆਂ ਨੂੰ ਬਿਮਾਰੀ ਪੈ ਗਈ ਕੋਈ। ਹਾਂਜੀ, ਸੁੰਡੀ ਕੀੜਾ ਲੱਗ ਗਿਆ, ਸੁੰਡੀ ਪੈ ਗਈ, ਚੱਕੀਆਂ ਨਹੀਂ ਸਹੀ ਆਈਆਂ ਯਾਰ। ਨਾ 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 ਨਾ, ਉਹ ਚੱਕੀ ਦੁੰਬਾ ਕਹਿ ਰਹੇ। ਹਾਂਜੀ ਚੱਕੀ ਦੁੰਬਾ ਬੱਕਰੇ ਤੋਂ ਮਹਿੰਗਾ ਹੀ। ਹਾਂਜੀ, ਲੇਕਿਨ ਉਹ ਕਰਦੇ ਨਹੀਂ ਲੋਕੀ, ਉਹ ਸ਼ੌਕੀਨ ਨਹੀਂ ਰਹੇ ਲੋਕ। ਉਸਤਾਦ ਜੀ ਬੱਕਰਾ ਹੀ ਮੇਨ ਹੋਇਆ। ਅਪਰੋਚ ਤੋਂ ਬਾਅਦ 2 ਲੱਖ ਤੋਂ ਉਹ ਨਹੀਂ, ਉਹ ਨਹੀਂ ਇੱਕ ਮਿੰਟ, ਉਹ ਤੋਂ 40000 ਰੁਪਏ ਦਾ ਮੈਂ ਤੁਹਾਨੂੰ ਲੈ ਕੇ ਲੋ ਜੀ ਚੱਕੀ ਦੁੰਬਾ। ਚਲਾਓ ਮੇਰਾ ਉੱਥੇ ਮੱਕੋੜੇ ਮੈਂ ਕਹਿ ਰਿਹਾ ਚੱਕੀ ਅਕਲੀ ਲੱਗ ਦੁੰਬਾ ਕੇ ਲੱਗਾ ਬਸ। ਮੈਂ ਕਹਿ ਰਿਹਾ ਮੈਂ ਚੱਕੀ ਦੁੰਬਾ ਕੁਰਬਾਨੀ ਦੇ ਲਾਇਕ ਮੈਨੂੰ ਲੈ ਦੇ 40,000 ਆਇਆ, ਮੈਂ 50,000 ਦੇਣਾ ਉਸਤਾਦ ਉਹ ਜੀ। ਯਾਰ ਨਹੀਂ ਯਾਰ, ਕਿਉਂ ਨਾ ਹਾਈਪਰ ਹੋਈ ਜਾ ਰਿਹਾ? ਇੱਕ ਗੱਲ ਉਸਤਾਦ ਜੀ ਬਕਵਾਸ ਕਰਨ ਦੇ। ਆ ਤੇ ਜਦੋਂ ਬਕਵਾਸ ਕਰਦਾ ਤੇ ਤੂੰ ਕਾਹਤੋਂ ਇੰਨਾ ਪੈਰਾ ਦੇਈ ਜਾ ਰਿਹਾ? ਤੈਨੂੰ ਮੈਂ ਕਿਹਾ 40,000 ਰੁਪਇਆ, ਤੂੰ ਕਹਿੰਦਾ ਮੈਂ 10,000 ਉਹ ਬਸ ਕਰਦੇ ਹੋ ਵੈਸੇ ਹੀ ਯਾਰ, 40,000 ਦਾ ਨਹੀਂ ਹੁੰਦਾ, ਉਹਨੇ ਵੈਸੇ ਗੱਲ ਕੀਤੀ ਹੈ। ਉਸਤਾਦ ਜੀ ਆਸਟ੍ਰੇਲੀਅਨ ਵੈੜਿਆਂ ਨੇ ਘੇਰੇ ਹੋਇਆ, ਦੇਸੀ ਵੈੜੇ ਖਤਮ ਹੋਈ ਜਾਣ ਰਹੇ, ਤੁਹਾਨੂੰ ਪਤਾ ਆਸਟ੍ਰੇਲੀਅਨ ਵੈੜੇ ਜਿਹੜੇ ਉਹਦੀ ਆਮ ਜਾਨ ਦੇ ਨਾਲੋਂ ਸਨੂਈ ਜਾਨ ਜ਼ਿਆਦਾ ਹੁੰਦੀ ਹੈ। ਉਹਨੂੰ ਖੁਰਾਕ ਲੱਗਦੀ ਬਹੁਤ ਤੇ ਆ ਪਿੱਲਰ ਜਾਂਦੇ ਨੇ ਨਾਲੇ ਆਸਟ੍ਰੇਲੀਅਨ ਵੇੜਾ ਤੁਹਾਨੂੰ ਪੀਡੀ ਅਪਰੂਵ ਕਰਾਉਣਾ ਪੈਣਾ, ਕੰਟਰੀ ਕੋਡ ਖਲਾਉਣਾ ਪੈਣਾ। ਉਹਦੀ ਪਛਾਣ ਕੀ ਹੈ? ਉਹਦੇ ਸਿਰਫ ਸਿੰਘ ਜਿਹੜੇ ਹੋਣਗੇ ਨਾ ਉਹ ਸਿੱਧੇ ਇੰਚ ਹੋਣਗੇ। ਹਾਂ, ਉਹ ਜਿੱਦਾਂ ਮੁੱਠਾ ਹੁੰਦੀਆਂ ਐਂ ਹਾਂਜੀ ਭਾਈ ਜਾਨ। ਪਰ ਉਹ ਚੱਕੀ ਦੁੰਬਾ ਕਰਨਾ ਚਾਹੀਦਾ ਵਾ, ਕਰਨਾ ਚਾਹੀਦਾ। ਕਿਉਂਕਿ ਚੱਕੀ ਦੁੰਬੇ ਦੀ ਹੀ ਕੁਰਬਾਨੀ ਹੈ। ਸਾਰਾ ਉਹ ਹੈ ਨਾ, ਤੇ ਉਹ ਕਰਨਾ ਸਭ ਤੋਂ ਪਹਿਲੇ। ਉਹਦੀ ਪਿਓਰਿਟੀ ਉਹਦੀ ਹੋਣੀ ਚਾਹੀਦੀ ਹੈ, ਪ੍ਰਿਓਰਿਟੀ ਮੈਂ ਤੇ ਤੁਹਾਨੂੰ ਕਿੰਨਾ ਕਿਹਾ ਉਹਦੀ ਹੋਣੀ ਚਾਹੀਦੀ ਹੈ, ਲੇਕਿਨ ਅਸੀਂ ਉਹਨੂੰ ਉਹ ਹੌਲੀ ਹੌਲੀ ਵਿਚਾਰਾ ਖਤਮ ਹੀ ਹੋ ਗਿਆ। ਖਤਮ ਹੋ ਰਿਹਾ। ਉਹ ਭਾਈ ਮੇਰਾ ਭਾਂਜਾ ਸਾਂਗਲੇ, ਮੈਂ ਕਿਹਾ ਸਾਜੀ 25,000 ਦੇ ਬੱਕਰੇ ਲੈਣੇ ਆ, 4 ਤੁਸੀਂ ਲਵੋ 4 ਮੈਂ ਲੈਣਾ। ਅਸੀਂ ਛੱਡ ਦੇਣੇ ਸੀ 6-7 ਮਹੀਨੇ ਪਹਿਲੇ, ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ, ਕੀਤੀ ਨਹੀਂ ਉਸਤਾਦ ਜੀ, ਮੈਂ ਕੀਤੀ ਸੀ ਗੱਲ ਕਿ ਨਹੀਂ ਸੀ ਕੀਤੀ? ਹਾਂਜੀ ਹਾਂਜੀ ਕੀਤੀ ਸੀ ਨਾ। ਦੱਸਿਆ ਵੀ ਕਰਨਾ ਉਸਤਾਦ ਜੀ, ਮੈਂ ਇਹਨਾਂ ਨੂੰ ਮਸ਼ਵਰਾ ਦਿੱਤਾ, ਮੈਂ ਕਿਹਾ 25,000 ਰੁਪਏ ਦਾ ਬੱਕਰਾ ਨਾ ਲੈ ਕੇ ਨਾ ਛੱਡ ਦਈਏ ਉੱਥੇ, 6 ਮਹੀਨੇ ਬਾਅਦ ਸਾਲ ਬਾਅਦ ਜਦੋਂ ਵੀ ਉਹ ਹੋ ਗਿਆ ਤੇ ਅਸੀਂ ਉਹਨੂੰ ਥੋੜੇ ਜਿਹੇ ਪੈਸੇ ਦੇਣੇ ਤੇ ਲੈ ਲਾਂਗੇ। ਇਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਕਿ ਜਿਵੇਂ ਮੈਂ ਗੈਰ ਆ। ਮੈਂ ਕਹਿ ਰਿਹਾ ਇਹਨਾਂ ਦਾ ਦਿਲ ਕੀਤਾ ਕਿ ਖਾ ਨਾ ਲਵੇ, ਵਿੱਚੋਂ ਟੈਨਸ਼ਨ ਨਾ ਬਣੇ। ਓਏ ਹੋਏ ਭਾਜੀ ਉਹ ਹਥਿਆਰਾ ਤੇ ਹੁੰਦਾ। ਮੈਂ ਤੇ ਕੈਸੀ ਗੱਲ ਹੈ, ਇਹਨਾਂ ਨੇ ਲਿਆ ਮੈਂ ਵੀ ਨਹੀਂ ਲਏ। ਮੈਂ ਕਿਹਾ ਮੈਂ ਉਸਤਾਦ ਨੇ ਨਹੀਂ ਲਿਆ ਤੇ ਮੈਂ ਕੀ ਵੀ ਕੁਰਬਾਨੀ ਦਿੱਤੀ ਫਿਰ? ਅੱਜ ਭੇਡੂ ਵੀ ਬਹੁਤ ਘਟ ਗਿਆ ਵਾ, ਛਤਰਾ ਛਤਰਾ ਵੀ ਘਟ ਗਿਆ, ਕਿਉਂਕਿ ਛਤਰੇ ਦੇ ਵਿੱਚੋਂ ਨਿਕਲਦਾ ਕੁਝ ਨਹੀਂ ਸੀ। ਵੀ ਜਾਤੀ ਜਿਹੜੀ ਜੱਤ ਵਾ ਤੁਸੀਂ ਮਸ਼ੀਨ ਫੇਰਨੀ ਹੈ, ਵਿੱਚੋਂ ਇੰਨਾ ਚੂਚਾ ਨਿਕਲ ਆਉਣਾ, ਉਹਦੇ ਚ ਵੀ 2 ਨੰਬਰ ਹੀ ਬਹੁਤ ਆ। ਸਾਜੀ ਦੀ ਚੱਕੀ ਹੁੰਦੀ ਪਿੱਛੇ, ਇਹਦੇ ਵਿੱਚ ਗੋਸ਼ਤ ਹੁੰਦਾ ਜਾਂ ਚਰਬੀ ਚਰਬੀ ਤੇ ਉਹ ਕਹਿੰਦੇ ਕੰਮ ਹੁੰਦੀ ਹੈ। ਨਹੀਂ ਭਰਾਵਾ, ਹੁੰਦੀ ਹੈ ਕੋਈ। ਤੂੰ ਮੇਰੇ ਆਪਣਾ ਪਲੱਗ ਪਾਣਾ ਰੱਖਿਆ ਹੁੰਦਾ ਯਾਰ ਵੀ ਉਹਦੇ ਵਿੱਚ ਹੋਰ ਕੀ ਹੁੰਦਾ? ਤੇ ਫਿਰ ਪਿੱਛੇ ਕੀ ਰਹਿ ਗਿਆ? ਮਿੱਠੇ ਉਹਦਾ ਵਜਨ ਉਹ ਵਿੱਚ ਐਡ ਨਾ ਕਰਿਆ ਕਰਨ। ਉਹ ਵਜਨ ਐਡ ਕਿਉਂ ਕਰਦੇ ਉਹਦੇ ਵਿੱਚ ਜਦੋਂ ਗੋਸ਼ਤ ਖਾਣ ਦੇ ਕਾਬਲ ਹੀ ਨਹੀਂ ਸਕਦੇ? ਓਏ ਯਾਰ ਹੁਣ ਦੇਖ ਨਾ, ਜਿਹੜੀ ਆ ਲਾਹੌਰ ਇੱਕ ਉਹ ਦੁਕਾਨ ਆ ਦੁੰਬਾ ਕੜਾਈ ਦੀ, ਹਾਂਜੀ ਸਰ, ਉਹਦੀ ਚਰਬੀ ਚ ਪੱਕਦਾ ਵਾ, ਘਿਓ ਨਹੀਂ ਪਾਉਂਦੇ ਉਹ। ਟੁੰਬੇ ਦੀ ਚਰਬੀ ਹਾਂਜੀ, ਉਹਦੇ ਵਿੱਚ ਹੀ ਪੱਕਦਾ ਉਹ ਗੋਸ਼ਤ। ਉਹ ਚੱਕੀ ਜਿਹੜੀ ਹਾਂਜੀ, ਚੱਕੀ ਚ ਚਰਬਾ ਸ਼ੰਗਾਈ ਨਾਈਟ ਹੋਟਲ ਜਿਹੜਾ ਰੈਸਟੋਰੈਂਟ, ਚੱਕੀ ਸਿਰ ਤੇ ਰੱਖ ਕੇ ਕਹਿ ਦੇ, ਚੱਕੀ ਸਿਰ ਤੇ ਰੱਖੀ ਹੈ ਤੇ ਮਹੱਲੇ ਚ ਕਹਿ ਰਿਹਾ ਮੈਂ ਰਾਮਲੀਲਾ ਫਿਲਮ ਚ ਕੰਮ ਕਰਦਾ। ਚੱਕੀ ਸਿਰ ਤੇ ਰੱਖ ਕੇ ਤਾਂ ਮੇਰਾ ਸਿਰ ਵਧਣ ਦਿਆ। ਚੱਕੀ ਤੁੰਬਾ ਲੈ ਲਿਆ ਤੇ ਗਾਣਾ ਗਾਉਂਦੇ ਆ, ਉਹ ਮੁੜੇ ਹੋਏ ਸਿੰਘੋ ਮਾਲਾ ਮੇਰਾ ਚੱਕੀ ਦੁੰਬਾ। ਮੈਂ ਕੱਲ ਪਰਸੋਂ ਇੱਕ ਜਗ੍ਹਾ ਤੇ ਖੜੇ 5-6 ਵੇਖੇ, ਏਡੇ ਸੋਹਣੇ ਲੱਗ ਰਹੇ ਸੀ ਯਾਰ, ਯਕੀਨ ਕਰ। ਓਏ ਮਾਸ਼ਾਅੱਲਾ। ਔਰ ਸਭ ਤੋਂ ਜਲਦੀ ਪਲਦਾ ਹੈ। ਉਸਤਾਦ ਜੀ ਕਿੰਨੇ ਦੇ ਸੀ ਭਾਜੀ? ਖੁਸ਼ ਬੜਾ ਹੁੰਦਾ ਇਹਨੂੰ ਨਵਾਓ, ਬੜਾ ਖੁਸ਼ ਹੁੰਦਾ। ਛਤਰਾ ਬੜਾ ਖੁਸ਼ ਹੁੰਦਾ ਨਹਾਉਂਦਾ। ਬੱਕਰੇ ਦਾ ਥੋੜੇ ਮਾੜੀ ਟੈਪ ਆ, ਨਾਜ਼ੁਕ। ਛਤਰਾ ਨਿਚ ਬਹੁਤ ਮਾੜੀ ਮਾਰਦਾ ਵਾ। ਹਾਂ ਨਹੀਂ ਉਹ ਨਿਚ ਦਾ ਜਿਹੜਾ ਵਾਦੀ ਬੱਕਰੇ ਨੂੰ ਨਵਾਓ ਨਾ, ਥੋੜਾ ਜਿਹਾ ਮੌਸਮ ਠੰਡਾ ਹੋਵੇ ਜਾਂ ਸਰਦੀ ਹੋਵੇ ਤੇ ਬਿਮਾਰ ਹੋ ਜਾਂਦਾ ਫੌਰਨ, ਛਿੱਕਾ ਮਾਰਨ ਲੱਗ ਪੈਂਦਾ, ਨਜ਼ਲਾ ਹੋ ਜਾਂਦਾ ਉਹਨੂੰ। ਛਤਰੇ ਨੂੰ ਨਵਾਈ ਜੋ ਖੁਸ਼ ਹੋਈ ਜਾਂਦਾ। ਛਤਰਾ ਗਿੱਜ ਦਾ ਬੱਕਰੇ ਨਾਲੋਂ 3 ਗੁਣਾ ਜ਼ਿਆਦਾ ਸਪੀਡ ਤੇ ਆ। ਹਾਂਜੀ ਉਸਤਾਦ ਜੀ ਲਾਡਲਾ ਟੈਪ ਲਾਡਲਾ ਟੈਪ ਆ, ਉਹ ਬਹੁਤ ਗਿੱਜ ਦਾ। ਦੁੰਬਾ ਵੀ ਇਦਾਂ ਹੀ ਆ, ਬੱਕਰਾ ਥੋੜਾ ਤਬੀਅਤ ਆਪਣੀ ਚ ਰਹਿੰਦਾ, ਹਿਸਾਬ ਕਿਤਾਬ ਆ। ਉਸਤਾਦ ਜੀ ਜਿਹੜਾ ਮੇਰਾ ਵੈਣਾ ਇੰਨਾ ਕੁ ਪਿਆਰ ਪੈ ਗਿਆ ਪੂਰੀ ਫੈਮਿਲੀ ਦਾ, ਕਸਮ ਵਾਲੀ ਗੱਲ। ਰਾਤੀ ਮੈਂ ਆਇਆ ਵਾਂ ਨਾ ਉਸਤਾਦ ਜੀ, ਮੈਂ ਗੱਡੀ ਤੋਂ ਉਤਰਿਆ ਵਾਂ ਤੇ ਮੈਂ ਉਹਨੂੰ ਆਵਾਜ਼ ਮਾਰੀ, ਉਹਦਾ ਨਾਂ ਸੀ ਹੀਰਾ ਰੱਖਿਆ। ਮੈਂ ਕਿਹਾ ਹੀਰੇ, ਤੇ ਮੈਂ ਕਹਿ ਕੇ ਉਸਤਾਦ ਜੀ ਰਕਸ਼ੇ ਪਿੱਛੇ ਲੋਕਿਆ ਤੇ ਉਸਤਾਦ ਜੀ ਉਹ ਇੰਝ ਉੱਠਿਆ ਤੇ ਇੱਧਰ ਉੱਧਰ ਵੇਖਣ ਲੱਗ ਪਿਆ ਤੇ ਉਹਦੇ ਗਾਲ ਕੱਢੀ, ਕਿਹੜਾ ਓਏ? ਇਹਨਾਂ ਨੇ ਕਿਹਾ ਹੀਰੇ ਤੇ ਬੈੜਾ ਆਇਆ ਪਹਿਲੇ, ਪਿੱਛੇ ਸੇਲ ਆ ਆ ਲਓ ਜੀ, ਪਿੱਛੇ ਸੇਲ ਆ ਗਏ। ਬੱਚਨ ਕਿੱਧਰ ਤੇ ਲੋਕਾਂ ਨੂੰ ਇਹਨੇ ਵੈੜਾ ਲਿਆਂਦਾ ਸੀ, ਲੋਕਾਂ ਨੂੰ ਕਹਿ ਰਹੇ ਮੇਰੇ ਬਾਬਲ ਦਾ ਵੈੜਾ ਵਾ। 3 ਦਿਨ ਹੋਏ ਲਿਆਂਦੇ ਆ, ਉਹਦਾ ਨਾਮ ਵੀ ਰੱਖ ਲਿਆ, ਪਿਆਰ ਵੀ ਪੈ ਗਿਆ। 3 ਦਿਨ ਨਹੀਂ, ਹੀਰਾ ਠਾਕੁਰ। ਹਾਂ, ਹੀਰਾ ਬੇਟਾ। ਉਸਤਾਦ ਹਾਂ, ਜੀ ਹੀਰਾ ਬੇਟਾ। 10 ਦਿਨ ਹੋ ਗਏ, ਕਿਉਂਕਿ ਪਹਿਲੇ ਮੈਂ ਉਸਤਾਦ ਜੀ ਮਾਦਰ ਦਾ ਨਾਂ ਤੁਹਾਡਾ ਨਾਮ ਰੱਖਣਾ ਸੀ। ਉਹ ਮੇਰਾ ਜਾਨੀ, ਮੈਂ ਕਿਹਾ ਸੀ ਲਾਡ ਰੋਡ ਅਸੀਂ ਬੜਾ ਪਿਆ। ਫਿਰ ਮੈਂ ਕਿਹਾ ਨਹੀਂ ਯਾਰ ਉਸਤਾਦ ਨੂੰ
ਬੱਚੇ ਵੱਡੇ ਵੱਡੇ ਬਾਹਰ ਨਹੀਂ ਰੱਖ ਲੈਣਾ ਸੀਗਾ, ਆਹ ਜੀ ਛੁਰੀ ਫੇਰਨੀ ਸੀ ਨਾ। ਨਹੀਂ ਯਾਰ ਹਾਏ ਇੱਥੇ ਵੀ ਫੇਰ ਹੀ ਰਹੇ। ਛੁਰੀ ਫੇਰਨੀ ਸੀ ਤੇ ਸਹੀ ਹੋ ਜਾਣਾ ਸੀ ਕੰਮ। ਸਾਜੀ ਆਪਣੇ ਅਲਫਾਜ਼ ਵਾਪਸ ਲਓ ਯਾਰ ਮੈਂ ਇਹ ਗਲਤ ਗੱਲ ਹੈ ਸਾਜੀ ਹੈ ਆਪਣੇ ਅਲਫਾਜ਼ ਵਾਪਸ। ਉਸਤਾਦ ਜੀ ਉਹਦੇ ਇੰਜ ਕਰਕੇ ਨਾ ਕਪੜਾ ਗਿੱਲਾ ਕਰਕੇ ਨਾ ਬੱਚੇ ਮਾਰਦੇ ਨੇ ਚੱਲ ਸਿੰਘਾਂ ਚ ਤੇ ਉਹ ਨਾ ਇੱਕ ਤੇ ਬਹਿੰਦਾ ਨਾ ਉਹ ਇੰਜ ਕਰਕੇ ਨਾ ਲੱਤਾਂ ਇੱਧਰ ਕਰ ਲੱਗ ਕਦੇ ਇੱਧਰ ਕਰਨ ਲੱਗ ਪੈਂਦਾ ਯਾਰ ਕਿਆ ਮੈਂ ਇੰਨੀ ਕੋ ਨਸ ਹੋ ਗਈ ਬਹੁਤ ਚੰਗਾ ਵਾ, ਬਹੁਤ ਸ਼ੁਕਰੀਆ ਯਾਰ। ਚੁਗਲੀ ਨਹੀਂ ਕੀ ਭਾਈ ਨੇ ਵੀ ਦੱਸ ਦਿਨ ਵੀ 7 ਦਿਨ ਹੋਇਆ ਤੁਸੀਂ ਦੇਖਣਾ ਸੱਚੀ ਧਰੇਕ ਦੇ ਥੱਲੇ ਬਣਿਆ ਧੁੱਪੇ ਧੁੱਪੇ ਉਹਦੇ ਲੀਲੜੀਆਂ ਸੁਣਨ ਵਾਲੀਆਂ ਹੁੰਦੀਆਂ ਵੀ 3 ਟਾਈਮ ਲੋਕੀ ਪੱਠੇ ਪਾਉਂਦੇ, ਇੱਕ ਟਾਈਮ ਬੜੇ ਔਕੇ ਪਾਉਂਦੇ ਆ। ਤੁਹਾਨੂੰ ਪਤਾ ਵਾ ਜਦੋਂ ਮੰਡੀ ਤੋਂ ਜਾਣ ਵਾਲੇ ਜਿਹੜਾ ਵੀ ਉਹਨੂੰ ਜਵੈਣ ਖਵਾਈ ਦੀ ਪਤਾ ਤੁਹਾਨੂੰ? ਜਵੈਨ ਜਵੈਣ ਦਾ ਮਸਾਲਾ ਦੇ ਜਵੈਨ ਫੈਮਿਲੀ ਨਹੀਂ ਲੈ ਰਹੇ ਨਹੀਂ ਜਵੈਣ ਚਲੋ ਇਹ ਨਹੀਂ ਪਤਾ ਹੈਗਾ। ਯਾਰ ਮੇਰੀ ਗੱਲ ਸੁਣ, ਤੂੰ ਲਤੀਫਾ ਸੁਣਿਆ ਵਾ? ਬੜਾ ਸਵੇਰੇ ਉੱਠ ਕੇ ਕਹਿੰਦਾ ਬੱਕਰੀ ਦੇਖ ਕਿੱਥੇ ਆ, ਧੁੱਪੇ ਕੇ ਛਾਵੇਂ। ਮੋਟਾ ਮੋਟਾ ਯਾਦ ਆ। ਉਹ ਬੱਕਰੀ ਕਿਸੇ ਬੰਦੇ ਦੀ ਨਾ ਹਾਂ ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ। ਉਹ ਲੈ ਕੇ ਜਾਂਦਾ, ਉਹ ਕਹਿੰਦਾ ਭਾਜੀ ਇਹ ਤੁਹਾਡੀ ਬੱਕਰੀ ਜਿਹੜੀ ਨਾ, ਤੇ ਤੁਸੀਂ ਇੱਥੇ ਮੇਰੇ ਕੋਲ ਕਾਫੀ ਬੱਕਰੇ ਨੇ ਬੱਕਰੀਆਂ ਨੇ, ਉਹਨਾਂ 'ਚ ਛੱਡੋ, ਉਦਾਸ ਹੋਈ ਦਾਸ ਹੋਈ ਆ, ਉਧਰੇ ਪੈ ਗਿਆ। ਉਹਨਾਂ 'ਚ ਫਿਰੇਗੀ, ਵਿੱਚੋਂ ਇਹਦਾ ਕੋਈ ਦੋਸਤ ਬਣ ਜਾਏਗਾ, ਉਹਦਾ ਇਹਦਾ ਦਿਲ ਲੱਗ ਜਾਏਗਾ ਤੇ ਠੀਕ ਹੋ ਜਾਏਗੀ। ਉਹ ਬੱਕਰੀ ਉੱਥੇ ਛੱਡ ਦਿੰਦੇ ਆ, ਉਹ ਰਕਸ਼ੇ 'ਚ ਪਾਉਂਦਾ ਬੱਕਰੀ, ਉਸ ਜਗ੍ਹਾ ਤੇ ਲੈ ਜਾਂਦਾ। ਅੱਧਾ ਪੌਣਾ ਘੰਟਾ ਬੱਕਰੀ ਉੱਥੇ ਮौज ਕਰਦੀ ਆ, ਉਹਦੀ ਦੋਸਤੀ ਵੀ ਹੋ ਜਾਂਦੀ ਆ ਬੱਕਰੇ ਨਾਲ, ਇੱਕ ਅੱਧੇ ਨਾਲ। ਉਸ ਤੋਂ ਬਾਅਦ ਉਹ ਵਾਪਸ ਲੈ ਆਉਂਦਾ ਵਾ। ਕਹਿੰਦਾ ਹੁਣ ਤੁਸੀਂ ਘਰ ਜਾ ਕੇ ਦੇਖਣਾ। ਉਹ ਕਹਿੰਦਾ ਮੈਨੂੰ ਕਿੱਦਾਂ ਪਤਾ ਲੱਗੇਗਾ ਕਿ ਵੀ ਬੱਕਰੀ ਮੇਰੀ ਜਿਹੜੀ ਇਹਦੀ ਉਦਾਸੀ ਦੂਰ ਹੋ ਗਈ? ਹਾਂਜੀ। ਉਹ ਕਹਿੰਦਾ ਤੁਸੀਂ ਸਵੇਰੇ ਉੱਠ ਕੇ ਦੇਖਣਾ ਤੁਹਾਡੀ ਬੱਕਰੀ ਧੁੱਪੇ ਬੈਠੀ ਕਿ ਛਾਵੇਂ ਬੈਠੀ। ਜੇ ਧੁੱਪੇ ਬੈਠੀ ਹੋਈ ਤੇ ਤੁਹਾਨੂੰ ਫੇਰ ਲਿਆਉਣੀ ਪੈਣੀ ਹੈ, ਤੇ ਜੇ ਛਾਵੇਂ ਬੈਠੀ ਹੋਈ ਤੇ ਖੁਸ਼ਬਾਸ਼ ਹੋਈ। ਖੁਸ਼ਬਾਸ਼। ਉਹ ਸਵੇਰੇ ਸਵੇਰੇ ਉੱਠਦਾ, ਮੁੰਡੇ ਨੂੰ ਕਹਿੰਦਾ ਜਾ ਦੇਖੋ ਬੱਕਰੀ ਕਿੱਥੇ ਬੈਠੀ, ਧੁੱਪੇ ਕੇ ਛਾਵੇਂ। ਕਹਿੰਦਾ ਸਾਜੀ ਉਤੇ ਧੁੱਪੇ ਬੈਠੀ। ਓਏ ਕਹਿੰਦਾ ਰਕਸ਼ੇ 'ਚ ਬਹਾ, ਕਹਿੰਦਾ ਇਹਨੂੰ। ਔਰ ਰਕਸ਼ੇ 'ਚ ਪਾਉਂਦਾ, ਫੇਰ ਲੈ ਜਾਂਦਾ। ਉਹ ਫਿਰ ਉੱਥੇ ਜਾ ਕੇ ਖੁਸ਼ ਹੋ ਜਾਂਦੀ। ਸਹੇਲੀਆਂ। ਹਾਂ, ਉਹ ਫੇਰ ਆਉਣ ਲੱਗਦਾ, ਕਹਿੰਦਾ ਭਾਜੀ ਅੱਜ ਦੂਜਾ ਦਿਨ ਆ, ਕਹਿੰਦਾ ਭਾਜੀ ਸਵੇਰੇ ਦੇਖਣਾ ਛਾਵੇਂ ਬੈਠੀ ਹੋਏਗੀ। ਉਹ ਸਵੇਰੇ ਫੇਰ ਲੈ ਜਾਂਦਾ ਭਾਜੀ। ਸਵੇਰੇ ਉੱਠਦਾ ਅਗਲੇ ਦਿਨ ਤੇ ਉਹ ਮੁੰਡੇ ਨੂੰ ਕਹਿੰਦਾ ਜਾ ਦੇਖ ਬੱਕਰੀ ਕਿਤੇ ਬੈਠੀ ਹੈ। ਉਹ ਕਹਿੰਦਾ ਭਾਜੀ ਉਹ ਤਾਂ ਫੇਰ ਧੁੱਪੇ ਬੈਠੀ ਹੈ। ਕਹਿੰਦਾ ਬਾਹਰ ਰਕਸ਼ੇ 'ਚ। ਉਹ ਰਕਸ਼ੇ 'ਚ ਪਾ ਕੇ ਫਿਰ ਉੱਥੇ ਲੈ ਜਾਂਦਾ। ਫਿਰ ਉੱਥੇ ਘੰਟਾ ਇੰਜੋਏ ਕਰਦੀ ਫਿਰਦੀ ਤੁਰਦੀ ਹੈ। ਲਓ ਜੀ, ਕਹਿੰਦਾ ਯਾਰ ਕੀ ਭਾਜੀ ਬਿਲਕੁਲ ਓਕੇ ਹੋਏਗਾ, ਸਵੇਰੇ ਛਾਵੇਂ ਬੈਠੀ ਹੋਏਗੀ। ਉਹ ਆ ਜਾਂਦਾ ਘਰ, ਉਹ ਭਾਜੀ ਉਹ ਬੱਕਰੀ ਨੂੰ ਛੱਡ ਦਿੰਦਾ। ਸਵੇਰੇ ਉੱਠਦਾ, ਕਹਿੰਦਾ ਮੁੰਡਿਆ ਜਾ ਦੇਖ ਬੱਕਰੀ ਕਿਤੇ ਬੈਠੀ, ਧੁੱਪੇ ਕੇ ਛਾਵੇਂ। ਮੁੰਡਾ ਕਹਿੰਦਾ ਭਾਜੀ ਨਾ ਉਹ ਧੁੱਪੇ ਬੈਠੀ ਨਾ ਛਾਵੇਂ ਬੈਠੀ ਹੈ, ਉਹ ਰਕਸ਼ੇ 'ਚ ਬੈਠੀ ਹੈ। ਉਦਾਂ ਨਹੀਂ ਕੋਈ ਹੈ ਨਹੀਂ। ਓਹੋ ਬੱਕਰੇ ਨੇ। ਹਾਂ, ਇਹਨਾਂ ਨੂੰ ਮਾਰਨ ਮੈਨੂੰ ਸਮਝ ਨਹੀਂ ਆਇਆ। ਮੈਂ ਹੁਣ ਕੀ ਕਰਾਂ, ਸਸਤੇ ਦੇ ਦਵਾਂ? ਉਹਨਾਂ ਵਾਸਤੇ ਸਾਜੀ ਜੰਗਲ ਆ। ਉਹ ਜਦੋਂ ਆਪਣੇ ਉੱਥੇ ਰਹਿੰਦੇ ਨਾ ਬੱਕਰੇ ਬੱਕਰੀਆਂ, ਉਹ ਆਪਣੇ ਆਪ ਨੂੰ ਉੱਥੇ ਇੱਜ਼ਤ ਓਪਰਾ ਕਰ ਜਾਂਦੇ, ਓਪਰਾ ਕਰ ਜਾਂਦੇ ਆ। ਮੈਂ ਤੁਹਾਨੂੰ ਦੱਸਿਆ ਵੀ 2 ਲੇਲੇ ਤੇ ਐਸ ਜੋ ਓਪਰਾ ਕਰਕੇ ਹਟੇ ਨਹੀਂ, ਸਾਈਡ ਨਾਲ ਬੋਲੀ ਗਏ ਆ। ਜਲਾਪ ਹੀ ਲਾਉਂਦੇ ਮੈਂ ਕਿਹਾ ਘਾਟੋ ਬਾਹਰ ਇਹਨਾਂ ਨੂੰ, ਮੈਂ ਕਿਹਾ ਸਭ ਲੈ ਕੇ ਬਹਿ ਗਏ। ਤੂੰ ਝੂਠਾ ਪਾਣੀ ਪਿਲਾਇਆ ਹੋਣਾ ਆਪਣਾ। ਕਿਹੜਾ ਝੂਠਾ? ਆਹੋ 7 ਆਪਾਂ ਪਲਾਈਆਂ, ਜਾਮੇ ਸ਼੍ਰੀ ਪਲਾਏ ਆ। ਅੱਛਾ ਤੈਨੂੰ ਪਤਾ ਬੱਕਰਿਆਂ ਦੀ ਵੀ ਨੇਚਰ ਹੁੰਦੀ ਹੈ। ਯਾ ਇੱਕ ਬੱਕਰਾ ਤੁਸੀਂ ਘਰ ਰੱਖਿਆ ਨਾ ਤੇ ਉਹ ਸੁਲਝਿਆ ਫਿਰੇਗਾ, ਤੁਹਾਡੇ ਕਮਰੇ 'ਚ ਵੀ ਆਏਗਾ, ਇੱਧਰ ਉੱਧਰ ਵੀ ਆਏਗਾ। ਕਈ ਬਦਤਮੀਜ਼ ਹੁੰਦੇ ਨੇ, ਕਈ ਨੋਨੀ ਟੈਪ ਹੁੰਦੇ ਆ। ਸ਼ਰਾਰਤੀ। ਆਹੋ ਕਈ ਕਈ ਬੜੇ ਸੁਲਝੇ ਹੁੰਦੇ ਨੇ। ਇਹਨਾਂ ਦੀ ਵੀ ਨੇਚਰ ਹੁੰਦੀ ਹੈ। ਹਰ ਦਿਮਾਗ ਦੀ ਬੱਕਰੇ ਦੀ ਲੈਦਾ ਨੇਚਰ ਹੁੰਦੀ, ਲੈਦਾ ਆਦਤਾਂ ਹੁੰਦੀਆਂ ਉਹਦੀਆਂ। ਲੇਕਿਨ ਉਸਤਾਦ ਸਭ ਤੋਂ ਘੱਟ ਸ਼ਰਾਰਤੀ ਛਤਰਾ ਵਾ। ਲੈ ਜਿਹੜੀ ਸੋ 17 ਤੇ 72 ਟੈਪ ਹੁੰਦਾ ਵਾ। ਉਹੀ ਬਹੁਤਰ ਉਹਨੇ ਬਹੁਤਰ ਰਹਿਣਾ ਵਿਚਾਰੇ ਨੇ। ਦੁਮਾ ਚਤਰਾ ਇੱਕ ਹੀ ਆ ਸਾਜੀ। ਇੱਕ ਹੀ ਕੱਪਣਾ ਹੈ। ਇਹ ਤੁਸੀਂ ਪੀਓ ਨਾ, ਉਸਤਾਦ ਜੀ ਦੀ ਆਂਦੀ ਹੈ, ਤੁਸੀਂ ਪੀ ਲਓ। ਇਹ ਸਾਜੀ ਵਾਸਤੇ ਹੀ ਮੈਂ ਕਹਿੰਦਾ ਇੱਕੋ ਕੰਮ ਬਣਾਇਆ ਵੀ ਉਸਤਾਦ ਜੀ ਦੀ ਆਉਣੀ ਆ। ਮੰਚ ਤੇ ਬੈਠੇ ਮਾਲਕਾਂ ਦੇ ਹੱਕ ਵਾ, ਤੁਸੀਂ ਕਪੀ ਨਹੀਂ ਲਈ। ਤੁਹਾਡਾ ਲੈਦਾ 2 ਕਿਲੋ ਦੁੱਧ ਲੱਗਣ ਡਿਆ ਹੋ। ਆਪ ਖਿਆਲ ਕਿੱਦਾਂ? ਮਿੱਠੇ ਬਣਾ ਦਾ ਬੱਕਰਾ ਕਦੀ ਪਰਦਾ ਚੁੱਕ ਕੇ ਅੰਦਰ ਝਾਤੀ ਮਾਰ ਰਿਹਾ, ਕਦੀ ਇੱਧਰ ਝਾਤੀ ਮਾਰ ਰਿਹਾ, ਕਦੀ ਧਿਆਨ ਰੱਖ ਰਿਹਾ। ਆਪਣੇ ਭਰਾ ਨੂੰ ਕਹਿੰਦਾ ਤੈਨੂੰ ਕਿਹਾ ਸੀ ਚੱਕੀ ਦੁੰਬਾ ਲਿਆ, ਤੂੰ ਸ਼ੱਕੀ ਦੁੰਬਾ ਲਿਆ। ਸ਼ੱਕੀ ਜਿਹੜਾ ਦੇਖ ਰਿਹਾ ਨਹੀਂ ਉਸਤਾਦ ਜੀ ਹੁਣ 240 ਦਾ ਕੀ ਕਰਨਾ, ਮੈਨੂੰ ਤਾਂ ਤੁਸੀਂ 605 ਪਾਤਾ ਵਾ।
ਮੈਂ ਉਧਰੋਂ ਵੀ ਨਾ ਸਾਡੇ ਕੈਂਸਲ ਹੈ ਯਾਰ, ਡੀਲ ਉਸਤਾਦ ਜੀ ਨਹੀਂ ਸਹੀ, ਉਹਦੀ ਨੀਅਤ ਹੀ ਨਹੀਂ ਠੀਕ ਹੈ। ਨਹੀਂ ਇਹ ਨਹੀਂ ਠੀਕ ਹੈ ਸਾਜੀ, ਤੁਸੀਂ ਬਾਹਰ ਜਾਣਾ ਆਪੇ ਤੁਸੀਂ ਲੈ ਲੈਣਾ, ਸੱਚੀ ਮੁੰਜੀ ਤੁਹਾਨੂੰ ਮਿਲ ਜਾਣੇ, ਇੱਥੋਂ ਰੋਡ ਤੋਂ ਇਧਰੋਂ ਉਧਰੋਂ ਮਿਲ ਜਾਣੇ ਨੇ ਤੁਹਾਨੂੰ। ਇਹਨਾਂ ਨੂੰ ਤੁਹਾਨੂੰ ਰਖਾਉਣਾ ਹੀ ਇਸ ਵੇਲੇ ਤੁਸੀਂ ਕੁਰਬਾਨੀ ਨੂੰ ਰਹਿ ਗਏ। ਹਬਸ ਬਹੁਤ ਵਾ ਮੰਡੀ 'ਚ। ਮੰਡੀ ਜਾਣ ਦੀ ਜ਼ਰੂਰਤ ਨਹੀਂ, ਬੱਕਰਾ ਆਪ ਤੁਹਾਡੇ ਚ ਆ ਕੇ ਵੱਜੇਗਾ ਉਸਤਾਦ ਜੀ। ਅੱਛਾ ਜੀ। ਹਾਂਜੀ, ਤੁਹਾਡੇ ਕੋਲ ਆਪ ਚੱਲ ਕੇ ਆਏ ਤੁਸੀਂ ਲਈ ਕੁਰਬਾਨੀ ਜੀ। ਅਲਹਮਦੁਲਿल्लाह उस्ताद, ਕੀ? एक बकरा और 2 हिस्से। ਯਾਨੀ ਇੱਕ ਬੱਕਰੇ 'ਚ ਤੇਰਾ ਹਿੱਸਾ ਵਾ, एक बकरा साडा ਆਪਣਾ ਲਿਆ ਘਰ ਦਾ ਸਾਰਿਆਂ ਦਾ। हाँ जी, 2 वेड़े च हिस्से। ਇਹਨੇ ਵੀ ਲਿਆ ਵੈੜੀ 'ਚ ਹਿੱਸਾ ਪਾਇਆ। अच्छा जी। ਹਾਂ 7 ਹਿੱਸੇ ਨੇ ਨਾ ਉਹ 'ਚ। ਹਾਂਜੀ ਇੱਕ ਇਹਨੇ ਪਾ ਲਿਆ ਤੇ ਮੋਟੀ ਮਾਰ ਕਰਨਾ ਉਹਦੀ ਪਿਛਲੀ ਲੱਤ ਦੇ ਕੋਲ ਪੂਰਾ ਇੰਜ ਨਾਲ ਨਿਸ਼ਾਨ ਲਾਤਾ, ਆ ਕਹਿੰਦਾ ਮੇਰਾ ਹਿੱਸਾ। ਤੇ ਜਿਹਨੂੰ ਦਿਖਾਉਣ ਜਾ ਰਿਹਾ ਨਾ ਕਿ ਆਓ ਭਾਜੀ ਮੈਂ ਤੁਹਾਨੂੰ ਦਿਖਾਵਾਂ, ਤੇ ਉਹਨੂੰ ਅੱਗੋਂ ਨਹੀਂ ਦਿਖਾ ਰਿਹਾ, ਲੱਤ ਦੇ ਅੱਗੇ ਉਹ ਉਹਦੇ ਪੱਟ ਜਿਹੇ ਦੇ ਕੋਲ ਖਲੋ ਕਹਿੰਦਾ ਜੀ ਐ ਮੈਂ ਲਿਆ। ਇਹ ਜਾਨਵਰ ਲੈ ਉਹ ਕਹਿੰਦੇ ਯਾਰ ਅੱਗੋਂ ਦਿਖਾ, ਕਹਿੰਦਾ ਨਹੀਂ ਅੱਗੋਂ ਮੇਰਾ ਨਹੀਂ ਹੈ। ਨਹੀਂ ਵੈੜੀ 'ਚ 7 ਹਿੱਸੇ ਪਾਏ। ਜਿੱਦਣ ਹੁਣ ਕਸਾਈ ਕਰਨ ਲੱਗਾ ਹੁਣ ਕਹ ਹੱਥ ਲਾਓ ਜੀ, 7 ਹੱਥ ਲੱਗੇ ਹੋਏ ਆ ਜੀ ਕਰ ਉਹ ਛੁਰੀ ਵਜ੍ਹਾ ਨੇ ਫਿਰ ਗਈ 7 ਹੱਥ ਲੱਗੇ। ਇਹਦਾ ਭਰਾ ਵੈੜੀ ਲੈ ਕੇ ਆਇਆ, ਕਹਿੰਦਾ ਹਿੱਸਾ ਪਾ, ਤੇ ਘਰ ਨੂੰ ਮਾਰ ਕਰਨਾ ਨਿਸ਼ਾਨ ਲਾਤਾ, ਕਹਿੰਦਾ ਇੰਨਾ ਹਿੱਸਾ ਦੋ ਇੰਜ ਕਿ ਦੋ 7ਵਾਂ ਹਿੱਸਾ ਭਾਈ ਨੇ ਪਾਇਆ ਕਿ ਮਾਫੀ ਸਾਜ ਉਸਤਾਦ ਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ, ਮੈਨੂੰ ਉਮੀਦ ਹੈ ਤੁਸੀਂ ਨਾ ਨਹੀਂ ਕਰੋ। ਉਸਤਾਦ ਜੀ ਮੈਂ ਇੱਥੇ ਡਰਾਮਾ ਕਰਨਾ ਹੈ, ਤੁਹਾਡੀ ਮੈਂ ਕੰਡ ਨਹੀਂ ਲੱਗਣ ਦੇਵਾਂਗਾ। ਸਾਫ਼ ਕੰਮ, ਅੱਛਾ ਕੰਮ ਗੌਰਮੈਂਟ ਨੇ ਸਖਤੀਆਂ ਕੀਤੀਆਂ। ਉਹ ਭਾਈਜਾਨ ਤੁਸੀਂ ਈਦ ਤੇ ਛੱਡ ਕੇ ਤੁਸੀਂ ਰੋਜ਼ ਕਰੋ, ਮੈਨੂੰ ਕੋਈ ਟੈਨਸ਼ਨ ਨਹੀਂ। ਲੇਕਿਨ ਜਿਹੜੀ ਤੁਹਾਡੇ ਨਾਲ ਮੇਰੀ ਕਮਿਟਮੈਂਟ ਹੋਈ ਹੈ ਉਹ ਪੂਰੀ ਹੋਈ, ਜਿਹੜੀ ਮੇਰੀ ਕਮਿਟ ਹੋਈ ਹੈ। ਜਿੱਥੇ ਮਰਜ਼ੀ ਕਰੋ, ਜੋ ਮਰਜ਼ੀ ਕਰੋ। ਓਕੇ, ਲੇਕਿਨ ਮੈਨੂੰ ਲੱਗਦਾ ਟੁੱਟ ਜਿਹੜੀ ਕਮਿਟਮੈਂਟ ਤੁਹਾਡੇ ਕੋਲ ਨਹੀਂ ਟੁੱਟਣੀ। ਯਾਰ ਜਦੋਂ ਤੁਸੀਂ ਆਲੇ ਦੁਆਲੇ ਵਾਲੇ ਤੁਹਾਨੂੰ ਕਰ ਰਹੇ ਆ, ਤੁਸੀਂ ਫਿਰ ਕਿੱਦਾਂ ਚੁੱਪ ਖਲੋਤੇ ਰਹੋਗੇ? ਨਹੀਂ 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 ਉਹ ਡਰਾਮਾ ਨਹੀਂ ਹੈਗਾ, ਉਹ ਸਾਰਾ ਇਹ ਸਿਚੁਏਸ਼ਨ ਬੀਜੇਪੀ ਦਾ ਵਾ। ਇਹ ਭਾਈਜਾਨ ਪੀਟੀਵੀ ਦਾ ਹੀ ਕਹਿ ਲੋ, ਭਾਈ ਅਕਰਮ ਨੇ, ਭਾਈ ਸਖਾਵਤ ਨੇ, ਲਾਲੇ ਹਨੀ ਨੇ, ਇਹ ਤਿੰਨਾਂ ਨੇ ਮਿਲ ਕੇ ਯਾਨੀ ਕਿ ਨਾ ਮੁਜ਼ਾਕਰਾਤ ਟੀਮ ਕੀਤੀ ਹੈਗੀ ਕਿ ਕਹਿੰਦੇ ਸੀ ਉਹ ਕਰਨਾ। ਅੱਛਾ ਜੀ, ਹਾਂਜੀ, ਕਿਹੜੇ ਸਮੇਂ ਕਰੋ ਦਾ? ਚ ਕਾਦਰ ਰੌਲਾ ਵਾ। ਆਹੋ ਕਰੋ। ਉਹੀ। ਅੱਛਾ, ਤੇ ਨਾਲੇ ਨਾ ਉਸਤਾਦ ਜੀ ਇੱਕ ਹੋਰ ਡਿਸਕਸ ਕਰਨੀ ਸੀ ਤੁਹਾਡੇ ਨਾਲ, ਬੜੀ ਡੀਪਲੀ ਤੇ ਡੈਪਥਲੀ ਹੈ ਉਸਤਾਦ ਜੀ। ਉਹਦਾ ਕੋਈ ਮਸ਼ਵਰਾ ਦੇਣਾ ਤੁਸੀਂ, ਕਸਮ ਵਾਲੀ ਗੱਲ, ਹਕੀਕਤ ਗੱਲ ਹੈ। ਮੇਰਾ ਇੱਕ ਦੋਸਤ ਹੈ ਉਸਤਾਦ ਜੀ, ਉਹਦੀ 40 ਏਜ ਹੋ ਗਈ ਹੈ, 40 ਸਾਲ। ਉਹ ਜਿਹਦੇ ਨਾਲ ਮੁਹੱਬਤ ਕਰਦਾ ਸੀਗਾ, ਉਹ ਲੜਕੀ ਨੇ, ਦੋਵਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਸਿਰਫ ਇੱਕ ਦੂਸਰੇ ਨਾਲ ਹੀ ਵਿਆਹ ਕਰਨਾ, ਨਹੀਂ ਤੇ ਨਹੀਂ ਕਰਨਾ। साथ जी के साथ। ਕੁਛ ਸਿਸਟਮ ਇਸ ਤਰ੍ਹਾਂ ਹੋਇਆ ਕਿ ਲੜਕੀ ਨੇ ਆਪਣਾ ਵਿਆਹ ਕਰ ਲਿਆ, ਤੇ ਉਹਨੂੰ ਉਹ ਕਹਿ ਗਈ ਹੈ ਕਿ ਤੂੰ ਵਿਆਹ ਨਹੀਂ ਕਰਨਾ ਸਾਰੀ ਜ਼ਿੰਦਗੀ। ਉਸਤਾਦ ਜੀ ਕਸਮ ਵਾਲੀ ਗੱਲ ਹੈ, ਉਹ ਬੰਦਾ ਵਿਆਹ ਹੀ ਨਹੀਂ ਕਰਨ ਡਿਆ। ਇਹ ਹੁਣ ਜਿਹੜਾ ਤੁਸੀਂ ਗੱਲ ਕਰਨ ਦੇ ਸ਼ੋਅ ਸ਼ੂ ਦੇਖਦੇ ਆ, ਹਾਂ ਚੰਗੇ ਬੰਦੇ ਕਸਮ ਵਾਲੀ ਗੱਲ ਹੈ ਉਸਤਾਦ ਜੀ, ਕਹਿੰਦਾ ਚੰਗੇ ਬੰਦੇ ਨੇ, ਡੁੱਬ ਕੇ ਨਹੀਂ ਮਰਦਾ। उस्ताद जी हुन की करे? ਆਹੋ ਵੀ ਉਸਤਾਦ ਜੀ ਇਹ ਗਲਤ ਨਹੀਂ ਕਰ ਰਿਹਾ ਬੰਦਾ, ਉਹਦੇ ਵਾਲਦੈਨ ਦਾ ਕੀ ਕਸੂਰ ਆ, ਭੈਣ ਭਰਾਵਾਂ ਦਾ ਕੀ ਕਸੂਰ ਆ, ਜਿਹੜੇ ਆਪਣੇ ਪੁੱਤਰ ਤੇ ਸਿਹਰਾ ਵੇਖਣਾ ਚਾਹੁੰਦੇ ਨੇ। करे भी आओ। ਤੇ ਉਹ ਕਹਿੰਦਾ ਜੀ ਮੈਂ ਉਹਨੂੰ ਜ਼ੁਬਾਨ ਦਿੱਤੀ। ਮੈਂ ਕਿਹਾ ਜਦ ਦੋਨੇ ਜੋ ਕਰ ਲਿਆ ਵਾ, ਤੇ ਤੂੰ ਕਿਉਂ ਨਹੀਂ ਕਰਨ ਡਿਆ? ਕਹਿੰਦਾ ਮੈਂ ਜ਼ੁਬਾਨ ਦਿੱਤੀ, ਅਸੀਂ ਜ਼ੁਬਾਨ ਤੋਂ ਨਹੀਂ ਫਿਰਦੇ। ਚਲੋ ਠੀਕ। ਸਾਜੀ ਮੈਂ ਕਹਿ ਰਿਹਾ ਸੀ ਥੋੜੀ ਜਿਹੀ ਉਹਨੂੰ ਨਸੀਹਤ ਕਰ ਦਿੰਦੇ, ਤਾਂ ਕਿ ਨਾ ਉਹ ਬੰਦਾ ਤੁਹਾਡੀ ਨਹੀਂ ਮੋੜਦਾ। ਕਸਮ ਵਾਲੀ ਗੱਲ ਹੈ ਜੀ ਉਸਤਾਦ, ਸਤਾਈ ਰਸੀਦ ਮਾੜਾ ਮੋਟਾ ਕੋ 2-4 ਸ਼ਬਦ ਕਹਿ ਦਿਓ। ਮੇਰੀ ਨਹੀਂ ਮੋੜਦਾ। ਤੁਹਾਡੀ ਨਹੀਂ ਮੋੜਦਾ, ਕਸਮ ਵਾਲੀ ਗੱਲ ਹੈ ਜੀ। ਉਹ ਤੁਹਾਨੂੰ ਪਤਾ ਨਹੀਂ ਕਿੱਥੇ ਦੇਖਦਾ, ਸੱਚੀ ਸਾਜੀ ਉਹਨੂੰ ਤਰ੍ਹਾਂ ਨਸੀਹਤ ਕਰ। ਉਹ ਯਾਰ ਉਹ ਨਹੀਂ ਸੀ ਜਦੋਂ ਮੈਂ ਆਸਟ੍ਰੇਲੀਆ ਵੀਡੀਓ ਬਣਾਈ ਸੀ ਆਹੋ ਆਹੋ ਵਿਆਹ ਵਾਲੀ, ਹਾਂਜੀ 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 ਉਹਦਾ ਮੈਨੂੰ ਫੋਨ ਆਇਆ ਜੱਸੀ ਦੀ? ਜੱਸੀ ਦੀ। ਆਹੋ। ਕਹਿੰਦਾ ਭਾਜੀ ਕਦੋਂ ਦੀ ਟਿਕਟ ਕਰਾਉਣੀ ਹੈ? ਹਾਂ ਹਾਂ। ਉਹ ਮੈਂ ਕਿਹਾ ਸੀ ਨਾ ਜੇ ਤੇਰਾ ਵਿਆਹ ਹੋ ਗਿਆ ਤਾਂ ਮੈਨੂੰ ਟਿਕਟ ਕਰਾਏਗਾ। ਕਹਿੰਦਾ ਕਦੋਂ ਦੀ ਕਰਾਉਣੀ? ਮੈਂ ਕਿਉਂ? ਕਹਿੰਦਾ ਹਾਂ ਹੋ ਗਈ। ਹਾਏ ਹਾਏ ਮੈਂ ਕਿਹਾ ਕੱਲੇ ਉਧਰੋਂ? ਕਹਿੰਦਾ ਨਹੀਂ ਆਫੀਸ਼ੀਅਲ ਹਾਂ ਹੋ ਗਈ वाह वाह वाह। ਵਾਹ ਵਾਹ ਕਰਦਿਆਂ ਨੂੰ। ਸ਼ੋਅ ਦੇਖ ਕੇ ਮਸਲਾ। ਹਾਂ। ਆਹਾ। ਉਸਤਾਦ ਜੀ ਕੀ ਕਹਿੰਦਾ ਆਫੀਸ਼ੀਅਲ ਹਾਂ ਹੋ ਗਈ। ਮੈਂ ਕਿਹਾ ਚੱਲ ਫਿਰ ਟਿਕਟ ਕਰਾ। ਉਹ ਕਹਿੰਦਾ ਭਾਜੀ ਤੁਸੀਂ ਮੈਨੂੰ ਜਦੋਂ ਕਹੋਗੇ ਮੈਂ ਕਰਾ ਰਿਹਾ। ਅੱਜ ਤੇ ਵਿਆਹ ਤੇ ਜਾ ਰਹੇ ਤੇ ਇਧਰੋਂ ਹੁਣ ਟਿਕਟ ਕਦੋਂ ਬਣਾਣੀ? ਪਤਾ ਨਹੀਂ ਮੈਂ ਵੀਜ਼ਾ ਦੇਖਦਾ ਜੇ ਮੇਰਾ ਕੋਈ ਹੋਇਆ ਤੇ। ਚਲੋ ਉਸਤਾਦ ਜੀ ਉਹ 27 ਤੁਹਾਡਾ ਬੰਦਾ ਮਲਟੀਪਲਾਈ ਸੀਗਾ, ਤੁਸੀਂ 6 ਮਹੀਨੇ ਦਾ ਸੀਗਾ ਤੁਹਾਡਾ। 3 10 ਦੇਖੀ ਜਰਾ ਭਲਾ ਉੱਥੇ ਕਿੰਨੀ ਦੇਰ ਰਹਿ ਗਈ ਵੀਜ਼ੇ 'ਚ। ਇਹ ਤੁਹਾਡਾ ਇਹ ਨਹੀਂ। ਮੁਕਣਾ ਵਾ ਜੂਨ ਦੇ ਐਂਡ ਤੇ ਮੁਕਣਾ ਵਾ ਜੇਕਮ ਉਹ ਅਜੇ 2 ਜੁਲਾਈ ਮਹੀਨੇ ਪਏ ਆ ਉਸਤਾਦ ਦੇ ਮੁਹਤਰਮ, ਤੁਸੀਂ 6 ਮਹੀਨੇ ਜਾ ਸਕਦੇ ਹੋ। ਉਹਨੇ 3 ਮਹੀਨੇ ਦਾ ਸੀ। 3 ਮਹੀਨੇ ਦਾ? ਜਾਂ 3 ਮਹੀਨੇ ਦਾ ਮਲਟੀਪਲਾਈ ਸੀ, 6 ਮਹੀਨੇ ਦਾ ਮਲਟੀਪਲਾਈ ਸੀ। ਵਾਹ 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 ਠੀਕ ਹੋ ਗਿਆ। ਤੇ ਆਹੋ ਤੇ ਅਜੇ ਮਹੀਨਾ 3 ਮਹੀਨੇ ਦੇ ਵਿੱਚ ਤੁਸੀਂ ਦੁਬਾਰਾ ਜਾ ਸਕਦੇ ਹੋ। ਮਹੀਨਾ ਨਹੀਂ ਹੋਇਆ ਜੀ। ਜਿਹੜੀ ਜਿੱਥੇ ਕਰੋਗੇ ਸਾਜੀ ਕਿ ਉੱਥੇ ਕਰਨੀ ਆ ਪਤਾ ਨਹੀਂ ਹਾਲੇ ਤਾਂ ਮੈਂ ਸੋਚ ਰਿਹਾ ਵਿਚਾਰਿਆਂ ਨੂੰ ਫਰੀਕ ਪਾਵਾਂ ਨਾ ਪਾਵਾਂ। ਨਹੀਂ ਨਹੀਂ ਮਾੜਾ ਬੰਦਾ ਵਾ ਸਾਈ ਚੱਲੋ ਕੋਈ ਉਹ ਨਹੀਂ। ਚੱਲ ਰਿਹਾ नहीं तुसी माड़ा ਉਹਨੂੰ ਸਲਾਮੀ ਭਾਰੀ ਪਾਏ ਹੋ ਨਾ। ਕੋਈ ਨਹੀਂ ਸਲਾਮੀ ਨਹੀਂ ਭੱਜ ਪਾਇਓ। ਉਹ ਕੋਈ ਰੋਲਾ ਨਹੀਂ, ਡਰੀ ਸਲਾਮੀ ਭਾਜ ਜਿਹੜਾ- ਪਾਇਓ। ਮੈਂ ਕਿ ਸਲਾਮੀ 'ਚ ਕੀ ਉਹਨੂੰ ਮੈਂ ਪਾਵਾਂ ਨੂੰ। ਜਿਹੜਾ ਕੰਮ ਕੀਤਾ ਨਾ ਉਸਤਾਦ ਹੋਰਾਂ ਨੇ, ਉਹ ਕੋਈ ਵੀ ਨਹੀਂ ਸੀ ਕਰ ਸਕਦਾ। ਨਾਲ ਉਹ ਵੀ ਸੀ ਆਪਣੇ
ਉਹ ਜਿਹੜੇ ਨਾਲ ਕੇਵਲ ਭਾਸ ਸੀਗਾ ਨਹੀਂ ਨਾਮ ਨਹੀਂ ਯਾਰ ਉਹ ਆਪਣੇ ਗੁੱਜਰ ਸਾਹਿਬ ਨਹੀਂ ਯਾਰ ਮਲਿਕ ਸ਼ਾਹ ਮਲਕ ਸਾਹਿਬ ਹਾਂ, ਮਲਕ ਨਿਸ਼ਾਨ ਮਲਕ ਨਿਸ਼ਾਨ ਸਾਹਿਬ ਉਹਨਾਂ ਨੇ ਵੀ ਨਾਲ ਇੱਕ ਆਫਰ ਕਰਾਈ ਸੀ ਕਿ ਜੇ ਇਹਨੇ ਟਿਕਟ ਕਰਾਈ ਤੇ ਮੈਂ ਅੱਗੋਂ ਇੱਥੇ ਆ ਕੇ ਤੁਹਾਡਾ ਪਤਾ ਨਹੀਂ ਆ ਸਾਰਾ ਕੁਝ ਇਹ ਉਹ ਮੇਰੇ ਲੋ ਆਈਫੋਨ ਤੇ ਉਹ ਹੁਣ ਨਿਸ਼ਾਨ ਸਾਹਿਬ ਨਾਲ ਰਾਬਤਾ ਕੋਈ ਨਹੀਂ। ਨਹੀਂ ਚਲੋ ਜੀ ਨਹੀਂ ਹਾਂਜੀ ਆਈਫੋਨ ਕਿਹਾ ਨਿਸ਼ਾਨ ਸਾਹਿਬ ਨੇ ਆਈਫੋਨ ਮੈਂ ਲੈ ਕੇ ਦਊਂਗਾ ਲੇਕਿਨ ਉਸਤਾਦ ਜੀ ਉਹ ਫਿਰਨ ਵਾਲਾ ਬੰਦਾ ਨਹੀਂ ਹੈਗਾ, ਉਹ ਤੁਹਾਨੂੰ ਲੈ ਕੇ ਦੇਗਾ। ਮੈਂ ਦੇਖੋ ਸਾਰੀ ਉਹ ਟਿਕਦਾ ਹੀ ਨਹੀਂ ਘਰ ਸਾਰੀ ਦਿਹਾੜੀ ਫਿਰਦਾ ਉਹਨੇ ਕੰਮ ਸਾਰਾ ਗੱਡੀ ਫੜ ਗਿਆ ਇਹਨੂੰ ਗੱਡੀ ਫੜ ਗਿਆ ਇਹਨੂੰ ਸੁਭਾਅ ਤੋਂ ਫਿਰਨ ਵਾਲਾ ਕਹਿ ਰਹੇ ਨੇ। ਅੱਜ ਤੁਸੀਂ ਜਾਓ ਜੱਸੀ ਦੇ ਵਿਆਹ ਤੇ ਘੱਟੋ ਘੱਟ 20,000 ਸਲਾਮੀ ਪਾ ਕੇ ਪਾਕਿਸਤਾਨ ਵਿਆਹ ਤੇ ਉਹਦਾ ਉੱਥੇ ਹੀ ਹੋਣਾ ਕਿਤੇ ਇਹ ਤੇ ਸਿਰਫ ਇਹ ਸੀ ਕਿ ਉਹਨਾਂ ਦੀ ਹਾਂ ਹੋ ਗਈ ਆ ਫਿਰ ਹੁਣ ਆਸਟ੍ਰੇਲੀਆ ਕੀ ਲੇਕਿਨ ਇਹ ਮੈਂ ਕਹਿੰਦਾ ਕਿ ਮੈਂ ਟਿਕਟ ਤੇ ਫੇਰ ਆਵਾਂ ਪਿੱਛੋਂ ਫੇਰ ਕੋਈ 19 ਕੀ ਹੋ ਜੇ ਨਹੀਂ ਫਿਰ ਇੱਕ ਮੈਂ ਵੀਡੀਓ ਕਹਿੰਦਾ ਹਾਂ ਹੋ ਗਈ ਆ ਤੇ ਇਹਦਾ ਵਿਆਹ ਹੋ ਹੀ ਲਵੇ ਵਿਆਹ ਹੋ ਜਵੇ ਜਦੋਂ ਭਾਬੀ ਜੀ ਆਸਟ੍ਰੇਲੀਆ ਆਉਣਗੇ ਫਿਰ ਤੁਸੀਂ ਜਾਓ ਆਸਟ੍ਰੇਲੀਆ। ਹਾਂ ਉਹ ਨਹੀਂ ਯਾਰ, ਉਸ ਤੋਂ ਨਹੀਂ ਨਹੀਂ ਬਾਅਦ ਭਾਬੀ ਆਸਟ੍ਰੇਲੀਆ ਆਵੇ ਨਾ ਆਵੇ ਅਸੀਂ ਭਾਬੀ ਦਾ ਠੇਕਾ ਲਿਆ ਅਸੀਂ ਵਿਆਹ ਤੱਕ ਦੀ ਗੱਲ ਕੀਤੀ ਇਹਦੇ ਉੱਤੋਂ ਵੀਜ਼ਾ ਮੁੱਕ ਜੇ। ਆਫੀਸ਼ੀਅਲ ਤਰੀਕੇ ਨਾਲ ਜਦੋਂ ਵਿਆਹ ਹੋ ਗਿਆ ਉਹਦੀ ਘਰ ਦੀ ਬਣ ਗਈ ਉਦੋਂ ਸਾਡੀ ਟਿਕਟ ਪੂਰੀ ਹੋਣੀ ਉਸਤਾਦ ਜੀ ਹੋ ਸਕਦਾ ਹਾਂ ਹੋ ਗਈ ਜੱਸੀ ਭਾਈ ਤੁਹਾਡੇ ਵੀਜ਼ੇ ਟਿਕਟ ਦਾ ਕਰਕੇ ਕਿਉਂ ਹਾਲ ਤੱਕ ਵਿਆਹ ਹੀ ਲੇਟ ਕਰੀ ਜਾਣ ਫਿਰ ਨਹੀਂ ਬਾ ਫਿਰ ਅੱਗੋਂ ਉਹਨੂੰ ਫਿਰ ਮੇਰੀ ਬਦਦੁਆ ਦਾ ਵੀ ਨਹੀਂ ਨਾ ਪਤਾ ਹਲੇ ਇੱਕ ਉਸਤਾਦ ਦੀ ਬਦਵਾ, ਇੱਕ ਲੇਬਰ ਕੌਂਸਲ ਦੀ ਸਿੱਧੀ ਜਾਂਦੀ। ਵੈਸੇ ਤਾਂ ਜੀ ਵਿਆਹ ਤੇ ਇਨਵਾਈਟ ਕਰਨਾ ਚਾਹੀਦਾ ਭਾਜੀ ਜੋ ਕਰ ਲੇਗਾ ਉਹ ਤੇ ਕਹਿ ਰਿਹਾ ਵਾ ਹਾਂ ਤੇ ਤੁਸੀਂ ਜਾਂਦੇ ਹੋਏ ਫਲ ਭਰਵਾ ਲੈ ਕੇ ਜਾਣਾ ਤੁਸੀਂ ਕਾਕੇ ਪੁੱਤ ਵਿਆਹ ਇੰਡੀਆ ਹੋਣਾ ਵਾ। ਯਾਰ ਡਬਲ ਉਹ ਯਾਰ ਭਵਾ ਹੋਵੇ ਸਾਜ ਨੂੰ ਹੋਣ ਲੈਣ ਵਿਆਹ ਤੇ ਲੈ ਹੁਣ ਕਿਹਦਾ ਨਹੀਂ ਹੋ ਰਿਹਾ ਦੱਸੋ ਉਹਦੀ ਮਿੰਤਰਲਾ ਕਰ ਲੈਣ ਉਸਤਾਦ ਜੀ ਉਹ ਨਹੀਂ ਕਰਾਉਣ ਡਿਆ, ਕਹਿੰਦਾ ਮੈਂ ਵਚਨ ਦਿੱਤਾ, ਮੈਂ ਕੀ ਕਰਾਂ। ਉਹਦੀ ਵਾਲਦਾ ਨੇ ਮੈਨੂੰ ਰਿਕੁਐਸਟ ਕੀਤੀ, ਕਹਿੰਦੇ ਜੀ ਮੀਤਾ ਬਚਨ ਦਿੱਤਾ ਕੀ ਬਰਾਦਰੀ ਨਸੀਹਤ ਕਰ ਲਓ, ਉਹਨੂੰ ਕੋ ਵਿਆਹ ਕਰ ਲੈ ਬਸ। ਯਾਰੋ ਮਾਸ਼ਾ ਉਹ ਯਾਰ ਉਹਦਾ ਪਿਆਰ ਉਹਦੇ ਨਾਲ ਪਤਾ ਨਹੀਂ ਉਹਨੇ ਵਿਆਹ ਕੀਆ ਤੇਰੀ ਯਾਦੋਂ ਸੇ ਗਠਬੰਧਨ ਤੇਰੇ ਵਾਦੋਂ ਸੇ ਪਿਆਰ ਕਾਲਾ ਉਸਤਾਦ ਮੁਹਤਰਮ, ਫਿਰ ਉਹਨੇ ਕਿਉਂ ਕੀਤਾ? ਹਾਏ 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 ਤੁਸੀਂ ਜਾ ਕੇ ਪੁੱਛੋ। ਉਹ ਵਿਚਾਰੀ ਹੋ ਸਕਦਾ ਮਜਬੂਰ ਹੋਵੇ ਕਰਦੇ ਨੇ। ਤੇ ਇਹ ਵੀ ਕਰ ਲਵੇ, ਇਹ ਵੀ ਕਹਿ ਦੇਵੇ ਕਿ ਮੈਂ ਮਜਬੂਰ ਸੀ। ਨਹੀਂ ਇਹਨੂੰ ਨਾ ਮਜਬੂਰੀ ਹੋਵੇ ਔਰਤ ਤਾਂ ਘਰਦਿਆਂ ਨੇ ਕਰਨਾ ਹੀ ਹੁੰਦਾ ਨਾ ਮਰਦ ਫੇਰ ਵੀ ਰੌਲਾ ਟੱਪਾ ਕੇ 2 ਸਾਲ 5 ਸਾਲ 8 ਸਾਲ ਟਪਾ ਲੈਂਦਾ ਵਾ ਯਾਰ ਇਸ਼ਕ ਕੀ ਹੁੰਦਾ ਹੈ ਕੀ ਹੁੰਦਾ ਇਹ ਤੇ ਤੁਹਾਨੂੰ ਨਹੀਂ ਪਤਾ ਉਸਤਾਦ ਜੀ? ਇਸ਼ਕ ਦੀ ਤੇ ਥੋੜੀ ਜਿਹੀ ਡੈਫੀਨੇਸ਼ਨ ਕਰੋ। ਹਾਏ 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 ਯਾਰ ਜਿੱਥੇ ਤੂੰ 45 ਮਿੰਟ ਆਪਣੀ ਕਰ ਲਈ ਸਾਰੀ ਤੂੰ ਅੱਗੋਂ ਵੀ 15 ਮਿੰਟ ਆਪਣੀ ਕਰ ਲਾ ਐਡ ਤੇ ਹੁਣ ਤੂੰ ਮੇਰੇ ਹੱਥ ਕਰਨੇ ਆ ਹਿਸਾਬ ਸਾਜੀ ਡੈਫੀਨੇਸ਼ਨ ਵੀ ਆਪੀ ਕਰ ਲਾ ਅਸਲ ਮਾਲਕਾ ਕੋ 15 ਮਿੰਟ ਦਾ ਸ਼ੋਅ ਹੈ ਆਹੋ ਨਹੀਂ ਆ ਦੇਖ ਲਓ ਤੁਸੀਂ ਸ਼ੁਰੂ ਤੋਂ ਸ਼ੋਅ ਦੇਖ ਲੈਣਾ ਤੁਸੀਂ ਕੋਈ ਉਸਤਾਦ ਨਹੀਂ ਜੀ ਨਾ ਕਰਿਆ ਕਰੋ ਇਸ ਤਰ੍ਹਾਂ ਚੁੱਪ ਕਰਾਂਗਾ ਨਾ ਕਿ ਮੈਨੂੰ ਤੁਸੀਂ ਬੁਲਾਉਣ ਵਾਸਤੇ ਰੋਕੋਗੇ। ਕਿੰਨੇ ਕੁ ਮਿੰਟ ਮੈਂ ਕਹਿ ਰਿਹਾ 5 ਮਿੰਟ ਕੋਈ ਗੱਲ ਭਲਾ ਅੱਛਾ ਇਹਨੂੰ ਰੋਕਦੇ ਹੋ ਨਾ ਇਦਾਂ ਜਿੱਦਾਂ ਮੈਂ ਅੱਗੇ ਰੋਕਿਆ ਮੈਂ ਤੁਹਾਨੂੰ ਕਹਿਣਾ ਸੀ ਇਹ 5 ਮਿੰਟ ਇਹਨੇ ਰੁਕਣਾ ਬਸ ਉਸ ਤੋਂ ਬਾਅਦ ਫੇਰ ਸ਼ੁਰੂ ਆ ਤੇ ਇਹਨੂੰ ਤੁਸੀਂ ਰੋਕਦੇ ਹੋ ਤੇ ਇਹਨੂੰ ਨਾ ਉਹ ਉੱਚਲਵਾਈ ਜੀ ਲੱਗ ਜਾਂਦੀ ਹੈ ਮਤਲਬ ਇਹਨੂੰ ਮੈਂ ਕਹਤਾ ਨਾ ਜੀ ਦੇਖੋ ਜੀ ਇਹ ਫੈਸਲ ਵਿੱਚ ਬੋਲ ਰਿਹਾ ਤਾਂ ਉਹਨੇ ਸੋਚ ਲਿਆ ਕਿ ਮੈਂ ਨਹੀਂ ਬੋਲਣਾ ਤੇ ਹੁਣ ਇਹਨੇ ਚੁੱਪ ਕਰਕੇ ਹੁਣ ਬੋਲੋਗੇ ਤਾਂ ਐਂ ਕਰੀਊਗਾ ਮੈਨੂੰ ਪਤਾ ਲੱਗ ਜਾਂਦਾ ਯਾਰ ਇਹ ਵਿਚਾਰਾ ਨਾ ਹੁਣ ਅਸੀਅਤ ਚ ਆ। ਨਹੀਂ ਤੇ ਕਹਿ ਨਹੀਂ ਬਣੇ ਹਸੇ ਆ ਉਸਤਾਦ ਜੀ ਆਪਣੇ ਜਾਣ ਵਾਲੇ ਵਕਤ ਤੇ ਗੁਲਾਟੀ ਹੈਗੇ ਭਾਈ ਫੈਸਲ ਤੁਹਾਨੂੰ ਮੈਂ ਦੱਸਦਾ। ਓਏ ਨਹੀਂ ਗੁਲਾਟੀ ਕੋਈ ਹੈ ਦੁਨੀਆ ਤੇ ਦੁਨੀਆ ਦੇ ਕੀ ਨਾਮ ਇਹ ਫਿਰ- ਹੈ ਸੁਨੀਲ ਸੁਨੀਲ ਗੁਰੂ। ਗੁਰੂ ਉਹ ਇੱਕੋ ਹੀ ਹੈ ਬਸ ਇਹ ਮੋਟਾਪੀ ਹੋ ਸਾਡੀ ਜਾਣੀ ਉਹ ਉਹ ਵੀ ਨਹੀਂ ਕੋਈ ਰੱਬ ਦੀ ਕੋਈ ਨਾ ਕੋਈ ਤੋਹਫਾ ਹੀ ਆ ਤੋਹਫਾ ਵਾਕਈ ਤੋਹਫਾ ਹੈ। ਉਸ ਤੋਂ ਬਾਅਦ ਉਸਤਾਦ ਜੀ ਸਭ ਤੋਂ ਵੱਡੀ ਗੱਲ ਪਤਾ ਕੀ, ਅਮਿਤਾਭ ਸਾਹਿਬ ਸਾਹਮਣੇ ਬੈਠੇ ਨੇ, ਉਹ ਤਜ਼ਲੀਲ ਨਹੀਂ ਕਰ ਰਹੇ ਆ। ਕਾਦਰ ਖਾਨ ਸਾਹਿਬ ਵੱਡੀ ਜਿਹੜੀ ਆ, ਸਾਰੇ ਬਹਿ ਕੇ ਉਹਨੇ ਕਾਪੀ ਕੀਤੇ ਨੇ ਤੇ ਉਹ ਮਜ਼ਾ ਲੈ ਰਹੇ ਨੇ। ਤੇ ਉਸਤਾਦ ਦੇ ਮੁਹਤਰਮ ਇੱਥੇ ਪਾਕਿਸਤਾਨ ਦੇ ਵਿੱਚ 2-4 ਹੈਗੇ ਨੇ, ਉਹ ਸਿੰਘ ਵਾਲੀ ਸਾਈਡ ਦੇ, ਉਹ ਮਿਮਿਕਰੀ ਕਰਦੇ ਨੇ, ਅਗਲੇ ਬੰਦੇ ਨੂੰ ਇੰਨੀ ਟੈਨਸ਼ਨ ਦਿੰਦੇ ਨੇ ਕਿ ਅਗਲਾ ਬੰਦਾ ਗੁੱਸੇ 'ਚ ਆ ਜਾਂਦਾ ਕਿ ਯਾਰ ਇਹ ਮੇਰੇ ਨਾਲ ਵੇਖੋ ਕੀ ਕਰ। ਉਸਤਾਦ ਜੀ ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਕਿੱਦਾਂ ਗੁਲਾਟੀ ਸਾਹਿਬ ਇਹਨਾਂ ਕੁਝ ਕਰਨ ਦੇ ਉਦਾਂ ਹੀ ਟਾਊਨ ਟੈਂਪੋ ਵਿੱਚ ਕੋ ਹਲਕੇ ਰੱਖਣਾ ਪੈਂਦਾ ਗਲੇ 'ਚ ਉਹ ਗੁਲਾਟੀ ਸਾਹਿਬ ਨੂੰ ਆਪ ਨੂੰ ਵੀ ਨਹੀਂ ਪਤਾ ਹੋਣਾ ਉਹਦਾ ਦਿੱਤੇ ਹੁੰਦੇ ਆ ਕੰਮ ਸਾਦਾ ਲਾਈਫ 'ਚ ਵਿਚਾਰਾ ਜਿੱਦਾਂ ਗੁਲਾਟੀ ਸਾਹਿਬ ਸੋਚ ਕੇ ਕਰ ਲੈਂਦੇ ਇਦਾਂ ਤਾਂ ਫਿਰ ਜੇ ਸੋਚ ਕੇ ਹੁੰਦਾ ਤਾਂ ਫਿਰ ਤਾਂ ਕੋਈ ਵੀ ਕਰ ਲਵੇ ਨਹੀਂ ਉਹ ਟਾਊਨ ਟੈਂਪੋ ਉਦਾਂ ਹੀ ਹੁਣ ਕਾਦਰ ਸਾਹਿਬ ਬਸ ਇਹੀ ਹੈ ਨਾ ਇਹ ਤੇ ਉਹਦਾ ਕਮਾਲ ਆ ਸਾਜੀ ਪਿਆਜ਼ ਬਹੁਤ ਖਾਂਦੇ ਹੋ ਉਹਨੇ ਲਿਖਿਆ ਹੋਇਆ ਲੇਕਿਨ ਪਿਆਰੇ ਪਿਆਜ਼ ਖਾਣਾ ਉਹਨਾਂ ਨੇ ਲਾਤ ਨਹੀਂ ਰੋਟੀ ਉਹਦੀ ਵਜ੍ਹਾ ਤੋਂ ਇਦਾਂ ਦਾ ਹਾਂਜੀ ਸਰ ਨਹੀਂ ਜ਼ੁਬਾਨ ਦੀ ਜਿਹੜੀ ਤਫੀਰ ਹੈ ਮਿਠਾਸ ਆ ਉਹ ਇਹਨੇ ਵੀ ਖਾਦਾ ਪਿਆਜ਼ ਵੀ ਮੈਂ ਕਿਸੇ ਦੀ ਵੀ ਮਿਕਰੀ ਕਵਾਂਗਾ 2 ਦਿਨ ਪਿਆਜ਼ ਖਾਦਾ ਤੀਜੇ ਦਿਨ ਲੋਕੀ ਇਹਨੂੰ ਕਹਿਣ ਲੱਗ ਪਏ ਉਹ ਤੂੰ ਪਹਿਲੇ ਤਾਂ ਤੂੰ ਵੀ ਨਹੀਂ ਸਿੱਧਾ ਬੋਲਦਾ ਹੈ ਤੈਨੂੰ ਕੀ ਹੋ ਗਿਆ ਆਪਣੇ ਵੀ ਭੁੱਲ ਗਏ ਇਹਨੇ ਪਿਆਜ਼ ਖਾਤਾ ਗੁਲਾਟੀ ਬਣਨ ਵਾਸਤੇ 2 ਦਿਨ ਪਿਆਜ਼ ਖਾਤਾ ਲੋਕੀ ਪੁੱਟੋ ਪਰਵਾਲਾ ਕਹਿਣ ਲੱਗੇ 2-3 ਦਿਨ ਪਿਆਜ਼ ਖਾ ਕੇ ਤਾਰਕ ਅਜ਼ੀਜ਼ ਸਾਹਿਬ ਦੀ ਆਵਾਜ਼ ਕੱਢਣ ਦੇ ਤੇ ਲੋਕੀ ਕਹਿੰਦੇ ਓਏ ਗੰਗੂਆ ਹੀ। ਹਾਂ ਲੇਕਿਨ ਉਹ ਆਵਾਜ਼ ਦੀ ਥਿਊਰੀ ਹੁੰਦੀ ਹੈ ਨਾ ਕਿ ਇੱਕ ਰੂਮ ਮਿਲਦਾ ਹੈ, ਜਿੰਨੇ ਵੀ ਮਿਮਿਕਰੀ ਕਰਨੀ ਉਸਤਾਦ ਜੀ ਡਬਿੰਗ ਕਰਦੇ ਇਹਨਾਂ ਨੂੰ ਪਤਾ ਹੋਣਾ ਕੀ ਜ਼ਿਆਦਾ। ਮਿਲਦਾ ਰੂਈ ਤੁਸੀਂ ਇੱਥੇ ਰੱਖਣੀ ਇੱਥੇ ਰੱਖਣੀ ਇੱਥੇ ਰੱਖਣੀ। ਉਹ ਪੁਸ਼ਪਾ ਦੀ ਜਿਹਨੇ ਡਬਿੰਗ ਕੀਤੀ ਉਹ ਕਹਿੰਦਾ ਮੈਂ ਰੂਹ ਰੱਖ ਕੇ ਕੀਤੀ। ਚੱਲ ਵਾਕਈ ਉਸਤਾਦ ਜੀ ਲਓ
ਲਓ ਜੀ ਕੀ ਕੀਤਾ ਪੁਸ਼ਪਾ ਦੀ ਜਿਹਨੇ ਡਬਿੰਗ ਕੀਤੀ? ਉਹਨੇ ਕਹਿੰਦਾ ਮੈਂ ਮੂੰਹ ਦੇ ਵਿੱਚ ਰੂਈ ਰੱਖੀ ਸੀ। ਰੂਹ ਰੱਖਿਆ ਸੀ? ਹਾਂਜੀ ਨਹੀਂ ਉਸਤਾਦ ਜੀ ਡਬਿੰਗ ਸਾਜੀ ਸੀ ਰੋ ਰੱਖਦੇ ਸੀ ਮੂੰਹ ਚ ਨਹੀਂ ਯਾਰ ਇਹ ਜਿਹੜੀ ਗੱਲ ਤੁਸੀਂ ਕਰਦੇ ਹੋ ਕਾਕੇ ਸਤਾਚੀ ਵਾਲੀਆਂ ਆਵਾਜ਼ਾਂ ਹੋਰ ਆ। ਹੁਣ ਉਹ ਦੇਖਣਾ ਕਾਦਰ ਖਾਨ ਸਾਹਿਬ ਦੀ ਆਵਾਜ਼ ਏ ਭਾਈ ਜਾਈ ਉਹ ਆਵਾਜ਼ ਕੱਢਣੀ ਸੇਮ ਆਵਾਜ਼ ਕੱਢਣੀ ਹੋਰ ਹਿਸਾਬ ਆ। ਸਮਝਿਆ ਨਹੀਂ ਮੀਤਾ ਬਜ ਸਾਰੇ ਉਹ ਸੇਮ ਆਵਾਜ਼ ਕੱਢਣੀ। ਉਸਤਾਦ ਜੀ ਦੀ ਫਿਲਮ ਆ ਰਹੀ ਹੈ ਦਬੰਗ। ਦਬੰਗ ਡਬਿੰਗ ਵਾਲੀ। ਹਾਂ ਨਹੀਂ ਸਤਾਜੀ ਕਿੱਦਾਂ ਭਾਗ ਲਾਠੀ ਕਰ ਲੈਂਦੇ ਤਾਂ ਯਾਰ ਮੈਂ ਕੀ ਕਰਾਂ ਯਾਰ ਮੈਂ ਉਸਤਾਦ ਜੀ ਤੁਸੀਂ ਗੁਲਾਟੀ ਸਾਹਿਬ ਨਾਲ ਇੱਕ ਪ੍ਰੋਗਰਾਮ ਕਰੋ, ਉਹਦਾ ਨਾਂ ਰੱਖੋ ਪੱਟ ਤੇ ਗੁਲਾਟੀ। ਤੁਹਾਡਾ ਜੁਆਇੰਟ ਵੈਂਚਰ ਹੋਏਗਾ, ਇਧਰੋਂ ਤੁਸੀਂ ਵੱਡੇ ਆਦਮੀ, ਉਧਰੋਂ ਦੁਨੀਆ ਦੇਖੇਗੀ। ਸਾਈਡ ਤੁਸੀਂ ਜਾ ਸਕਦੇ ਗਲਾਟੀ ਸਾਹਿਬ ਕੋ ਕਿਹਨੂੰ? ਉਹ ਦਿਲ ਕਰੇ ਫੈਨ ਹੋ। ਨਹੀਂ ਯਾਰ ਉਹ ਬਹੁਤ ਵੱਡਾ ਆਦਮੀ ਯਾਰ। ਨਹੀਂ ਸਾਜੀ ਤੁਸੀਂ ਉਹਨੂੰ ਰੱਬ ਨੇ ਇੱਕ ਚੀਜ਼ ਦਿੱਤੀ, ਜਿਹਨੂੰ ਰੱਬ ਨੇ ਦਿੱਤੀ ਹੋਵੇ ਨਾ ਕੋਈ ਚੀਜ਼, ਉਹਨੂੰ ਮੰਨ ਲਓ। ਮੰਨ ਲਓ ਕਿਆ ਸਰ ਅਰੇ ਵਾਹ ਵਾਹ ਸਾਜ ਜੀ ਉਹਨੂੰ ਉਹ ਤਾਂ ਮੈਂ ਕਦੀ ਨਹੀਂ ਕਰਨਾ ਚਾਹੀਦਾ। ਫੈਸਲ ਰਾਮੇ ਸਾਹਿਬ ਵੀ ਇੱਕ ਸਦੀ ਦਾ ਨਾਮ, ਨਾਮ ਹੋ ਜੀ ਬੜਾ ਅੱਛਾ ਆਰਟਿਸਟ ਹੈ ਉਸਤਾਦ ਜੀ। ਮੈਂ ਵਨ ਆਫ ਦ ਫਾਈਨੈਸਟ। ਲੇਕਿਨ ਇਹ ਭਾਈ ਨੇ ਸ਼ਰਾਬ ਛੱਡ ਤਾ ਨਾ ਹਮਸ਼ਾ ਸੈੱਟ ਹੋ ਜਾਵੇ। ਸ਼ਰਾਬ ਜਿਹੜੀ ਪੀਂਦਾ ਨਾ ਯਾਰ ਉਹ ਨਹੀਂ ਮੇਰੇ ਕੋਲ ਛੱਡੀ ਇਹਨੇ ਇੱਕ ਦਿਨ ਸ਼ਰਾਬ, ਸਿੱਧਾ ਗਲਾਸ ਪੈਰਾਂ 'ਚ ਵੱਜਾ। ਯਾਰ ਮੈਂ ਕਦੇ ਵੇਖੀ ਵੀ ਨਹੀਂ ਕਿਦਾਂ ਦੀ ਹੁੰਦੀ। ਸ਼ਰਾਬ ਜਦੋਂ ਨੇਰੇ ਜੀ ਪੀਣੀ ਉਹ ਕਿਤੇ ਨੇਰੇ This is Taj। ਹਾਂ ਵੇਖੀ ਵੀ ਪੱਤੀ ਚਲਾ ਕੇ ਪੀਵੇਂ ਤੇ ਤੈਨੂੰ ਪਤਾ ਲੱਗੇ। ਉਸਤਾਦ ਜੀ ਦੇ ਕਮਰੇ 'ਚ ਨਹੀਂ ਕਦੀ ਗਏ? ਦੱਸ ਯਾਰ ਕਦੀ ਨਹੀਂ ਗਿਆ। ਨਹੀਂ ਉਹ ਤੇ ਦੂਸਰੀਆਂ ਆਮ ਬੋਤਲਾਂ ਪਈਆਂ ਨੇ ਖਾਲੀ। ਯਾਰ ਤੂੰ ਬਸ ਤੂੰ ਫਿਰ ਲੈ ਰਿਹਾ। ਯਾਦ ਆ ਤੇ ਗੱਲ ਪੱਕੀ ਨਾ ਕਰ ਤੂੰ ਉਹ ਨਹੀਂ ਯਾਰ ਨਹੀਂ ਹਾਂ ਉਹ ਸਾਰੇ ਨੂੰ ਪਤਾ। ਕੁਛ ਮੱਛੀਆਂ ਰਗੀਆਂ ਸਾਰੇ। ਉਹ ਵਿੱਚ ਡਾਕਟਰ ਦੇ ਇਹਨਾਂ ਦੇ ਵਿੱਚੋਂ ਇੱਕ ਡਾਕਟਰ ਹੈਗਾ, ਉਹਨੂੰ ਪੁੱਛੀ। ਹਾਂ ਉਹ ਡਾਕਟਰ ਨੇ ਕਿਹਾ ਸੀ ਮੇਰਾ ਤਜਰਬਾ ਕਹਿੰਦਾ ਮੇਰਾ ਵੀ ਕਹਿੰਦਾ ਜ਼ਿੰਦਗੀ ਦਾ ਤਜਰਬਾ ਵਾ, ਜਾਨੀ ਨੇ ਡਰਿੰਕ ਕੀਤੀ ਹੈ। ਤੇ ਉਹ ਡਾਕਟਰ ਅੱਖਾਂ ਨਸ਼ੀਲੀਆਂ ਨਾ ਲੋਕੀ ਧੋਖਾ ਖਾ ਜਾਂਦੇ ਆ ਮਿਠਾਈ 'ਚ। ਮੇਰੀ ਸਾਰੀ ਢੱਡੀ ਅੱਖਾਂ 'ਚ ਹੈ ਸੀ ਨੇ ਤੇ ਮੇਰੀਆਂ ਵੀ ਇੰਜਰੀ ਨੇ ਖਾਣ ਸ਼ੀਰੀਆਂ। ਭਾਜੀ ਨੂੰ ਦਿਖਾਉਣਾ ਤਾਜੀ ਦੇ ਅੱਖਾਂ ਦੇਖ ਨਾ ਬੰਦਾ ਖਿੱਚਿਆ ਚਲਾ ਹੁੰਦਾ ਯਾਰ ਐਵੇਂ ਹੀ ਆਟੋਮੈਟਿਕਲੀ ਸੇਮ ਹੀ ਆ। ਔਰ ਆਖੋ ਵਾ ਸਵੇਰੇ ਦਿਲ ਕਰੇ ਸੇਰ ਵਿਚਾਰਾ ਕਈ ਨਾ ਵਿੱਚੋਂ ਗਿੱਧ ਕੱਢਦਾ ਹੋਵੇ ਆਹ ਫੜੋ ਆਹ ਫੜੋ ਕਿਤੇ ਪੱਟ ਪੈ ਸਕਦਾ। ਜਿਹੜਾ ਛੋਟ ਕੇ ਅੱਖਾਂ ਮੈਂ ਕਦੀ ਕਦੀ ਦੋਵੇਂ ਹੀ ਇੱਕ ਸਾਈਡ ਤੇ ਵੀ ਚੱਲ ਜਾਂਦੀ। ਯਾਰ ਜੀ ਓਏ ਉਸਤਾਦ, ਤੈਨੂੰ ਰੱਬ ਦਾ ਯਾਰ ਮੇਰੇ ਅਲਰਜੀ ਸੀ 4-5 ਦਿਨ ਹੋ ਗਏ, ਪਤਾ ਨਹੀਂ ਕੀ ਹੈ, ਪਤਾ ਨਹੀਂ ਮੈਂ ਕਿਸ ਵਜ੍ਹਾ ਤੋਂ ਹੋ ਗਈ। ਤਾਂ ਜੀ ਮੇਰੇ ਸਵੇਰ ਉੱਠਣਾ ਅੱਖਾਂ 'ਚੋਂ ਸੇਕ ਤੇ ਅੱਖਾਂ ਜੁੜੀਆਂ ਹੁੰਦੀਆਂ ਸੀ ਤੇ ਖੁੱਲਦੀਆਂ ਨਹੀਂ ਸੀ ਅੱਖਾਂ, ਯਾਨੀ ਨਾ ਉਹ ਜੰਮ ਗਾਰਾ ਟੈਪ ਜਿਹਾ ਨਿਜ਼ਾਮ, ਤੇ ਖਾਰਸ਼ ਹੋਈ ਜਾਣੀ ਤੇ ਮੈਂ ਛੱਟੇ ਮਾਰੀ ਜਾਣੇ, ਫੂਕੇ ਵੀ ਮਾਰੀ ਜਾਣੇ ਨਾਲ, ਇੱਧਰ ਛੱਟੇ ਮਾਰੀ ਜਾਣੇ ਇੱਧਰ ਫੂਕੇ ਮਾਰੀ ਜਾਣੇ। ਤੇ ਜਨਾਬ ਜੀ ਉਸ ਤੋਂ ਬਾਅਦ ਮੇਰੇ ਇੱਥੇ ਦਾਣੇ ਤੇ ਪੂਰੀ ਸਕਿਨ 'ਚੋਂ ਸੇਕ, ਸਿਰਫ ਮੂੰਹ 'ਚੋਂ ਇੱਥੇ ਬਸ, ਬੁਰਾ ਹਾਲ ਤੇ ਤਬੀਅਤ ਅਜੀਬ ਜੀ। 1-2 ਦਵਾਈਆਂ ਗੋਲੀਆਂ ਖਾਧੀਆਂ ਐਲਰਜੀ ਦੀਆਂ, ਲੇਕਿਨ ਉਹ ਕੰਮ ਜ਼ਰਾ ਜ਼ਿਆਦਾ ਪ੍ਰੈਸ਼ਰ ਵਾਲਾ ਸੀ। ਸਵੇਰੇ ਮੈਂ ਉਹਨੂੰ ਕਿਹਾ ਆਪਣੇ ਫੈਮਿਲੀ ਡਾਕਟਰ ਨੂੰ, ਕਿਹਨੂੰ ਭਲਾ? ਰਜ਼ਾ ਭਾਈ ਰਜ਼ਾ। ਹਾਂ 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 ਉਹਨਾਂ ਨੇ ਕਿਹਾ ਤੁਸੀਂ ਗੱਲ ਹੀ ਯਾਰ ਨਹੀਂ ਆਹੋ, ਮੈਂ ਉਹਨੂੰ ਕਿਹਾ ਰਜ਼ਾ ਯਾਰ ਆ ਮਸਲਾ ਵਾ, ਤੇ ਕਹਿੰਦਾ ਅੱਛਾ ਨਹੀਂ, ਕੱਲ ਮੈਂ ਕਿਹਾ, ਕਹਿੰਦਾ ਤਸਵੀਰ ਭੇਜ। ਹਾਂ ਅੱਛਾ ਉਹਨੂੰ ਇੱਕ ਬਹੁਤ ਬਿਮਾਰੀ ਹੈ ਯਾਰ, ਤੇ ਇੱਕ ਤੁਹਾਨੂੰ ਮੈਂ ਦੱਸਦਾ ਉਹਦਾ ਚੈਨਲ ਵੀ ਬਣ ਗਿਆ। ਅੱਛਾ ਸਾਜੀ ਤੁਸੀਂ ਉਹਨੂੰ ਮਸ਼ਵਰਾ ਕਰੋਗੇ ਤੁਹਾਨੂੰ ਮਜ਼ਾ ਆਏਗਾ ਕਸਮੇ, ਬਗੈਰ ਪੈਸਿਆਂ ਤੋਂ। ਤੇ ਨਾ ਉਹ ਨਾ ਉਹਦਾ ਲਿੰਕ ਵੀ ਮੈਂ ਚੈਨਲ ਦਾ ਥੱਲੇ ਦੇ ਦਾਂਗਾ, ਉਹਨੂੰ ਸਬਸਕ੍ਰਾਈਬ ਵੀ ਕਰ ਲੈਣਾ ਯਾਰ, ਉਹਨੂੰ ਪਤਾ ਲੱਗੇ ਕਿ ਭਾਈ ਉਹਨੂੰ ਸਬਸਕ੍ਰਾਈਬ ਕੀਤਾ ਸਾਰਿਆਂ ਨੇ। ਤੇ ਮੈਸੇਜ ਦੇ ਵਿੱਚ ਤੁਸੀਂ ਨਾ ਉਹਨੂੰ ਪੁੱਛ ਸਕਦੇ ਕਿ ਵੀ ਆ ਮੈਨੂੰ ਆ ਮਸਲਾ। ਤੇ ਅੱਛਾ ਉਹਨੇ ਨਾ ਮੈਨੂੰ, ਉਹਨੂੰ ਇੱਕ ਬਿਮਾਰੀ ਆ ਜਿਸ ਤੋਂ ਮੈਨੂੰ ਬਹੁਤ ਖਿੱਚ ਚੜਦੀ। ਵੱਟ ਬਿਮਾਰੀ ਸਰ। ਉਹ ਕੀ ਕਰਦਾ ਵਾ ਵੀ ਤੂੰ ਦੱਸਣਾ ਨਾ ਵੀ ਆ ਇੱਕ ਆ ਗੋਲੀ ਲਿਆ ਤੇ ਇੱਕ ਆ ਗੋਲੀ ਲਿਆ, ਇਹ ਗੋਲੀ ਆ, ਇੱਕ ਆ ਗੋਲੀ ਆ, ਇੱਕ ਆ ਗੋਲੀ ਆ, ਆ ਗੋਲੀ ਤੂੰ ਸਵੇਰ ਖਾਣੀ ਆ, ਗੋਲੀ ਤੂੰ ਰਾਤ ਨੂੰ ਖਾਣੀ ਆ, ਲਿਆ ਕੇ ਤੇ ਖਾਣੀ ਸ਼ੁਰੂ ਕਰ ਦੇ, ਗੱਲ ਮੁੱਕ ਗਈ। ਨਹੀਂ, ਆ ਗੋਲੀਆਂ ਲਿਆ 5, ਆ 10 ਲਿਆ ਕੇ ਮੈਨੂੰ ਦੱਸ, ਫਿਰ ਤੈਨੂੰ ਮੈਂ ਦੱਸਦਾ ਕਿੱਦਾਂ ਖਾਣੀ। ਹਾਂ ਅੱਗੋਂ ਮਾਮਾ ਹੀਰਦਿਆ ਤੂੰ ਬਿਜ਼ੀ ਹੋ ਜਾਣਾ। ਨਹੀਂ ਸਾਜੀ, ਲੇਕਿਨ ਉਹ ਪੂਰਾ ਉਹ ਯਾਰ ਮਤਲਬ 2 ਤੇ ਗੋਲੀਆਂ ਨੇ, ਜਿੱਥੇ ਤੂੰ ਗੋਲੀਆਂ ਲਿਖੀਆਂ ਉੱਥੇ ਥੱਲੇ ਲਿਖਦੇ ਕਿ ਆ 2 ਗੋਲੀਆਂ ਹੀ, ਆ ਸਵੇਰੇ ਖਾ ਲਈਆਂ ਰਾਤ ਨੂੰ ਖਾ ਲਈ, ਗੱਲ ਮੁੱਕ ਗਈ। ਨਹੀਂ, ਕਹੂਗਾ ਪਹਿਲੇ ਲਿਆ ਕੇ ਮੈਨੂੰ ਤਸਵੀਰ ਭੇਜ, ਮੈਨੂੰ ਦੱਸ, ਫਿਰ ਮੈਂ ਤੈਨੂੰ ਦੱਸੂਗਾ। ਉਹ ਮੈਂ ਭਾਈ ਸਵੇਰੇ ਮੰਗਾ ਕੇ ਮੁੜ ਕੇ ਫੋਨ ਨਾ ਚੁੱਕੇ ਚੌਧਰੀ ਸਾਹਿਬ ਆਪ। ਹੁਣ ਮੈਂ ਉਹਦੇ ਪੁਰਾਣੇ ਮੈਸੇਜ ਸੁਣਾ, ਉਹ 'ਚ ਉਹਨੇ ਇਹਨਾਂ ਕੋਲ ਲਿਖਿਆ ਸੀ ਕਿ ਆ ਨਾ ਤੂੰ ਇੱਕ 5 ਗੋਲੀਆਂ ਨੇ, ਇੱਕ 10 ਗੋਲੀਆਂ ਨੇ, 12, ਤੇ ਐ ਤੂੰ ਨਾ ਰੋਜ਼ ਦੀ ਇੱਕ ਆ ਖਾਣੀ, ਇੱਕ ਆ ਖਾਣੀ ਹੈ, 5 ਦਿਨ ਬਾਅਦ ਆ ਮੁੱਕ ਜਾਣੀਆਂ ਵਾ, ਤੇ ਦੂਜੀ ਜਿਹੜੀ ਉਹ 12 ਦਿਨ ਦਾ ਕੋਰਸ ਪੂਰਾ ਕਰਨਾ। ਉਹਦਾ ਇੱਕ ਸਟਾਈਲ ਆ ਸਾਜੀ ਪ੍ਰੋਫੈਸ਼ਨਲ ਡਾਕਟਰਾਂ ਵਾਲਾ, ਉਹ ਕੋਰਸ ਕਰਾਉਂਦਾ ਪੂਰਾ। ਉਹ ਪੂਰੀ ਵਿੱਚੋਂ ਜੈਲੀ ਟੁੱਟ ਨਹੀਂ ਹਾਂ, ਉਹ ਇਹ ਨਹੀਂ ਕਰਦਾ ਕਿ ਵੀ ਤੈਨੂੰ ਬੁਖਾਰ ਚੜਿਆ ਤੇ 3 ਚੀਜ਼ਾਂ ਖਾ ਲਾਂ ਤੇ ਲੱਥ ਗਿਆ, ਨਹੀਂ, ਉਹਨੇ ਪੂਰਾ ਇਨਫੈਕਸ਼ਨ ਖਤਮ ਕਰਦਾ। ਉਹਨੇ ਤੈਨੂੰ ਸਲੋਲੀ ਉਹਨੇ ਕਹਿਣਾ ਆ 8 ਗੋਲੀਆਂ ਨੇ, ਇਹ 8 ਦਿਨ ਹੀ ਤੂੰ ਖਾਣੀਆਂ, ਭਾਵੇਂ ਤੈਨੂੰ ਦੂਜੀ ਗੋਲੀ ਤੇ ਆਰਾਮ ਵੀ ਆ ਜੇ, ਲੇਕਿਨ 8 ਤੋਂ ਪੂਰੀਆਂ ਖਾਣੀਆਂ ਨੇ। ਸਲੋਲੀ ਅੰਦਰੋਂ ਖਤਮ ਕਰ।
ਮੈਂ ਕਿਹਾ ਸਾਹ ਜੀ ਇਹ ਇਦਾਂ ਹੀ ਨੇ ਕਿਹਾ ਸੀ, ਮੈਂ ਇੱਕ ਗੋਲੀ ਉਹ ਖਾਧੀ, ਇੱਕ ਉਹ ਖਾਧੀ। ਭਾਜਨ ਉਦੋਂ ਦਾ ਨਾਮ ਮੇਰੇ ਖਾਰਿਸ਼ ਹੋਈ ਪਹਿਲੀ ਖੁਰਾਕ ਤੇ, ਇੰਜ ਲੱਗਦਾ ਜਿਵੇਂ ਲੇਕਿਨ ਸਕੂਨ ਹੋ ਗਿਆ, ਡਰਾਈ ਹੋ ਗਿਆ 2 ਗੋਲੀਆਂ। ਐਸੀ ਅੱਲਾ ਨੇ ਉਹਦੇ ਹੱਥ 'ਚ ਸ਼ਿਫਾ ਰੱਖੀ ਹੈ ਯਾਰ। ਲੇਕਿਨ ਮੈਂ ਤੇ ਉਸਤਾਦ ਜੀ ਪੂਰਾ ਲੰਬਾ ਵੌਇਸ ਮੈਸੇਜ ਲਿਖ ਕੇ ਵੌਇਸ ਮੈਸੇਜ ਕੀਤਾ, ਮੈਨੂੰ ਬਿਮਾਰੀ ਵੀ ਦੱਸੀ ਆ, ਅੱਗੋਂ ਨੇ ਹੱਸ ਉਸ ਕੋਈ ਗੱਲ ਹੋਰ ਪਾਸੇ ਪਾਤੀ। ਸਰ ਜੀ ਇਹਨੂੰ ਪੁੱਛੋ ਇਹਨੇ ਬਿਮਾਰੀ ਕਿੱਦਾਂ ਦੱਸੀ? ਉਹ ਯਾਰ ਇਹ ਦੱਸ ਤੂੰ। ਹੁਣ ਇਦਾਂ ਹੀ ਦੱਸਣੀ ਪੈਂਦੀ। ਯਾਰ ਸਾਡਾ ਰੌਲਾ ਇਹ ਹੈ ਉਸਤਾਦ ਜੀ, ਮੈਂ ਤੁਹਾਨੂੰ ਦੱਸਦਾ, ਅਸੀਂ ਨਾ ਸਾਨੂੰ ਇੱਥੇ ਦੇ ਡਾਕਟਰਾਂ ਨੇ ਜਾਂ ਸਾਡੀ ਜਿਹੜੀ ਤੇਜ਼ੀ ਹੈ ਨਾ, ਸਾਨੂੰ ਇਹ ਪ੍ਰੋਬਲਮ ਦਿੰਦੀ ਹੈ। ਅਸੀਂ ਗਿੱਜੇ ਆ ਕਿ 3 ਖੁਰਾਕਾਂ ਦਿੱਤੀਆਂ ਡਾਕਟਰ ਨੇ, ਤੇ ਪਾਕਿਸਤਾਨ ਦੇ ਨਾਰਮਲ ਸਾਡੇ ਤਬਕੇ ਦੇ ਜਿਹੜੇ ਲੋਕ ਨੇ ਨਾ, ਬੁਖਾਰ ਚੜਿਆ ਨਾ, ਉਹਨੇ 3 ਖੁਰਾਕਾਂ ਦਿੱਤੀਆਂ। ਸਵੇਰ ਦੁਪਹਿਰ ਬਹੁਤ ਯਾਨੀ 100% ਬੰਦਾ ਪਹਿਲੀ ਖੁਰਾਕ ਖਾਂਦਾ, 60% ਦੂਜੀ ਖਾਂਦੇ ਆ, ਤੇ 30% ਜਾਂ 20% ਜਿਹੜੇ ਤੀਜੀ ਵੀ ਖਾਂਦੇ ਹੋਣਗੇ। ਜੀ ਹਾਂਜੀ। ਨਹੀਂ ਤੇ 2 ਖੁਰਾਕਾਂ ਖਾ ਕੇ ਨੱਥੀ, ਬਿਲਕੁਲ ਕਈ 1 ਖਾ ਕੇ ਨੱਥੀ। ਸਾਡਾ ਇਹ ਰੌਲਾ ਵਾ ਕਿ ਇੱਕੋ ਦਿਨ 'ਚ 3 ਖੁਰਾਕਾਂ ਖਾ ਕੇ ਬੁਖਾਰ ਲੱਥ ਗਿਆ। ਉਹ ਹੁਣ ਉਹਨਾਂ ਦਾ ਹੋਰ ਹਿਸਾਬ ਆ ਕਿ ਵੀ ਇਹਨੂੰ ਮਤਲਬ ਹੈ ਤੁਸੀਂ ਕੋਰਸ ਆ ਪੂਰਾ ਕਰਨਾ, ਸਲੋਲੀ ਤੁਹਾਡੇ ਅੰਦਰ ਪੂਰਾ ਸਿਸਟਮ, ਬੜਾ ਫਰਕ ਆ। ਸਰ ਜੀ ਤੇ ਉਹਦਾ ਹੁਣ ਇਹਦਾ ਚੈਨਲ ਮੈਂ ਲਿੰਕ ਥੱਲੇ ਦੇ ਦਿੰਦਾ ਵਾ ਡਿਸਕ੍ਰਿਪਸ਼ਨ 'ਚ, ਠੀਕ ਆ ਜੀ। ਉੱਤੇ ਤਸਵੀਰ ਵੀ ਉਹਦੀ ਮੈਂ ਉਹ ਵੀ ਲਾ ਦਿੰਦਾ ਵਾ, ਉਹਦਾ ਨਾਮ ਨੂਮ ਸਾਰਾ, ਤੇ ਉਹਦੇ ਸਬਸਕ੍ਰਾਈਬਰ ਕਰ ਦਿਓ 1000 ਮੋਨੋਟਾਈਜ਼। ਉਹਨੂੰ ਮੈਂ ਕਿਹਾ ਸੀ, ਕਹਿੰਦਾ ਨਹੀਂ ਯਾਰ ਮੈਂ ਨਹੀਂ। ਮੈਂ ਕਿਹਾ ਤੂੰ ਮੋਨੋਟਾਈਜ਼ ਕਰ ਲਾ, ਤੂੰ ਵੀਡੀਓ ਪਾ ਦਿਆ ਕਰ। ਕਹਿੰਦਾ ਨਹੀਂ ਯਾਰ ਤੂੰ ਜਿੰਨਾ ਤੂੰ ਕਿਹਾ ਨਾ ਕਿ ਵੀ ਮੈਂ ਕਮੈਂਟਸ ਪੜ੍ਹ ਕੇ ਮੈਨੂੰ ਅਗਰ ਲੱਗੇਗਾ ਇਸ ਬੰਦੇ ਨੂੰ, ਮੈਂ ਦੱਸ ਦਿਆ ਕਰਾਂਗਾ। ਬਿਜ਼ੀ ਬਹੁਤ ਹਾਂ, ਲੇਕਿਨ ਇਹ ਨਹੀਂ ਕਰਨਾ ਕਿ ਵੀ ਉਹ ਗੁੱਸਾ ਨਹੀਂ ਕਰਨਾ ਕਿ ਵੀ ਉਹਨੂੰ ਪੁੱਛਿਆ, ਉਹ ਦੱਸ ਦਿਆ ਕਰੇਗਾ। ਸਕੂਲ ਨਾਲ ਡੇਲੀ ਬੈਠੇ 2 4 5 ਬੰਦਿਆਂ ਨੂੰ ਮਸਲਾ, ਅਗਰ ਜ਼ਿਆਦਾ ਕੋਈ ਮੇਜਰ ਆ ਉਹ ਉਹਦੀ ਮਰਜ਼ੀ ਹੈ, ਤੁਸੀਂ ਉਹਨੂੰ ਕਹਿ ਦੋਗੇ, ਹੋ ਸਕਦਾ ਈਮੇਲ ਕੋਈ ਬਣਾ ਲਵੇ ਆਪਣੀ। ਮੈਨੂੰ ਯਾਦ ਕਰਾਤਾ ਅੱਜ ਮੈਂ ਫੇਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਸਹੀ ਦੱਸ ਦੇ, ਤੇਰੇ ਕੋਲ ਹੈਗੇ ਉਹ ਡਾਕੂਮੈਂਟ ਸਟੈਪ ਡਾਕਟਰਾਂ ਵਾਲੇ? ਐਵੇਂ ਨਾ ਕਹਿੰਦਾ ਭਾਜੀ ਮੈਂ ਉਹ ਪ੍ਰੈਕਟੀਸ਼ਨਰਸ ਕੁਆਲੀਫਾਈਡ ਆ, ਨਹੀਂ ਪੂਰੇ ਕੁਆਲੀਫਾਈਡ ਡਾਕਟਰ ਆ, ਮੇਰੇ ਕੋ ਸਨਤ ਆ ਕਿ ਵੀ ਮੈਂ ਮੈਡੀਸਨ ਦੱਸ ਸਕਦਾ। ਲੇਕਿਨ ਉਹ ਬਹੁਤ ਇhtiyat ਵਰਤਦਾ ਵਾ, ਉਹ ਇਦਾਂ ਨਹੀਂ ਕਰਦਾ ਕਿ ਰਿਸਕ ਨਹੀਂ ਲੈਂਦਾ। ਸਾਜੀ ਕਲੀਨਿਕ ਬਣਾਉਣਾ ਦਾ ਨਹੀਂ ਉਹ ਯੂਕੇ ਦੇ ਵਿੱਚ ਮਾਸ਼ਾਅੱਲਾ ਉਹ ਜਿਹੜੀ ਉਹਦੀ ਫਾਰਮੇਸੀ ਉਹਨਾਂ ਦੀ ਬੜਾ ਉਹਦਾ ਹੈੱਡ ਵੀ ਆ, ਉਹਦਾ ਜਾਂਦਾ ਹੁੰਦਾ ਵੀ ਰਹਿੰਦਾ। ਨਵੀਂ ਮੈਡੀਸਨ ਜਿਹੜੀ ਹੁੰਦੀ ਦੂਜੇ ਮੁਲਕਾਂ 'ਚ ਵੀ ਜਾਂਦਾ। ਹੁਣ ਪਿੱਛੇ ਜੇ ਗਿਆ ਸੀ ਇੱਕ ਜਗ੍ਹਾ ਤੇ, 3 ਮੁਲਕਾਂ ਦਾ ਉਹਦਾ ਦੌਰਾ ਸੀ, ਉਹਨੇ ਜਾ ਕੇ ਪ੍ਰੈਜੈਂਟੇਸ਼ਨ ਕਰਨੀ ਸੀ ਕੋਈ ਆਪਣੀ ਕੰਪਨੀ ਦੀ ਮੈਡੀਸਨ ਦੀ। ਉਹ ਗਿਆ ਸੀ ਤੇ ਪਿੱਛੋਂ ਕੋਈ ਨੂੰ ਮਸਲਾ ਹੋ ਗਿਆ ਤਾਂ ਵਿਚਾਰੇ ਨੂੰ ਉੱਥੋਂ ਹੀ ਵਾਪਸ ਆਉਣਾ ਪੈ ਗਿਆ 에어ਪੋਰਟ। ਮੈਨੂੰ ਉਹਨੇ 10 ਸਵਾਲ ਦੱਸੇ, ਘਰ ਕੋ ਬੇਟਾ ਉਹਦਾ ਮੇਰਾ ਹੱਲ ਡਿੱਗ ਪਿਆ, ਸੱਟ ਲੱਗ ਗਈ। ਮੈਨੂੰ ਉਹਨੇ 10 ਸਵਾਲ ਦੱਸੇ, ਮੈਂ ਸਾਰਿਆਂ ਦਾ ਜਵਾਬ ਸਹੀ ਦਿੱਤਾ। ਫਿਰ ਕਹਿੰਦਾ ਮੈਂ ਤੈਨੂੰ ਮੈਡੀਸਨ ਭੇਜਾਂਗਾ, ਅਜੇ ਤੇ ਗੱਲ ਨਹੀਂ ਦੱਸੀ। ਔਰ ਮੈਨੂੰ ਵੀ ਹਾਲ ਤੱਕ ਮੇਰੇ ਕੋਲ ਤੁਸੀਂ ਪੋਰ ਕਰਵਾਏ ਸੀ ਉਹ। ਮੈਨੂੰ ਵੀ ਹਾਂ, ਉਹ ਪ੍ਰੋਪਰ ਇੱਕ ਤਰੀਕਾ ਵਾ। ਹਾਂਜੀ ਉਸਤਾਦ ਜੀ ਮੈਨੂੰ ਵੀ ਹਾਲ ਤੱਕ ਉਹਨੇ ਰਜ਼ਾ ਭਾਈ ਜਿਹੜਾ ਨਹੀਂ ਤੈਨੂੰ ਇਸ ਤੋਂ ਕਰਦਾ, ਮੇਰੀ ਤੇਰੇ ਬਾਰੇ 'ਚ ਗੱਲ ਹੋਈ ਸੀ। ਉਹਨੇ ਕਿਹਾ ਉਸਤਾਦ ਜੀ ਜਦੋਂ ਇਹਨੇ ਮੇਰੀ ਮੰਨਣੀ ਨਹੀਂ, ਇਹਦਾ ਉਹ ਹਿਸਾਬ ਆ ਕਿ ਜੀ ਛਾਲ ਮਾਰਨ ਲੱਗਿਆ ਉਤੋਂ ਉਹਨੂੰ ਕਹਿਣਾ ਜੀ ਕਿ ਕਰਮ ਕਰਨਾ ਤੇ ਤੁਸੀਂ ਵੀ ਥੋੜਾ ਆਸਰਾ ਕਰਾਉਣਾ। ਇਹਦੇ ਆਸਰੇ ਵੀ ਨਾਲ ਹੋਰ ਬੜੇ ਆ, ਹਨਾ? ਨਹੀਂ ਮੈਂ ਸਿੱਧਾ ਸਟੇਟ ਫਾਰਵਰਡ ਦੱਸਿਆ। ਮੈਂ ਕਿਹਾ ਭਾਈ ਉਹ ਸਾਰੇ ਮਸਲੇ ਜਿੱਦਾਂ ਨਾ ਕੁੱਲ ਮਸਲੇ ਦੱਸੇ ਉਹਨੂੰ ਮੈਂ। ਆਹੋ ਉਹਨੂੰ ਪਤਾ ਲੱਗ ਗਿਆ ਨਾ ਵੀ ਤੂੰ ਉਹਨੂੰ ਇਹ ਵੀ ਕਹਿਣਾ ਕਿ ਉਹਨੇ ਕਿਹਾ ਮੈਂ ਤੈਨੂੰ ਦਵਾਈ ਦੇਣਾ ਖਾ ਲਈ, ਤੇ ਤੂੰ ਅੱਗੋਂ ਕਹਿਣਾ ਕੋਈ ਨਹੀਂ ਖਾ ਲਾਂਗੇ, 3 ਡਾਕਟਰਾਂ ਦੀ ਅੱਗੇ ਵੀ ਖਾਣੇ ਆ, ਚੌਥੀ ਤੇਰੀ ਵੀ ਨਾਲ ਖਾ ਲਾਂਗੇ। ਤੂੰ ਤੇ ਇਦਾਂ ਇਲਾਜ ਕਰਾਉਣਾ। ਇੱਕ ਦਿਨ ਖਾਧੀ ਦਵਾਈ ਉਹਦੀ ਦੱਸਿਆ ਉਹਨੇ। ਨਹੀਂ ਯਾਰ ਰਜ਼ਾ ਭਾਈ ਦੀ ਦਵਾਈ ਮੈਂ ਹਿੱਕ ਨਾਲ ਲਾ ਕੇ ਰੱਖੀ ਵੀ ਨਹੀਂ। ਡਾਕਟਰ ਜਿਹੜੇ ਨਾ, ਮੈਂ ਤੁਹਾਨੂੰ ਦੱਸਾਂ, ਇੱਕ ਡਾਕਟਰ ਜ਼ਰੂਰੀ ਨਹੀਂ ਵੀ ਡਾਕਟਰ ਅੱਲਾ ਮਾਫੀ ਦੇਵੇ ਕੋ ਖੁਦਾ ਹੀ ਆ ਵੀ ਉਹਨੇ ਜੋ ਕਹਿਤਾ। ਉਹ ਵੀ ਇਨਸਾਨ ਨੇ, ਉਹਨਾਂ ਕੋਲ ਕਿਸ ਟਾਈਮ ਤੁਹਾਨੂੰ ਦੱਸਣ 'ਚ ਪ੍ਰੋਬਲਮ ਹੋ ਸਕਦੀ ਹੈ, ਕਿਸ ਟਾਈਮ ਉਹਨੂੰ ਸਮਝਣ 'ਚ ਹੋ ਸਕਦੀ ਹੈ। ਲਿਆਦਾ ਤੁਸੀਂ ਉਹਨੂੰ ਮੈਡੀਸਨ ਦਿੱਤੀ ਤਾਂ ਨਹੀਂ ਸੀ, ਦੁਬਾਰਾ ਉਸੇ ਬੰਦੇ ਦੇ ਕੋਲ ਜਾਓ। ਸਾਡਾ ਇਹ ਵੀ ਇੱਕ 90% ਰੌਲਾ ਹੈ ਕਿ ਅਸੀਂ ਇੱਕ ਪਹਿਲੀ ਖੁਰਾਕ ਨਾਲ ਆਰਾਮ ਲੈਣਾ ਆ, ਡਾਕਟਰ ਫਾਰਗ ਉੱਤੇ ਮੋਹਰ ਲਾ ਦੇਣੀ, ਡਾਕਟਰ ਫਾਰਗ ਆ, ਦੂਜੇ ਕੋ ਚੱਲਣਾ, ਤੀਜੇ ਕੋ ਚੱਲਣਾ, ਦੁਬਾਰਾ ਉਹਨਾਂ ਕੋ ਜਾਣਾ ਉਹਨਾਂ ਕੋਲ ਜਾ ਕੇ ਤਾਂ ਕਿ ਉਹਨਾਂ ਨੂੰ ਪਤਾ ਹਾਂ ਕਿ ਬਈ ਐ ਨਹੀਂ ਤੇ ਐ ਨਹੀਂ ਤੇ ਇਦਾਂ ਹੋ ਜਾਂਦਾ। ਤੂੰ ਅੱਲਾ ਮਾਫੀ ਦੇਵੇ ਤੈਨੂੰ ਰਜ਼ਾ ਦੀ ਦਵਾਈ ਨਾ, ਤੂੰ ਡਾਕਟਰ ਭੁੰਡੀ ਦਾ ਨਹੀਂ ਆਇਆ, ਡਾਕਟਰ ਫਲਾਣਾ ਰਾਜਾ ਬਟੂਆ। ਇਹਦੀ ਮੇਰੇ ਕੋਲ ਆਪਸ਼ਨ ਬਹੁਤ ਨਾ, ਲੇਕਿਨ ਮੈਂ ਆਪਸ਼ਨ ਸਾਰੇ ਟੱਪਦਾ ਕਰ। ਅਲਮਾਰੀ 'ਚ ਪਈਆਂ ਹੁੰਦੀਆਂ ਚੀਜ਼ਾਂ ਇਦਾਂ ਦੀਆਂ ਜਿੱਦਾਂ ਦੇ ਤੇਰੇ ਡਾਕਟਰਾਂ ਦੇ ਨਾਮ। ਆਪਾਂ ਰਜ਼ਾ ਭਾਈ ਦੀ ਖਾਣੀ ਮੈਡੀਸਨ ਬਸ ਹੁਣ ਡਾਕਟਰ ਕੇਟੀ ਘੰਟੀ ਲੈ ਦੱਸ। ਇਹਦੀ ਖੁਰਾਕ ਹੁੰਦੀ ਆ ਮਸ਼ਹੂਰੋ ਪ੍ਰੂਫ ਆ, ਜਿੱਥੋਂ ਜਾਓ ਮਿਲੇਗੀ। ਇੱਕ ਗੁਲਾਬੀ ਗੋਲੀ ਚੂਸਣ ਵਾਲੀ, ਇੱਕ ਪੀਲੀ, ਇੱਕ ਕਾਲਾ ਤੇ ਲਾਲ ਕੈਪਸੂਲ, ਇੱਕ ਕੈਪ ਕਾਲੀ, ਇੱਕ ਲਾਲ ਸੀਰਪ, ਇੱਕ ਲਾਲ ਸਿਰਪ ਛੋਟੀ ਪਲਾਸਟਿਕ ਦੀ ਸੀ, ਤੇ ਖਾਕੀ ਬੱਤਾ। ਇੱਕ ਅੱਧੀ ਕੱਟੀ ਗੋਲੀ। ਉਹ ਯੂਨੀਵਰਸਲ ਦੇ ਵਿੱਚ ਉਹ ਪੀਲਾ ਤੇ ਕਾਲਾ ਕੈਪਸੂਲ। ਉਹਦੀ ਗੱਲ ਕਰ ਯਾਰ ਇਹਨੂੰ ਮੈਂ ਦਵਾਈ ਖਾਂਦੇ ਨੂੰ ਵੇਖਿਆ, ਉਸਤਾਦ ਜੀ ਗੋਲੀਆਂ ਚਿੱਤ ਕੇ ਖਾਣ। ਚਿੱਤ ਕੇ ਹਾਂਜੀ ਚੱਬ ਕੇ ਸਾਰੀ। ਉਹ ਤੁਸੀਂ ਇਹੀ ਜਵਾਨ ਦੇ ਰੱਖਣ ਵਾਲੇ ਹੋ। ਇਹ ਗੋਲੀਆਂ ਚਿੱਤ ਕੇ ਉਹਨਾਂ ਦਾ ਪਟਾਕਾ ਵੀ ਮਾਰਦਾ ਆਪ ਯਕੀਨ ਕਰ, ਇੰਨਾ ਦਿਲ ਖਰਾਬ ਹੋਇਆ। ਭਾਰਾ ਵੀ ਖੁਲਾ ਲੈਂਦਾ ਗੋਲੀਆਂ ਦਾ। ਔਰ ਉਸਤਾਦ ਜੀ ਮੈਨੂੰ ਐਡੀ ਵੱਡੀ ਗੋਲੀ ਤੋਂ ਥੱਲੇ ਆਰਾਮ ਨਹੀਂ ਆਉਂਦਾ, ਮੈਨੂੰ ਹਾਈ ਪੋਟੈਸ਼ੀਅਮ ਖਾਣੀ ਪੈਂਦੀ ਹੈ ਤਾਂ ਕਰਕੇ। ਉਸਤਾਦ ਲੈਵਲ ਆ ਨਾ ਉਸਤਾਦ ਜੀ ਜਿਹੜੀ ਉਹ ਹੁੰਦੀ ਆ ਨਮਕੋਲ ਜਿਹੜੀ ਸਾਚੇ ਹੁੰਦਾ ORS ORS ਉਹ ਉਹ 1 ਮਿੰਟ 1.5 ਲੀਟਰ ਬੋਤਲ ਚ ਪਾ ਕੇ ਗਲਤੀ ਹੋਈ ਆ।
ਉਸਤਾਦ ਜੀ ਇੱਕ ਗਲਾਸ ਲੈ ਕੇ ਸਾਰਾ ਉੱਚ ਪਾ ਲਿਆ। ਉਸਤਾਦ ਜੀ ਮੇਰੇ ਕੋਲ ਕਸਮੇ ਗਲਤੀ ਹੋ ਗਈ, ਉਹਨੇ ਕਿਹਾ ਸੀ ਵੱਡਾ ਹੋਇਆ ਰਸ ਨਹੀਂ ਹੁੰਦਾ, ਉਹਨੇ ਕਿਹਾ 1.5 ਲੀਟਰ ਦੀ ਬੋਤਲ ਪਾ ਕੇ ਪੀਣਾ। ਮੈਂ ਤੇ ਨੋਨੀ ਕੋ ਗਲਾਸ ਫੜਿਆ, ਮੈਂ ਕਿਹਾ ਇਹ ਨੋਨੀ ਮੇਰੀ ਤਬੀਅਤ ਉਹ ਗਲਾਸ ਤੇ ਮੈਂ ਸਾਰੇ ਉਹਦੇ ਵਿੱਚ ORS ਪਾ ਲਿਆ। ਹੁਣ ਮੈਂ ਪਹਿਲਾ ਘੁੱਟ ਭਰਿਆ, ਮੈਂ ਕਿਹਾ ਇਹ ਤਾਂ ਬਹੁਤ ਤੇਜ਼ ਹੋ ਗਿਆ ਵਾ, ਇਹ ਤਾਂ ਨਮਕੀਨ ਹੀ ਹੋ ਗਿਆ। ਫਿਰ ਮੈਂ ਕਾਲੂ ਨਾਲ ਬੈਠੇ, ਮੈਂ ਉਹਦੇ ਮੈਂ ਕਾਲੂ ਯਾਰ ਪੀਲਾ ਮੇਰੀ ਤਬੀਅਤ ਸੇ। ਉਹ ਮੈਂ ਚੱਲਿਆ, ਮੈਂ ਕਿਹਾ ਕਾਹਦਾ ਵਾ, ਜੇ ਮੈਂ ਉਹ ਛਾਪਰ ਦੇਖਿਆ ਵਾ ਤੇ ਉਹ ਛਾਪਰ ਨਾਲ ਘੋਲਣ ਦਿਆ ਉਸਤਾਦ ਜੀ, ਜਿੰਨਾ ਪਾਇਆ ਉਹਦੇ ਨਾਲ ਘੋਲਣ ਦਿਆ। ਚਲੋ ਇਹ ਟੈਕਨੀਕ ਹੁੰਦੀ ਆ। ਅੱਛਾ, ਮੈਂ ਉਸਤਾਦ ਜੀ ਜਿਹੜੇ ਡਾਕਟਰ ਕੋਲ ਚੈੱਕਅਪ ਕਰਾਉਂਦੇ ਆ ਨਾ, ਉਹ ਡਾਕਟਰ ਆਸਮ ਸਾਹਿਬ, ਉਹਨੇ ਨਾ ਮੈਨੂੰ ਜਿਹੜੀ ਦਵਾਈ ਦਿੱਤੀ ਤੇ ਅੱਗੋਂ ਮੈਂ ਤੁਹਾਡਾ ਜ਼ਿਹਨ 'ਚ ਰੱਖਿਆ। ਤੁਸੀਂ ਕਿਹਾ ਸੀ ਆਪਣੇ ਜ਼ਿਹਨ ਨੂੰ ਇਜਾਜ਼ਤ ਦੇਣੀ। ਮੈਂ ਆਪਣੇ ਪੈਰ ਨੂੰ ਇਜਾਜ਼ਤ ਦੇਣਾ, ਚੱਲ ਬਈ, ਤੇ ਚੱਲਣ ਲੱਗ ਪੈਣਾ। ਪਾਣੀ ਪੀਣਾ ਮੈਂ ਆਪਣੇ ਹੱਥ ਨੂੰ, ਬ੍ਰੇਨ ਦੇ ਜ਼ਰੀਏ ਹੱਥ ਨੂੰ ਕਹਿਣਾ ਚੱਲ ਗਲਾਸ ਚੋਂ, ਮੈਂ ਪੀ ਰਿਹਾ। ਇਹਦੇ ਨਾਲ ਕੀ ਹੋਇਆ ਮਤਲਬ? ਯਾਨੀ ਕਿ ਆਪਣੇ ਜ਼ਿਹਨ ਨੂੰ ਤੁਸੀਂ, ਯਾਨੀ ਕਿ ਨਾ ਜ਼ਿਹਨ ਨੇ ਤੁਹਾਡੇ ਨੇ ਇਜਾਜ਼ਤ ਦੇਣੀ। ਤੇ ਤੂੰ ਆਪਣੇ ਦਿਮਾਗ ਨੂੰ ਵੀ ਕਿਹਾ ਵੀ ਬੰਦੇ ਦਾ ਪੁੱਤ ਬਣ ਜਾ। ਉਹ ਤਾਂ ਮੈਂ ਹੈਗਾ ਹੀ ਨਹੀਂ ਸਾਹਿਬ। ਉਹ ਵੇਨ ਇਹਦਾ ਬੰਦਾ ਮਤਲਬ ਹਾਲੇ ਦਵਾਈ ਨਹੀਂ ਅਸਰ ਕਰਨ ਦੀ। ਇੱਕ ਬਾਬੇ ਜੀ ਨੂੰ ਨਾ ਉਸਤਾਦ ਜੀ ਇੰਜ ਵਾਲਾਂ ਤੋਂ ਫੜ ਕੇ ਪਾਣੀ ਚ ਐ ਕਰਨ ਦਿਆ। ਮੈਂ ਕਿਹਾ ਯਾਰ ਇਹ ਕੀ ਕਰਨ ਦਿਆ, ਤੇ ਸਿਰ ਬਾਹਰ ਕੱਟ ਕੇ ਹੱਸ ਕੇ ਕਹਿੰਦਾ ਅੱਬੂਆ ਜਾ ਜਾ ਜਾ। ਮੇਰਾ ਪਿਓ ਪੋਤਾ ਵਾ ਇਹ ਪਤਾ ਪਾਉਂਦਾ ਯਾਰ। ਮੈਂ ਕਹਿ ਰਿਹਾ ਟੈਕਨੀਕਲ ਤਰੀਕੇ ਨਾਲ ਨਹੀਂ ਬਿਮਾਰੀ ਖਤਮ ਹੁੰਦੀ, ਜ਼ਿਹਨ ਨੂੰ ਸਮਝਾਉਣ ਦੇ ਨਾਲ। ਨਹੀਂ ਮੈਡੀਸਨ ਦੀ ਕਿਸ ਟਾਈਮ ਤੁਹਾਨੂੰ ਸਪੋਰਟ ਲੈਣੀ ਪੈਂਦੀ ਹੈ, ਲੇਕਿਨ ਜਿਹੜਾ ਦਿਮਾਗੀ ਮਸਲਾ ਚ ਤੁਸੀਂ ਆਪ ਤੁਹਾਨੂੰ ਬੜਾ ਚਾਹੀਦਾ। ਇਹਨਾਂ ਦੇ ਤੁਸੀਂ ਅੰਦਰ ਜ਼ਿਹਨੀ ਤੌਰ ਤੇ ਮੰਨ ਲਓ ਨਾ ਕਿ ਯਾਰ ਮੈਂ ਹੁਣ ਬਿਮਾਰ ਹੋ ਗਿਆ, ਮੈਂ ਹੁਣ ਸਾਰੀ ਜ਼ਿੰਦਗੀ ਆਈ ਹਾਂ। ਉਸਤਾਦ ਜੀ ਇਹਨਾਂ ਦੇ ਅੰਦਰ ਬੈਕਟੀਰੀਆ ਲੱਗੀਆਂ। ਹਾਂ ਬੈਕਟੀਰੀਆ ਲਗਾ ਦੇ ਅੰਦਰ। ਗੱਲ ਸਾਰੀ ਆਪਣੇ ਮਜ਼ਬੂਤ ਅਸਾਬ ਦੀ ਆ। ਓਏ ਤੁਹਾਡਾ ਅਸਾਬ ਮਜ਼ਬੂਤ ਆ, ਤੁਹਾਡੇ ਪੱਠੇ ਕਦੀ ਕਚਾਊ ਆ, ਓਕੇ। ਕੂਵਤੇ ਮੁਦਾਫਿਅਤ ਤੇ ਗੱਲ ਆ ਕੇ ਹਾਂ। ਮੁੱਕਦੀ ਹੈ। ਤੁਹਾਡੀ ਤੁਸੀਂ ਖਾਂਦੇ ਕੀ? ਤੈਨੂੰ ਮੈਂ ਕਿਹਾ ਚੀਨੀ ਛੱਡ ਦੇ ਫੈਸਲ, ਤੋਂ ਅੱਧਾ ਠੀਕ ਹੋ ਜਾਣਾ। ਸਵੇਰ ਦੀ ਸੈਰ ਸ਼ੁਰੂ ਕਰ ਦੇ, ਭਾਵੇਂ ਨਾਰਮਲ ਪੈਦਲ ਤੁਰਨਾ ਸ਼ੁਰੂ ਕਰ ਦੇ। ਭਾਵੇਂ ਸ਼ਾਮ ਨੂੰ ਉੱਠ ਕੇ ਕਰ ਦੋ। ਹਾਂ ਸਵੇਰ ਦੀ ਸੈਰ ਕਰਿਆ ਕਰ, ਈਵਨਿੰਗ ਸ਼ਾਮ ਨੂੰ ਮਗਰਬ ਤੋਂ ਬਾਅਦ ਸਵੇਰ ਦੀ ਸੈਰ ਕਰ। ਮਗਰੋਂ ਤੋਂ ਬਾਅਦ ਕਦੋਂ ਸੁਬਹ ਹੁੰਦੀ? ਨਹੀਂ ਨਹੀਂ ਚਹਿਲ ਪੈਂਡਿੰਗ ਕਰ ਲੈਣਾ, ਧਾਰ ਨਹੀਂ ਰਹਿੰਦੀ। ਬੰਦਾ ਕਹਿੰਦਾ ਮੇਰੇ ਵੱਲ ਸਵੇਰ ਦੀ ਸੈਰ ਧਾਰ ਆ, ਮੈਂ ਹੁਣ ਕਰ ਲਵਾਂ ਭਾਈ। ਮੈਂ ਹੁਣ ਉਸਤਾਦ ਜੀ ਸੋਚਿਆ ਸਾਈਕਲ ਤੇ ਆਇਆ ਕਰਾਂ ਦਫ਼ਤਰ। ਲਓ ਆ ਲੈ ਲਓ ਜੀ, ਹਲਵਾਨ ਜੀ। ਉਦੋਂ ਕੋਈ ਨਹੀਂ ਚੁੱਕਿਆ ਨਾ ਤੇਰਾ, ਚੁੱਕ ਲੇਗਾ ਭਾਰ ਚੁੱਕ ਲੇਗਾ। ਸਾਈਕਲ ਦੀ ਗੱਲ ਹੋਣੀ ਦਾਦੀ। ਜ਼ਿਹਨ ਨੂੰ ਇਜਾਜ਼ਤ ਦਿਓ, ਆਪਣੇ ਜ਼ਿਹਨ ਦੇ ਕੋਲੋਂ ਇਜਾਜ਼ਤ ਲੈ ਕੇ ਉਹਨੇ ਆਰਡਰ ਕਰਨਾ, ਤੁਸੀਂ ਠੀਕ ਹੋ ਜਾਓ। ਸਾਈਕਲ ਲੈਦਾ ਬਾਈ ਦਾ ਹੱਥ ਦਾ ਮੱਕੋਲੇ ਖਲੋਤਾ ਹੈ। ਆ ਤੁਸੀਂ ਨਵਾਂ ਹੀ ਦੱਸ ਬੈਠੇ, ਲੁਕਮਾਰ ਨੂੰ ਫਸਾ ਲਿਆ ਵਾ ਵੀ ਜੇ ਇਹਨੂੰ ਜਾਇਜ਼ ਦਿਓ। ਸਵੇਰ ਨੂੰ ਸੈਰ ਸ਼ੁਰੂ ਕਰ ਦੇ। ਤੇ ਸਾਈਕਲ ਤੇ ਸੈਰ ਹੀ ਕਰਨੀ ਮੈਂ। ਨਹੀਂ ਪੈਦਲ, ਸਵੇਰ ਦੀ ਆਕਸੀਜਨ ਤੇ ਚੀਨੀ ਛੱਡ ਦੇ ਬਸ। ਮੈਂ ਆ ਪੈਦਲ ਦੋ ਕੰਮ ਪਹਿਲੇ ਕਰਕੇ ਦੇਖ ਲਾ। ਤੇ ਮੈਨੂੰ ਅਬ ਕਈਆਂ ਨੇ ਛੱਡੀ ਚੀਨੀ। ਉਧਰ ਮੈਨੂੰ ਇੱਕ ਬੰਦਾ ਕਹਿੰਦਾ ਜਾਨੀ ਭਾਈ ਮੈਂ ਤੁਹਾਡੇ ਕਹਿੰਦੇ ਚੀਨੀ ਛੱਡੀ, ਮੇਰਾ 7 ਕਿਲੋ ਵਜ਼ਨ ਘਟ ਗਿਆ। ਉਸਤਾਦ ਜੀ ਮੈਂ ਵੀ ਛੱਡ ਕੇ ਤੇ ਹਰਾਮ ਕਰ ਲੈਣੀ ਆਪਣੇ ਤੇ। ਇਹ ਨਹੀਂ ਕਰਨਾ। ਰਿਸ਼ਤੇਦਾਰੀ ਟੁੱਟ ਜਾਵੇ, ਕਿਸੇ ਦੇ ਘਰ ਗਏ, ਉਹ ਧੱਕੇ ਨਾ ਕਹਿਣ ਭਾਜੀ ਉਹ ਕੁਛ ਨਹੀਂ ਹੁੰਦਾ, ਉਹ ਆ ਤੇ ਪੀ ਲਾ ਨਾ, ਕੋਈ ਨਹੀਂ ਇੰਨੀ ਕੁ ਬੋਤਲ ਲੈ। ਨਾ ਨਾ ਨਾ, ਜ਼ਿੰਦਗੀ ਮੌਤ ਵਾਲਾ ਮਸਲਾ ਬਣਾ ਲੈਣਾ। 40 ਦਿਨ ਚੀਨੀ ਛੱਡ ਕੇ ਵਜ਼ਨ ਕਰ ਲੈਣਾ, ਆਪਣੀ ਤਬੀਅਤ ਹੋਸ਼-ਬਾਸ਼ ਦੇਖ ਲੈਣਾ ਤੁਸੀਂ। ਬੋਤਲ ਕਸਮ ਵੀ ਨਹੀਂ ਪੀਣੀ ਦਾਦੀ। ਚੀਨੀ ਜਿਸ ਚੀਜ਼ ਚ ਨਹੀਂ ਪੀਣੀ, ਦੁਨੀਆ ਦੀ ਜਿਸ ਚੀਜ਼ ਚ ਵੀ ਚੀਨੀ ਹੈ ਨਾ, ਉਹ ਨਹੀਂ ਪੀਣੀ। ਸਾਜੀ ਮੇਰਾ ਵਜ਼ਨ ਆਪ 88 ਕਿਲੋ ਹੋ ਗਿਆ, 83। ਹਾਂਜੀ ਲਓ ਜੀ ਚੀਨੀ ਅੱਜ ਤੋਂ ਬਾਅਦ ਅਸੀਂ ਵੀ ਛੱਡਣੀ ਆ। ਜੀ। ਇਹ ਤੋਂ ਬਾਅਦ ਮੈਂ ਵੀ ਛੱਡ ਦੇਣੀ। ਚੀਨੀ ਛੱਡ ਦਿਓ ਕਸਮ ਹੈ। ਬੋਤਲ ਤਾਂ ਆਪਾਂ ਪੀਵੀ ਦੀ ਨਹੀਂ। ਤੇ ਜਿੰਨੇ ਅੱਜ ਪੀਤੀ ਹੋਵੇ। ਤੁਸੀਂ ਕਸਮ ਪਾਈ ਸੀ ਕਿ ਪਤੀਨੇ ਵਾਲੀ ਇਹਦੇ ਨਾਲ ਕੁਝ ਨਹੀਂ ਹੁੰਦਾ। ਨਹੀਂ ਛੱਡ ਦਿਓ ਚੀਨੀ ਯਾਰ, ਤੁਹਾਨੂੰ ਲੋੜ ਹੀ ਨਹੀਂ ਪੈਣੀ। 20,000 ਬਿਮਾਰੀਆਂ ਤੋਂ ਤੁਹਾਡੀ ਜਾਨ ਛੁੱਟ ਜਾਣੀ। ਐਵੇਂ ਡਾਕਟਰਾਂ ਦਾ ਪੁੱਛਦੇ ਰਹਿੰਦੇ ਹੋ, ਐਵੇਂ ਮੈਂ ਡਿੱਗਿਆ ਰਹਿਣਾ, ਮੈਂ ਇਦਾਂ ਹੁੰਨਾ, ਮੈਂ ਇਦਾਂ ਹੁੰਨਾ। ਚੀਨੀ ਛੱਡ ਦਿਓ। ਤੇ ਜੇ ਬਹੁਤ ਨਾਲ ਤੁਸੀਂ ਐਕਸਟਰਾ ਨਿਜ਼ਾਮ ਚਾਹ ਰਹੇ ਹੋ ਕਿ ਵੀ ਅੱਛਾ ਹੋ ਜਾਏ ਸੈਟਅਪ, ਸੈਰ ਨਹੀਂ ਵੀ ਇੱਕ ਮਿਸਾਲ ਚਲੋ ਹੁੰਦੀ ਕਿਸ ਤਰ੍ਹਾਂ ਸੈਰ। ਚੀਨੀ ਤੇ ਤੁਹਾਡੇ ਹੱਥ ਵਾਸਤੇ ਛੱਡਣੀ। ਹਾਂਜੀ ਸੈਰ ਲਈ ਤੁਹਾਨੂੰ ਉੱਠਣਾ ਪੈਣਾ, ਗਰਾਊਂਡ ਜਾਣਾ ਪੈਣਾ, ਸੈਰ ਕਰਨੀ। ਇੱਕ ਟਾਈਮ ਚਾਹੀਦਾ, ਇੱਕ ਪੂਰੀ ਮਿਹਨਤ ਚਾਹੀਦੀ। ਤੁਹਾਡੀ ਪਤਾ ਨਹੀਂ ਕੀ ਰੂਟੀਨ ਹੈ ਲਾਈਫ ਦੀ। ਚੀਨੀ ਛੱਡਣ ਚ ਕੀ ਰੌਲਾ? ਕੁਛ ਵੀ ਨਹੀਂ। ਨਹੀਂ ਹੈ, ਸੋਚਣ ਦਾ ਹੀ ਹੈ ਕੰਮ। ਚੀਨੀ ਛੱਡਣ ਚ ਕੀ ਰੌਲਾ? ਤੇ ਜੇ ਤੁਸੀਂ ਚਾਹੁੰਦੇ ਜੇ ਜ਼ਰਾ ਐਕਸਟਰਾ ਪ੍ਰੋ ਮੈਕਸ ਨਿਜ਼ਾਮ ਕਰ ਦੇਵਾਂ, ਫਿਰ ਨਾਲ ਤੁਸੀਂ ਭੱਲੇ, ਚਾਵਲ, ਤਲੀਆਂ ਚੀਜ਼ਾਂ, ਤਲੀਆਂ ਚੀਜ਼ਾਂ, ਠੰਡੀਆਂ ਚੀਜ਼ਾਂ। ਠੰਡੀ ਤਾਂ ਚਲੋ ਖੈਰ ਆ, ਤਲੀਆਂ ਚੀਜ਼ਾਂ ਤੇ ਤਲੀਆਂ ਚੀਜ਼ਾਂ ਉਸਤਾਦ ਜੀ ਸਿਰਫ ਨੁਕਸਾਨ ਸਿਹਤ ਨੂੰ ਪਹੁੰਚਾਉਂਦੀਆਂ। ਹਾਂਜੀ ਭਾਈਜਾਨ ਮੈਂ ਤੁਹਾਨੂੰ ਦੱਸਾਂ, 3 ਚੀਜ਼ਾਂ ਛੱਡ ਦਿਓ 40 ਦਿਨ। ਜੀ ਚਾਵਲ, ਬ੍ਰੈਲਰ ਤੇ ਚੀਨੀ। ਹਾਏ ਹਾਏ ਹਾਏ। ਜਾਓ। ਹਾਏ 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 ਵੱਡੀ ਗੱਲ ਹੈ। ਤੇ ਚੁੱਪ। ਇਹਦੇ ਵਿੱਚ ਸਿਰਫ ਵਜਨ ਹੀ ਘਟਦਾ ਸਾਜੀ ਬਸ। ਲੇਕਿਨ ਉਸਤਾਦ ਜੀ ਚਾਵਲ, ਬ੍ਰੈਲਰ ਤੇ ਚੀਨੀ। 41ਵੇਂ ਦਿਨ ਤੁਸੀਂ ਮੈਨੂੰ ਮੇਲ ਕਰਨੀ ਆ ਛੱਡ ਕੇ। ਬਲਕਿ ਮੈਨੂੰ ਹੁਣ ਤੁਸੀਂ ਆ ਮੇਲ ਥੱਲੇ ਲਿਖੀ ਨਾ, जिन्हें करना ना वो मैंने एक मेल कर देवे कि जानी भाई आपसे वादा रहा, आज के बाद 41 दिन बाद मैं आपको बताऊंगा और अपना वजन करके मैंने दस दियो।
41 ਦਿਨ ਬਾਅਦ ਫਿਰ ਡਿਟੇਲ ਪੈਣੀ ਹੈ। ਮੈਂ ਲੋਕਾਂ ਨੂੰ ਇੱਥੇ ਸੁਣਾਉਂਗਾ ਤੁਹਾਡੇ ਮੈਸੇਜ, ਤਾਂ ਕਿ ਲੋਕੀ ਵੀ ਹੋਰ ਵੀ ਸਿਹਤਮੰਦ ਹੋਣ। ਇਹ ਨਾ ਹੋਵੇ ਉਸਤਾਦ ਜੀ 41 ਦਿਨ ਮੇਲ ਉਹਦਾ ਭਰਾ ਕਰੇ ਜਿਹਨੂੰ ਤੁਸੀਂ ਚੀਨੀ ਛੱਡਣ ਲੱਗੇ ਬਹੁਤ ਹੋ ਗਿਆ। ਇਹ ਨਾ ਵੀ ਹਰ ਸ਼ਾਇਦ ਛਡਾਤੀ ਉਹ ਤਾਂ ਕੋਈ ਇਸ਼ੂ ਨਹੀਂ, ਉਹ 'ਚ ਚੀਨੀ ਦੀ ਗੱਲ। ਹਰ ਸ਼ੈ ਮੈਂ ਕਿਤੋਂ ਛਡਾ ਰਿਹਾ? ਬਰੈਨਰ ਚੌਲ ਹਰ ਸ਼ੈ ਨਹੀਂ, ਹਰ ਸ਼ੈ ਵੀ ਨਹੀਂ ਛਡਾਉਣੀ ਜ਼ਿਆਦਾ। ਹੁਣ ਤਲੀਆਂ ਸ਼ਾਵੇਂ ਵੀ ਛਡਾਤੀਆਂ, ਚੌਲ ਵੀ ਛਡਾਤੇ, ਬਲੈਂਡਰ ਵੀ ਉਹ ਛਡਾ। ਯਾਰ 3 ਚੀਜ਼ਾਂ ਮੈਂ ਕਹੀਆਂ ਨੇ। ਤਲੀਆਂ ਚੌਲ, ਸ਼ਾਂ- ਸੁਣ ਲੈ, ਚਾਵਲ, ਹਾਂਜੀ ਜਿੱਦਾਂ ਦੇ ਵੀ ਕਿਸਮ ਦੇ ਚਾਵਲ ਆ, ਬਿਰਿਆਨੀ, ਪਲਾਓ, ਜਿਵੇਂ ਚਾਵਲ ਨਹੀਂ ਖਾਣੇ। ਬਰੈਲਰ, ਸਬਜ਼ੀ ਖਾ ਲਓ, ਦਾਲ ਖਾ ਲਓ, ਠੀਕ ਆ ਜੀ। ਉਸ ਤੋਂ ਬਾਅਦ ਮਟਨ ਖਾ ਲਓ, ਫਿਸ਼ ਖਾ ਲਓ। ਉਹ ਨਹੀਂ ਖਾਣੇ ਭੱਲੇ ਵੀ ਨਹੀਂ ਖਾਣੇ, ਭੱਲੇ। ਚਲੋ ਯਾਰ ਕੋਈ ਇੰਨਾ ਵੀ ਨਾ ਹੁਣ ਕਰੋ ਤੁਸੀਂ। ਚਿਪਸ ਪਤੀਸਾ ਖਾ ਲਈ। ਓਏ ਜੇ ਆਲੂ ਛੱਡ ਦਿਓ ਫਿਰ, ਲੇਕਿਨ 3 ਚੀਜ਼ਾਂ ਹੀ ਫਿਲਹਾਲ, 3 ਚੀਜ਼ਾਂ ਫਿਲਹਾਲ ਠੀਕ। ਫਿਲਹਾਲ ਤੇ ਚਾਵਲ, ਬਰੈਲਰ, ਚਿਪਸ। ਯਾਰ ਕੋਈ ਬੰਦਾ ਇੰਨੀ ਨਹੀਂ ਖਾਂਦਾ ਚਾਵਲ। ਦੇਖ ਅਸੀਂ ਰੋਜ਼ ਦੀ ਰੁਟੀਨ ਆ ਸਾਡੀ। ਚਿਪਸ ਜਿਹੜੀ ਆ ਤੂੰ ਕਿੰਨੀ ਕੁ ਖਾ ਲੈਂਦਾ ਹੋਏਗਾ? ਕਦੀ ਕਿਤੇ ਇੱਕ ਮਿਸਾਲ ਆ। ਤੇ ਉਹਦਾ ਨਹੀਂ ਰੌਲਾ, ਉਹਦਾ ਕੋਈ ਰੌਲਾ ਨਹੀਂ। ਥੋੜਾ ਚਟਪਟਾ ਵੀ ਨਿਜ਼ਾਮ ਹੋਣਾ ਚਾਹੀਦਾ। ਬਰੈਲਰ, ਚਾਵਲ, ਚੀਨੀ। ਓਏ ਲਓ ਜੀ, ਮੇਰੇ ਨਾਲ ਵਾਅਦਾ ਅੱਜ ਕਰ ਲਓ, ਤੇ ਵਾਅਦਾ ਕਰਨਾ ਪੱਕਾ। ਹੱਥ ਰੱਖੋ ਵੀ ਵਾਦਾ ਤੇ 40 ਦਿਨ ਏਦਾਂ 2-3 ਦਿਨ ਤੁਹਾਨੂੰ ਟੈਨਸ਼ਨ ਹੋਣੀ ਆ, ਉਸ ਤੋਂ ਬਾਅਦ ਤੁਹਾਡੀ ਰੁਟੀਨ ਬਣ ਜਾਣੀ। ਅੱਛਾ, ਚਾਹ ਤੁਸੀਂ ਫਿੱਕੀ 2 ਦਿਨ ਪੀਣੀ ਨਹੀਂ, ਤੇ ਉਹ ਜਿਹੜਾ ਬਾਜ਼ਾਰੋਂ ਨਹੀਂ ਮਿਲਦਾ, ਉਹ ਜਿਹੜਾ ਸਟੀਵੀਆ, ਹਾਂ, ਉਹ ਜਿਹੜਾ ਸਟੀਵੀਆ, ਸੁਸਰਾਲ। ਸਕਰੂਲ ਸਿਕੰਦਰ। ਅੱਛਾ, ਫਰੂਟ ਕਿਹੜਾ ਛੱਡਣਾ ਜੀ ਚੀਨੀ ਦੇ ਵਾਲੇ ਨਾਲ? ਫਰੂਟ ਕੋਈ ਵੀ ਨਹੀਂ ਛੱਡਣਾ, ਉਹ ਖਾਣਾ। ਜਿੱਥੇ ਲੱਭੇ ਕੋਈ ਫਰੂਟ ਨਹੀਂ ਛੱਡਣਾ। ਫਲਾਈ ਸ਼ੂਗਰ ਨਹੀਂ ਹੁੰਦੀ? ਤੂੰ ਨਹੀਂ, ਛੋਟਾ fruit ਫਰੂਟ ਨਹੀਂ ਛੱਡਣਾ। ਤਾਜੀ ਐ ਉਹਦੀ ਕਪੈਸਿਟੀ ਬਹੁਤ ਘੱਟ ਹੁੰਦੀ, ਫਰੂਟ ਦੀ ਸ਼ੂਗਰ ਦੀ ਕਪੈਸਿਟੀ ਬਹੁਤ ਘੱਟ ਹੁੰਦੀ। ਕਿ ਸ਼ਰਬਤ ਦੇ ਫਰੂਟਸ ਆ। ਇੱਕ ਪੈਪਸੀ ਦੀ ਬੋਤਲ ਤੇ ਪਤਾ ਨਹੀਂ ਕਿੰਨੇ ਕੇਲੇ ਤੂੰ ਖਾਵੇਂ ਦੇ ਇੱਕ ਬਰਾਬਰ ਹੋਣੇ। ਐਸਾ ਹੈ? ਹਾਂਜੀ, शहद, ਮੇਰੀ ਸ਼ਾਦੀ ਦਾ ਖਿਆਲ। शहद खा लो। ਅੱਛਾ, ਮੈਨੂੰ ਆਹ ਨਹੀਂ ਸਮਝ ਆਉਂਦੀ ਵੀ ਵੈਸੇ ਵੀ ਸ਼ਹਿਦ ਖਾਤੇ ਉਹਨੂੰ 9 ਸਾਲ ਹੋ ਗਏ ਨੇ, ਤੇ ਜਦੋਂ ਡਾਕਟਰ ਇਹਦਾ ਜਿਹਦਾ ਕਹੇ ਸ਼ਹਿਦ ਖਾ ਸਕਦੇ ਵੀ ਤੂੰ ਪਹਿਲੇ 9 ਸਾਲ ਹੋ ਗਏ ਖਾਦਾ, ਹੁਣ ਤੂੰ ਸ਼ਹਿਦ ਖਾਣਾ ਵਾ। ਅੱਛਾ, ਇੱਕ ਨਵੀਂ ਗੱਲ ਉਸਤਾਦ ਜੀ ਪਤਾ ਲੱਗੀ, ਉਹ ਹਰ ਗੱਡੀ 'ਚ ਫ੍ਰਿਜ ਹੈਗੀ ਜੇ। ਹਰ ਗੱਡੀ 'ਚ ਜਿਹੜੀ ਵੀ ਗੱਡੀ ਉਹਦੇ 'ਚ ਫ੍ਰਿਜ ਹੈਗੀ ਜਿਹਦੇ 'ਚ ਏਸੀ ਚੱਲਦਾ ਹੈ। ਉਹ ਜਿਹੜਾ ਫ੍ਰਿਜ ਅਸੀਂ ਬੋਨਟ ਨਹੀਂ ਜਿਹਦੇ 'ਚ ਅਸੀਂ ਕਾਗਜ਼ ਕੂਗਜ਼ ਰੱਖਦੇ ਹਾਂ, ਉਸਤਾਦ ਜੀ ਉਹਨੂੰ ਤੁਸੀਂ ਖੋਲਣਾ, ਉਹਦੇ ਉੱਪਰ ਇੱਕ ਬਟਨ ਲੱਗਾ ਹੋਇਆ ਹੈ, ਉਹਦੇ ਉੱਪਰ, ਜਿਹੜਾ ਕਿ ਕਿਸੇ ਨੂੰ ਨਹੀਂ ਪਤਾ। ਉਹਨੂੰ ਦਬਾਉਣਾ ਤੇ ਉਹਦੇ 'ਚ ਫ੍ਰਿਜ ਚੱਲ ਜਾਏਗੀ, ਉਹਦੇ 'ਚ ਤੁਸੀਂ ਬੋਤਲ ਕਰੋ। ਓਏ ਵਾਹ, ਅੱਛਾ। ਉਹ ਬਟਨ ਪਾਉਣਾ ਖੋਲੇ ਬਾਹਰ। ਹਾਂ, ਸਹੀ ਗੱਲ। ਆ ਮੈਨੂੰ ਰਾਤ ਆਖੇ ਆਟਾ ਰੱਖਿਆ ਉਹਦੇ ਚ। ਯਾਰ ਮੈਂ ਰਜ਼ਾ ਦਾ ਚਿਹਰਾ ਤੈਨੂੰ ਦੱਸਦਾ ਨਾ, ਉਹਦੀ ਜਾਨ ਖਾਈ। ਉਹਨੂੰ ਉਹ ਸੁਣਾਇਓ। ਨਹੀਂ ਸੁਣਦਾ ਭਾਈ। ਤਦ ਹੀ ਮੇਰੇ ਕੋਲ 20 ਸਵਾਲ ਪੁੱਛੇ, ਤਦੀ ਨਹੀਂ 10 ਸੁਣਦਾ ਨਾ, ਉਹਨੂੰ ਪਤਾ ਨਾ, ਤਦੀ ਨਹੀਂ ਸੁਣਦਾ। ਉਸਤਾਦ ਜੀ ਉਹ ਚੰਗਾ ਕਰਦਾ ਨਹੀਂ ਸੁਣਦਾ। ਕਿਉਂ, ਕੀ ਹੋਇਆ? ਹਾਂ, ਸਾਡਾ ਆਪਾਂ ਦੋਵਾਂ ਦਾ ਕਰਕੇ ਨਾ, ਬਾਕੀ ਜਿਹੜੇ ਵੀਵਰ ਉਹਨਾਂ ਦਾ ਤਬਾਦ ਕੋਈ ਆ ਜਾਣਾ। ਆਹੋ। ਆਪਾਂ ਰਹਿਣ ਦੀ ਰੈਡ ਬੁੱਲ ਪੀਂਦੇ ਨਾਲ ਬਸ ਕੇ ਜਾਮਨ, ਪੀਟ ਤੇ ਲਾਨਤ। ਤਾਜੀ ਡਰਾਈ ਫੂਡ ਖਾ ਲਈ, ਡਰਾਈ ਫੂਡ। ਕਿੱਥੋਂ ਖਾਏਗਾ ਡਰਾਈ ਫਰੂਟ ਤੋਂ? ਤਾਜੀ ਮੇਰੇ ਲਾਗੇ ਹੈਗੀ ਦੁਕਾਨ। ਚਲੋ ਟਰਾਈ ਹੈਂ? ਤਾਂ ਕਰੇ। ਮੇਰੇ ਲਾਗੇ ਦੁਕਾਨ ਹੈਗੀ ਸਾਡੀ, ਲਾਗੇ ਬਿਲਕੁਲ 2 ਦੁਕਾਨਾਂ ਛੱਡ ਕੇ ਡਰਾਈ ਫਰੂਟ, ਅਖਰੋਟ ਆ ਉਹਦੇ। ਓਏ ਯਾਰ, ਮੂੰਗਫਲੀ ਇਕੱਲੀ ਨੂੰ ਡਰਾਈ ਫਰੂਟ ਨਹੀਂ ਕਹਿੰਦੇ। ਰਿਓੜੀਆਂ, ਮੂੰਗਫਲੀ, ਗੱਚਕ, ਇਹਨੂੰ ਡਰਾਈ ਫਰੂਟ ਕਹਿੰਦਾ ਤੂੰ। ਬਲੋਕ ਹਾਂ, ਇਹ ਨਹੀਂ ਯਾਰ ਮਸ਼ਹੂਰ ਘਰ ਹੈ ਡਰਾਈ ਫੂਡ ਕੀ ਜਿਹੜੇ ਉੱਪਰ ਲਮਕਣ ਨਹੀਂ ਰਿਹਾ ਤੁਹਾਡੇ ਮਹੱਲੇ ਜਿਹੜਾ ਥਾਣਾ ਨਾ, ਉਹਦੇ ਚ ਸਭ ਤੋਂ ਕ੍ਰਿਮੀਨਲ ਜਿਹੜਾ ਕੇਸ ਆ ਨਾ, ਉਹ ਇਹ ਆ ਕਿ ਵੀ ਇਸ ਬੰਦੇ ਦਾ ਅੱਧਾ ਕਿਲੋ ਕਾਜੂ ਚੁੱਕੇ ਨੇ ਸਰ। ਆਈਐਸ ਜਿਹੜਾ ਉੱਥੇ ਦਾ ਮਹਿੰਗਾ ਕੇਸ ਆ। ਤੁਸੀਂ ਆਮਰ ਫਰੂਟ ਇਹਨਾਂ ਦੇ ਉਹ ਆ ਕਿ ਬੱਚੇ ਨੂੰ ਕਹਿੰਦੇ ਯਾਰ ਇਹਨੂੰ ਡਰਾਈ ਫਰੂਟ ਮੰਗਦੇ ਆ, ਇਹਨੂੰ ਡਰਾਈ। ਹਾਂ, ਉਹ ਡਰਾਈ ਫਰੂਟ ਆ। ਆਮਰ ਖਾਨ ਸਾਹਿਬ ਨੂੰ ਪੁੱਛ ਸਕਦੇ ਹੋ ਕਿ ਮੇਰੇ ਘਰ ਕਿੰਨਾ ਮਹੀਨੇ ਦਾ ਡਰਾਈ ਫਰੂਟ ਆਉਂਦਾ, ਉਹ ਡਰਾਈ ਫਰੂਟ ਵਾਲਾ। ਲੇਕਿਨ ਉਹਨਾਂ ਨੂੰ ਕਲੀਅਰ ਵੀ ਕਰੋ ਨਾ। ਤੁਸੀਂ ਸਤਾਈ ਆਮਰ ਖਾਨ ਸਾਹਿਬ ਪੁੱਛਣਾ। ਤੂੰ ਇਹ ਵੀ ਦੱਸ ਨਾ ਫਿਰ ਬਾਅਦ ਚ ਮਗਰ ਉਹ ਕਿੰਨਾ ਕਾਉਂਦਾ। ਨਹੀਂ ਉਸਤਾਦ ਜੀ, ਜਿੱਥੇ ਫਰੂਟ ਕਿੰਨਾ ਹੁੰਦਾ? ਨਾ 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 ਵੀ ਭਾਈ ਪੈਸੇ ਦਿਓ। ਉਹਦੇ ਘਰ ਦੇ ਮਗਰ ਇੰਨਾ ਹੁੰਦਾ ਸੀ, ਉਹਨੇ ਘਰ ਦੇ ਬਾਹਰ ਛੋਟਾ ਕਾਊਂਟਰ ਲਾਇਆ, ਉੱਥੇ ਡਰਾਈ ਫਰੂਟ ਲਾਇਆ। ਆਹੋ, ਤੇ ਚਲੋ ਨਾਲੇ ਪੈਸੇ ਨਹੀਂ ਲੈਂਦੇ, ਨਾਲੇ ਬ੍ਰਾਂਚ ਵੀ ਬਣ ਜਾਏਗੀ। ਚਲੋ ਓਕੇ ਜੀ, ਰੱਬ ਰੱਖਾ। ਯਾਰ ਇੱਕ ਵੇਖ ਨਾ, ਉਹ ਯਾਰ ਵੇਖ ਲੈਣਾ ਉਸਤਾਦ ਜੀ ਕੀ ਕਰਦੇ ਆ ਯਾਰ। ਕੀ ਕਰਦੇ ਆ, ਕੀ ਕਰਤਾ ਇਹ ਭਾਜੀ? ਬੇਟਾ ਜੀ, ਇਹ ਕਿਸੇ ਦਿਨ ਕੰਮ ਖਰਾਬ ਹੋ ਜਾਣਾ ਤੁਹਾਡਾ। ਤੂੰ ਜਿਹੜਾ ਜੁਗਤਾਂ ਵਿੱਚ ਗਲਤ ਬਲਤ ਕਰਦਾ ਪਿਆ ਨਾ, ਹਾਂ, ਇਹ ਮਿੱਠੇ ਤੇ ਦਾਣੇ ਸਾਹਿਬ ਤੁਸੀਂ ਵੀ ਤੁਹਾਨੂੰ ਬਣਾ ਲੈਣੇ ਤੁਸੀਂ ਨੇ ਮੇਰੇ ਯਾਰ। ਵੱਡੇ ਭਰਾ ਹੋ। ਕਾਦੀ ਯਾਰ ਵੱਡੇ ਭਰਾ, ਤੂੰ ਬਿਸਤੀ ਕਰਕੇ ਤੂੰ ਨਹੀਂ ਕਰਦਾ ਕੱਢ ਦੇਣਾ ਯਾਰ, ਮੈਂ ਸੁਣੀਆਂ ਗੱਲਾਂ ਸਾਰੀਆਂ ਯਾਰ ਕਿਹਦੀਆਂ? ਉਹਦੀਆਂ। ਅੱਲਾ ਮਾਫੀ ਦੇਵੇ। ਤੁਸੀਂ ਉਹਨੇ ਤਾਂ ਕੀਤੀ ਕੋਈ ਨਹੀਂ। ਤੂੰ ਤਾਂ ਉਸਤਾਦ ਜੀ ਤੇ ਢੀਠ ਕਰਕੇ ਰੱਖ ਦਿੰਦੇ ਬੰਦੇ ਨੂੰ ਯਾਰ। ਓਏ ਹੁਣ ਤਾਂ ਗੱਲ ਕੀਤੀ ਕੋਈ ਨਾ, ਪਿਛਲੀ ਲਾਹਨ ਤਾਰ ਪਈ ਹੋਈ ਆ। ਉਹ ਤੂੰ ਵੇਖਣਾ ਯਾਰ, ਉਸਤਾਦ ਜੀ ਢੀਠ ਕਰ ਦਿੰਦੇ ਆ ਯਾਰ। ਉਹ ਕੁਛ ਨਹੀਂ ਹੁੰਦਾ, ਤੁਹਾਡੀ ਭਲੇ ਦੀ ਕਰਦੇ ਆ, ਤੁਹਾਡੇ ਭਲੇ ਦੀ ਕਰਦੇ ਆ। ਮੇਰੇ ਕੋ ਆਮਦ, ਮੈਂ ਇੰਨੀਆਂ ਜੁਗਤਾਂ ਕਰਨੀਆਂ ਸੀ ਨਾ। ਪਤਾ ਕੀ ਗੱਲ ਆ, ਉਸਤਾਦ ਜੀ ਜੋ ਕਹਿੰਦੇ ਚੁੱਪ ਕਰਕੇ ਬਰਦਾਸ਼ਤ ਕਰੀ ਜਾਓ। 3 ਦਿਨ ਰਹਿ ਗਏ ਇਹਦੇ ਵਿੱਚ, ਜੇ ਸੈਲਰੀ ਡੱਕ ਲਈ ਫੇਰ ਮੁੜ ਕੇ ਕੱਲ ਟਾਈਮ ਨਾ ਆ ਜਾਣਾ ਸਾਰੇ ਭਰਾਵਾ।
ਆਜੋ ਇੱਥੇ ਕੱਪੜੇ ਨਾ ਲਾਇਓ ਉਹ ਕਿਹੜਾ ਹਵਾ ਬੜਿਆ ਮਾਈਕ ਲਾਣੇ ਆ ਨਾ ਮਾਈਕ ਲਾਓ ਮਾਈਕ ਤੇ ਲੱਗੇ ਹੀ ਚਲੋ ਉਹ ਹੜਪਾ ਸਾਹਿਬ ਆਓ ਚੱਲੀਏ ਓਏ ਫਿਰ ਬਕਵਾਸ ਕਰਦਾ ਯਾਰ ਰੋਟੀ ਖਵਾਉਣੀ ਤੁਸੀਂ ਤੈਨੂੰ ਕਿਹਾ ਕੈਮਰਾ ਲੱਗਾ ਹੋਵੇ ਤੇ ਕਰਿਆ ਕਰ ਜੁਗਤਾ ਨਾ ਯਾਰ ਮੈਂ ਅੱਛਾ ਇਦਾਂ ਦੇ ਬੰਦੇ ਕਿਤੇ ਵੀ ਬਹਿ ਨਾ ਸੁਣ ਹੁੰਦੇ ਰਹਿੰਦੇ ਅੱਛਾ ਮੈਨੂੰ ਰਾਜ ਅੱਜ ਜਾਂਦੇ ਹਾਲ ਲੱਗਦਾ ਨਾ ਮੈਂ ਕੋਣੇ ਮੇਰੇ ਕੋਲ ਮੋਟਰਸਾਈਕਲ ਨਹੀਂ ਮਿਹਰਬਾਨੀ ਤੁਹਾਡੀ ਮੇਰੀ ਜਾਨ ਉਹਦੇ ਘਰ ਲਾ ਕੇ ਆਣਾ ਮੈਨੂੰ ਜ਼ਰਾ ਭਾਰ ਬਣ ਜਾਏਗਾ ਮੇਰਾ ਚਲੋ ਉਹ ਲੇਕਿਨ ਯਾਰ ਮੈਂ ਕਸਮ ਵਾਲੀ ਗੱਲ ਇੱਧਰ ਜਾਣੇ ਸ਼ਨਾਤੀਗੜ੍ਹ ਵਾਲੀ ਗੱਡੀ ਨਹੀਂ ਠੀਕ ਹੈ ਯਾਰ ਸ਼ਨਾਤੀਗੜ੍ਹ ਵਾਲੀ ਗੱਡੀ ਉਹ ਗਲੀ ਚ ਤੈਨੂੰ ਹੱਥ ਦੇਣੇ ਰੋਕੇ ਉਹਨੂੰ ਕਹਿੰਦਾ ਬਚਾ ਲੈ ਆ ਜਾਓ ਲੰਬੇ ਨਾ ਹੋਵੋ ਹੁਣ